ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अस्सलाम वालेकुम आदाब वर्ष महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब आज 8 फरवरी 2022 27 माघ नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸ਼ੀਨ ਕੇਬਲ ਬੈਲਫਾਰ ਕੇਬਲ ਕੈਨੇਡਾ ਰੋਕੂ ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਤੋਂ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਿਨਚੈਸਟਰ ਵਰਜੀਨੀਆ ਵਿਖੇ ਸਥਿਤ ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਰਿਪੇਅਰ ਵੱਲੋਂ ਸਪਾਂਸਰ ਕੀਤਾ ਗਿਆ ਸੋ ਵੀਰ ਪਵਨ ਸਿੰਘ ਅਤੇ ਵੀਰ ਜਗਦੀਪ ਸਿੰਘ ਵੱਲੋਂ ਇੰਟਰਸਟੇਟ 81 ਰਾਊਟ ਉੱਤੇ ਐਗਜ਼ਿਟ 323 ਤੇ ਵਿਨਚੈਸਟਰ ਵਰਜੀਨੀਆ ਵਿਖੇ ਟਰੱਕਰ ਵੀਰਾਂ ਲਈ ਡੇਲੀ ਐਂਡ ਮੰਥਲੀ ਪਾਰਕਿੰਗ ਲਈ ਵੱਡੇ ਪਾਰਕਿੰਗ ਲੋਟ ਜਿਹੜਾ ਉਹ ਖੋਲਿਆ ਗਿਆ ਹੈ ਸੋ ਇਹ ਲਾਟ ਜਿਹੜਾ ਹੈਗਾ ਐਗਜ਼ਿਟ 323 ਉੱਤੇ ਫਲਾਈਂਗ ਜੇ ਟਰੱਕ ਸਟਾਪ ਤੋਂ ਅੱਧੇ ਮੀਲ ਦੀ ਦੂਰੀ ਤੇ ਜਿਹੜਾ ਉਹ ਸਥਿਤ ਹੈ ਸੋ ਛੇਤੀ ਹੀ ਇੱਥੇ ਟਰੱਕ ਅਤੇ ਜਿਹੜੇ ਟ੍ਰੇਲਰ ਰਿਪੇਅਰ ਸ਼ੋਪ ਜਿਹੜੀ ਉਹ ਖੁੱਲਣ ਜਾ ਰਹੀ ਹੈ ਸੋ ਪਾਰਕਿੰਗ ਅਤੇ ਹੋਰ ਸਰਵਿਸ ਲਈ ਟਰੱਕਿੰਗ ਨਾਲ ਜਿਹੜੇ ਸੰਬੰਧਿਤ ਵੀਰ ਨੇ ਜਗਦੀਪ ਸਿੰਘ ਨਾਲ ਸੰਪਰਕ ਕਰ ਸਕਦੇ ਨੇ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਪਵਨ ਸਿੰਘ ਜੀ ਅਤੇ ਵੀਰ ਜਗਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਸ਼ਮੀਰ ਦੇ ਹਵਾਲੇ ਨਾਲ ਕਿ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ ਦੇ ਮੌਕੇ ਕਸ਼ਮੀਰੀ ਕੌਜ਼ ਲਈ ਦੁਨੀਆ ਭਰ ਵਿੱਚੋਂ ਹਮਾਇਤ ਦੀਆਂ ਜਿਹੜੀਆਂ ਆਵਾਜ਼ਾਂ ਸੁਣਨ ਵਿੱਚ ਆਈਆਂ ਨੇ ਸੋ ਕਸ਼ਮੀਰੀਆਂ ਦੇ ਹੱਕ ਵਿੱਚ ਆਵਾਜ਼ ਚੁੱਕਣ ਵਾਲੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਵੀ ਆਵਾਜ਼ ਚੱਕੀ ਸੋ ਇਹਨਾਂ ਕੰਪਨੀਆਂ ਵਿੱਚ ਹੰਡਈ KFC ਪੀਜ਼ਾ ਹਟ ਟੋਇਟਾ ਮੋਟਰਸ ਆਦਿ ਸ਼ਾਮਲ ਨੇ ਸੋ ਭਾਰਤ ਸਰਕਾਰ ਨੂੰ ਇਸ ਅਮਲ ਨੇ ਡਾਢੀ ਤਕਲੀਫ ਪਹੁੰਚਾਈ ਹੈ ਸੋ ਭਾਰਤ ਸਰਕਾਰ ਨੇ ਸਾਊਥ ਕੋਰੀਆ ਦੇ ਅੰਬੈਸਡਰ ਨੂੰ ਤਲਬ ਕਰਕੇ ਹੰਡਾਈ ਕੰਪਨੀ ਦੇ ਖਿਲਾਫ ਮੰਗ ਵੀ ਕੀਤੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਪਵਨਦੀਪ ਸਿੰਘ ਵੀਰ ਜਸਦੀਪ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਇਹ ਦੋਵੇਂ ਵੀਰ ਔਰ ਇਹਨਾਂ ਦੀਆਂ ਸਿੰਘਣੀਆਂ ਪਰਿਵਾਰ ਪੂਰੀ ਤਰ੍ਹਾਂ ਗੁਰਸਿੱਖੀ ਨੂੰ ਪਰਨਾਏ ਹੋਏ ਨੇ ਖਾਲਿਸਤਾਨ ਦੇ ਸਾਡੇ ਸਪੋਰਟ ਬੇਸ ਨੇ ਜਸਦੀਪ ਸਿੰਘ ਜਿਹੜੇ ਇੱਕ ਸਫਲ ਕਾਰੋਬਾਰੀ ਔਰ ਉਸ ਤੋਂ ਪਹਿਲਾਂ ਉਹਨਾਂ ਦੀ ਆਪਣੀ ਟਰੱਕਿੰਗ ਕੰਪਨੀ ਰਹੀ ਹੈ ਇੰਡੀਆਨਾ ਤੋਂ ਇੱਧਰ ਆਏ ਨੇ ਵਰਜੀਨੀਆ ਜਿੱਥੇ ਕਿ ਪਵਨਦੀਪ ਸਿੰਘ ਆਲਰੇਡੀ ਆਪਣੀ ਸਕਸੈਸਫੁਲੀ ਜਿਹੜੀ ਹੈ ਟਰੱਕਿੰਗ ਕੰਪਨੀ ਰਨ ਕਰਦੇ ਨੇ ਸੋ ਇੰਡੀਆਨਾ 'ਚ ਵੀ ਇਹਨਾਂ ਨੇ ਜਿੱਥੇ ਵਰਕਸ਼ਾਪ ਔਰ ਰਿਪੇਅਰ ਔਰ ਜਿਹਦੇ 'ਚ ਬਾਕੀ ਸਹੂਲਤਾਂ ਕਿਉਂਕਿ ਇਸ ਵੇਲੇ ਇੱਕ ਵੱਡਾ ਹਿੱਸਾ ਸਿੱਖ ਨੌਜਵਾਨਾਂ ਦਾ ਔਰ ਕਾਰੋਬਾਰ ਦੇ ਐਂਗਲ ਤੋਂ ਅਸੀਂ ਦੇਖੀਏ ਤਾਂ ਮੈਂ ਤਾਂ ਕਈ ਵਾਰ ਜੋਕਿੰਗਲੀ ਕਹਿੰਦਾ ਵੀ ਸਾਡੇ ਹੱਥਾਂ 'ਚ ਵੀ ਲੋਹੇ ਦੇ ਕੜੇ ਨੇ ਕਿਰਪਾਨ ਵੀ ਲੋਹੇ ਦੀ ਹੈ ਅੰਮ੍ਰਿਤ ਛਕਾਉਣ ਵਾਲਾ ਬਾਟਾ ਵੀ ਸਰਬ ਲੋਹ ਦਾ ਤੇ ਸਾਨੂੰ ਲੋਹਾ ਜ਼ਿਆਦਾ ਰਾਸ ਹੁੰਦਾ ਔਰ ਇਹੀ ਕਾਰਨ ਹੈ ਕਿ ਬਈ ਦੂਸਰੀ ਇੰਡੀਪੈਂਡੈਂਸ ਹੈ ਇੱਕ ਪਾਸੇ ਘੋੜ ਸਵਾਰ ਹੋਣਾ ਸਭ ਤੋਂ ਫਖਰ ਸੀ ਕੋਈ ਕਿਸੇ ਦੀ ਮੁਤਾਜੀ ਨਹੀਂ ਇਸ ਲਈ ਉਹ ਟਰੱਕ ਹੋਏ ਜਾਂ ਟੈਕਸੀ ਹੋਏ ਉਹਦੇ 'ਚ ਆਪਣਾ ਮਾਸਟਰ ਬੰਦਾ ਆਪ ਹੁੰਦਾ ਹੈ ਉਹ ਕਿਸੇ ਦੀ ਕੋਈ ਡਰ ਭੈ ਥੱਲੇ ਨਹੀਂ ਹੁੰਦਾ ਸੋ ਇਹ ਵੀ ਇੱਕ ਰੀਜ਼ਨ ਹੈ ਔਰ ਮੈਂ ਕਈ ਵਾਰ ਦੇਖਦਾ ਵੀ
ਈਵਨ ਚੰਗੇ ਇੰਜੀਨੀਅਰ ਔਰ ਦੂਜੇ ਕਰਨ ਵਾਲੇ ਵੀ ਉਹ ਜਦੋਂ ਟਰੱਕ ਤੇ ਚੜ੍ਹਦੇ ਨੇ, ਟਰੱਕ ਓਨਰ ਹੋ ਕੇ ਉਹ ਜ਼ਿਆਦਾ ਕੰਫਰਟੇਬਲ ਮਹਿਸੂਸ ਕਰਦੇ ਨੇ। ਉਹ ਕਹਿੰਦੇ ਜੀ ਉਤਲੀਆਂ ਸਾਬੀਆਂ ਸੂਬੀਆਂ ਨੂੰ ਕੀ ਉੱਥੇ ਤੁਸੀਂ ਬੱਸਾਂ ਲਈ ਕੰਮ ਕਰੋ, ਇੱਥੇ ਅਸੀਂ ਆਪਣੇ ਆਪ ਲਈ ਕਰਦੇ ਹਾਂ, ਜਿੰਨਾ ਕਰ ਲਈਏ ਉਨਾ ਹੀ ਠੀਕ ਹੈ। ਸੋ ਬਹੁਤ ਸਾਰੇ ਇਸ ਫੀਲਡ ਦੇ ਵਿੱਚ ਸਾਡੇ ਵੀਰਾਂ ਭੈਣਾਂ ਨੇ ਕਾਮਯਾਬੀ ਹਾਸਲ ਕੀਤੀ ਹੈ। ਸੋ ਜ਼ਾਹਰ ਹੈ ਕਿ ਜਦੋਂ ਤੁਸੀਂ ਟਰੱਕਿੰਗ ਬਿਜ਼ਨਸ 'ਚੋਂ ਟਰੱਕ ਓਨਰ ਹੋ, ਫਿਰ ਉਹਦੇ ਨਾਲ ਜੁੜੇ ਹੋਏ ਸਾਰੇ ਪਾਰਟ, ਈਵਨ ਇੰਡੀਅਨ ਕੰਟੈਕਸਟ ਵੀ ਇੱਕ ਪਾਸੇ ਜਿੱਥੇ ਜਦੋਂ ਅੰਗਰੇਜ਼ਾਂ ਦੇ ਜ਼ਮਾਨੇ 'ਚ ਕਲਕੱਤਾ ਰਾਜਧਾਨੀ ਰਹੀ ਲੰਬਾ ਵਕਤ, ਤੇ ਪਹਿਲੇ ਸਿੱਖ ਕਲਕੱਤੇ ਗਏ, ਉੱਥੇ ਉਹੀ ਪੰਜਾਬ ਤੋਂ ਵੀ ਅੱਜ ਵੀ ਜਦੋਂ ਲੰਬੇ ਰੂਟ ਤੇ ਟਰੱਕਾਂ ਦੀ ਗੱਲ ਹੁੰਦੀ ਹੈ ਤੇ ਉਹ ਚੜ ਜਾਂਦੇ ਨੇ ਉੱਥੋਂ ਰੋਪੜ ਤੋਂ ਤੇ ਜਾ ਕਲਕੱਤੇ ਸਿਰਾ ਕੱਢਦੇ ਨੇ। ਇਸੇ ਤਰ੍ਹਾਂ ਜਿਹੜੇ ਟੈਕਸੀ ਡਰਾਈਵਰ ਵੀ ਕਲਕੱਤਾ 'ਚ, ਹੁਣ ਤਾਂ ਚਲੋ ਦੂਸਰੀ ਬਿਜ਼ਨੈਸਿਸ 'ਚ ਵੀ ਆ ਗਏ, ਹੁਣ ਤੱਕ ਵੀ ਇਹ ਅਕਸਰ ਬੰਗਾਲ ਦੇ ਵਿੱਚ ਕਿਹਾ ਜਾਂਦਾ ਹੈ ਕਿ ਵੀ ਜੇ ਅੱਧੀ ਰਾਤ ਨੂੰ ਕੋਈ ਬੰਗਾਲਨ ਬੀਬੀ ਉਹਨੇ ਟੈਕਸੀ ਲੈਣੀ ਆ, ਉਹ ਆਪਣੇ ਬੰਗਾਲੀ ਤੇ ਟਰਸਟ ਨਹੀਂ ਕਰਦੀ, ਉਹ ਸਿੱਖ ਟੈਕਸੀ ਡਰਾਈਵਰ ਲੱਭਦੀ ਹੈ। ਇਸ ਕਿਸਮ ਦਾ ਰੈਪੂਟੇਸ਼ਨ ਵੀ ਉਹਨਾਂ ਨੇ ਉੱਥੇ ਬਿਲਡ ਕੀਤਾ ਹੈ। ਸੋ ਉਹਦੇ ਨਾਲ ਫਿਰ ਇਹ ਵੀ ਹੈ, ਤੁਸੀਂ ਭਾਰਤ 'ਚ ਦੇਖੋਗੇ ਕਿ ਜਿਹੜੀਆਂ ਦੂਸਰੀਆਂ ਸਟੇਟਾਂ ਜਾਂ ਦੂਸਰਿਆਂ 'ਚ ਵੀ ਨੇ ਸਪੇਅਰ ਪਾਰਟਸ ਦੀਆਂ ਦੁਕਾਨਾਂ, ਕਿਉਂਕਿ ਜੇ ਟਰੱਕਿੰਗ ਔਰ ਉਹ ਸਾਰੀ ਟਰਾਂਸਪੋਰਟ ਦਾ ਕੰਮ ਹੈ, ਫਿਰ ਸਪੇਅਰ ਪਾਰਟਸ ਉਸ ਦੇ ਵਿੱਚ ਵੀ ਉਹਨਾਂ ਨੇ ਆਪਣੀ ਥਾਂ ਬਣਾਈ। ਫਿਰ ਜ਼ਾਹਰ ਹੈ ਰਿਪੇਅਰ ਮਕੈਨਿਕ, ਸਾਡੇ ਤਾਂ ਆਪਣੇ ਮਕੈਨਿਕ ਆਪ ਹੀ ਹੁੰਦੇ ਨੇ, ਇੱਕ ਅੱਧੀ ਵਾਰੀ ਟਰੈਕਟਰ ਮਿਸਤਰੀ ਨੂੰ ਦਿਖਾਉਂਦੇ ਨੇ, ਫਿਰ ਤਾਂ ਆਮ ਕਿਸਾਨ ਵੀ ਟਰੈਕਟਰ ਖੋਲ ਕੇ ਬਹਿ ਜਾਂਦਾ। ਸੋ ਇਹ ਵੀਰ ਪਵਨਦੀਪ ਸਿੰਘ, ਜਸਦੀਪ ਸਿੰਘ ਹੋਰਾਂ ਨੇ ਸਾਂਝਾ ਵੈਂਚਰ ਸ਼ੋਅ ਕੀਤਾ ਔਰ ਆਲਰੇਡੀ ਜਿਹੜਾ ਇਸ ਨੂੰ ਫਰਦਰ ਬਿਲਡ ਕਰ ਰਹੇ ਨੇ ਔਰ ਬਹੁਤ ਜਲਦੀ ਸਾਰੀਆਂ ਹੋਰ ਡਿਟੇਲਸ ਵੀ ਜਿਹੜੀਆਂ ਐਡ ਦੇ ਰੂਪ ਦੇ ਵਿੱਚ ਆਉਣਗੀਆਂ ਸਾਹਮਣੇ। ਸੋ ਅਸੀਂ ਜਿੱਥੇ ਉਹਨਾਂ ਦੇ ਇਸ ਨਵੇਂ ਵੈਂਚਰ ਦੀ ਜਿਹੜੀ ਹੈ ਉਸ ਦੀ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਉੱਥੇ, ਕਿਉਂਕਿ ਸਾਡੇ ਨਾਲ ਵੀ ਜੁੜੇ ਹੋਏ ਜਿਹੜੇ ਵੀਰ ਭੈਣਾਂ ਨੇ, ਅਸੀਂ ਸਮਝਦੇ ਹਾਂ, ਹਾਲਾਂ ਅਸੀਂ ਕੋਈ ਇਸ ਕਿਸਮ ਦੀ ਕਾਲ ਤੇ ਨਹੀਂ ਕਦੇ ਦਿੱਤੀ ਕਿ ਭਾਈ ਇੱਕ ਖਾਸ ਤਬਕੇ ਦੇ ਕਾਰੋਬਾਰਾਂ ਦਾ ਬਾਈਕਾਟ ਕਰੋ, ਕਿਉਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਇਹ ਕਹਿਣਾ ਹੋਏ ਕਿ ਉੱਥੇ ਸ਼ਿਵ ਸੈਨਾ, RSS, ਬਜਰੰਗ ਦਲ, ਦੂਜੇ ਤੀਜੇ, ਉਹਨਾਂ ਸਾਰਿਆਂ ਦੀ ਮੈਕਸਿਮਮ ਫੰਡਿੰਗ ਇੱਥੇ ਬੈਠੇ ਉਹ ਵੱਡੇ ਵੱਡੇ ਵਪਾਰੀ ਕਰਦੇ ਨੇ, ਜਿਨ੍ਹਾਂ ਤੋਂ ਅਸੀਂ ਜਿਹੜਾ ਉਹ ਲੱਖਾਂ ਡਾਲਰ ਜਿਨ੍ਹਾਂ ਨੂੰ ਅਸੀਂ ਵਟਾਉਂਦੇ, ਤੇ ਘੱਟੋ ਘੱਟ ਇੰਨਾ ਪਾਰਟ ਜ਼ਰੂਰ ਰੱਖੀਏ ਕਿ ਜਿੱਥੇ ਸਾਡੇ ਆਪਣੇ ਕਾਰੋਬਾਰੀ ਲੋਕ ਨੇ ਜਿਸ ਫੀਲਡ 'ਚ ਨੇ ਉਹਨਾਂ ਨੂੰ ਦੇ ਨਾਲ ਅਸੀਂ ਜੁੜੀਏ। ਕਿਉਂਕਿ ਇੱਕ ਤਾਂ ਇਹਦੇ ਨਾਲ ਇਹ ਹੈ ਕਿ ਵੀ ਹਰ ਸਿੱਖ ਜਿਹੜਾ ਵੀ ਭਾਵੇਂ ਕਮਜ਼ੋਰ ਵੀ ਹੋਏ ਕਿਸੇ ਪੱਖੋਂ, ਲੇਕਿਨ ਉਹ ਜਾ ਕੇ ਗੁਰਦੁਆਰੇ ਤਾਂ ਡਾਲਰ ਮੱਥਾ ਟੇਕਦਾ ਹੈ, ਉਸ ਨੇ ਜੇ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਗਾ, ਕੱਲ ਨੂੰ ਉਹ ਵੀ ਕੌਮ ਦਾ ਸਰਮਾਇਆ ਨੇ। ਸੋ ਅਸੀਂ ਸਮਝਦੇ ਹਾਂ ਵੀ ਸਾਨੂੰ ਇਹ ਐਨਕਰੇਜ ਕਰਨਾ ਚਾਹੀਦਾ ਹੈ ਆਪਣੇ ਲੋਕਾਂ ਦੀਆਂ ਬਿਜ਼ਨੈਸਿਸ ਨੂੰ। ਜਿਵੇਂ ਇੱਥੇ ਤੁਸੀਂ ਯਹੂਦੀਆਂ ਦਾ ਨੈਟਵਰਕ ਦੇਖੋ ਕਿ ਕਿਸ ਹੱਦ ਤੱਕ ਔਰ ਕਿਵੇਂ ਇੱਕ ਦੂਜੇ ਨੂੰ ਖੜਾ ਵੀ ਕਰਦੇ ਨੇ ਔਰ ਕਿਵੇਂ ਉਹਨਾਂ ਨੇ ਇੱਕ ਪੂਰੀ ਆਪਣੇ ਆਲੇ ਦੁਆਲੇ ਇੱਕ ਜਾਲ ਬੁਣਿਆ ਹੁੰਦਾ ਜਿਹਦੇ ਨੇੜੇ ਕੋਈ ਲੱਗ ਨਹੀਂ ਸਕਦਾ। ਉਹ ਇੰਨੇ ਜ਼ਿਆਦਾ ਉਹਨਾਂ ਦੇ ਆਪਣੇ ਵੈਸਟਡ ਇੰਟਰਸਟ ਉਹਦੇ ਜੁੜੇ ਹੁੰਦੇ ਨੇ। ਅਸੀਂ ਸੁਭਾਅ ਕਰਕੇ ਓਪਨ ਲੋਕ ਆ, ਇਹਨਾਂ ਗੱਲਾਂ ਦੀ ਬਹੁਤੀ ਪਰਵਾਹ ਨਹੀਂ ਕਰਦੇ, ਪਰ ਮੈਂ ਸਮਝਦਾ ਵੀ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਣੇ ਲੋਕਾਂ ਨੂੰ ਜਿਹੜਾ ਉਹ ਕਾਰੋਬਾਰ ਦੇ ਵਿੱਚ ਵੀ, ਨੌਕਰੀ 'ਚ ਵੀ। ਮੈਨੂੰ ਯਾਦ ਹੈ ਸਾਡੇ ਪਿਤਾ ਜੀ ਇਹ ਕਹਿੰਦੇ ਸੀ ਵੀ ਕਿਸੇ ਨੂੰ ਵੈਸੇ ਪੈਸੇ ਦੇਣ ਦੀ ਲੋੜ ਨਹੀਂ, ਜਿਹੜਾ ਕੋਈ ਲੋੜਵੰਦ ਹੈ ਉਹਨੂੰ ਇਹਦੇ ਯੋਗ ਬਣਾਓ। ਲਫ਼ਜ਼ ਇਸਤੇਮਾਲ ਕਰਦੇ ਸੀ ਬਰਸਰੇ ਰੁਜ਼ਗਾਰ, ਕਿ ਉਹ ਬੰਦਾ ਆਪਣਾ ਰੁਜ਼ਗਾਰ ਕਰਨ ਦੇ ਕਾਬਿਲ ਹੋਏ ਤਾਂ ਕਿ ਉਹ ਆਪਣਾ ਪਰਿਵਾਰ ਪਾਲ ਸਕੇ। ਤੇ ਜੇ ਉਹਨੂੰ ਤੁਸੀਂ ਜਿਹੜਾ ਉਹ ਖੈਰਾਤ ਦੇ ਉੱਤੇ ਰੱਖੋਗੇ ਤੇ ਫਿਰ ਅਲਟੀਮੇਟਲੀ ਉਹਦੇ 'ਚ ਇੱਕ ਅਹਿਸਾਸੇ ਕਮਤਰੀ ਹੋਏਗਾ, ਇੱਕ ਘਟੀਆਪਨ ਦਾ ਅਹਿਸਾਸ ਹੋਏਗਾ ਔਰ ਹਮੇਸ਼ਾ ਉਹ ਮੰਗਤ ਹੀ ਰਹੇਗਾ। ਅੱਜ ਤੁਹਾਡੇ ਕੋਲੋਂ ਹੈ, ਕੱਲ ਨੂੰ ਦੂਜੇ ਕੋਲੋਂ ਹੈ। ਉਹਨੂੰ ਉਸ ਪਾਰਟ 'ਚ ਮਦਦ ਕਰੋ ਕਿ ਉਹ ਆਪਣਾ ਰਿਜ਼ਕ ਆਪ ਕਮਾਉਣ ਦੇ ਕਾਬਿਲ ਹੋਏ। ਸੋ ਮੈਂ ਸਮਝਦਾ ਵੀ ਜਿਹੜੇ ਸਾਡੇ ਸਫਲ ਕਾਰੋਬਾਰੀ ਵੀ ਨੇ ਉਹਨਾਂ ਨੂੰ ਵੀ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਆਪਣੇ ਬੱਚੇ ਬੱਚੀਆਂ ਨੂੰ ਉਹਨਾਂ ਕਾਰੋਬਾਰਾਂ ਦੇ ਵਿੱਚ ਰੱਖਣ, ਉਹਨਾਂ ਨੂੰ ਇਨਕਰੇਜ ਕਰਨ, ਤਾਂ ਕਿ ਇਹ ਅਲਟੀਮੇਟਲੀ ਸਾਡਾ ਇੱਕ ਵੱਡਾ ਸਰਮਾਇਆ। ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਵੀ ਇੱਕ ਪਾਸੇ ਤਾਂ ਸਾਡਾ ਲੱਖ ਤੋਂ 2 ਲੱਖ ਬੱਚਾ ਬੱਚੀ ਐਵਰੇਜ ਜੇ ਉੱਥੋਂ ਨਿਕਲ ਰਿਹਾ ਤੇ ਬੜੀ ਵੱਡੀ ਗਿਣਤੀ 'ਚ ਐਕਸੋਡਸ ਹੋ ਰਿਹਾ। ਦੂਸਰੇ ਪਾਸੇ ਇਕਨੋਮਿਕਲ ਇਕੱਲਾ ਇਹ ਬ੍ਰੇਨ ਡਰੇਨ ਨਹੀਂ ਹੋ ਰਿਹਾ ਜਾਂ ਫਿਜ਼ੀਕਲੀ ਸਾਡਾ ਉੱਥੇ ਨੰਬਰ ਨਹੀਂ ਘਟ ਰਿਹਾ, ਇਕਨੋਮਿਕਲੀ ਜਿਹੜਾ ਇੱਥੇ ਕਾਲਜਾਂ ਸਕੂਲਾਂ 'ਚ ਦਾਖਲੇ ਲੈਣ ਲਈ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ UK ਉਹ 50-50 ਲੱਖ ਰੁਪਈਆ ਉੱਥੋਂ ਦਾ ਜਿਹੜਾ ਉਹਨਾਂ ਨੇ ਮੁੱਢਲੀਆਂ ਫੀਸਾਂ ਦੇ ਲਈ ਉਹ ਜ਼ਮੀਨ ਵੀ ਵੇਚੀ ਹੁੰਦੀ ਹੈ ਜਾਂ ਗਹਿਣੇ ਪਾਈ ਹੁੰਦੀ ਹੈ।
ਸੋ ਇਕਨੋਮਿਕਲ ਫੈਕਟਰ ਵੀ ਡਰੇਨ ਆਊਟ ਕਰਦਾ ਹੈ ਉਹਨਾਂ ਨੂੰ, ਤੇ ਇੱਥੇ ਘੱਟੋ ਘੱਟ ਜਿਹੜੇ ਐਸਟੈਬਲਿਸ਼ ਲੋਕ ਨੇ ਉਹਨਾਂ ਨੂੰ ਉਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ, ਉਹਨਾਂ ਦੀ ਇਸ ਪੱਖੋਂ ਵੀ, ਤਾਂ ਕਿ ਉਹ ਜ਼ਲੀਲ ਨਾ ਹੋਣ। ਜਿਵੇਂ ਬਹੁਤ ਸਾਰੀਆਂ ਕਹਾਣੀਆਂ ਜਿਹਨੂੰ ਫਿਰ ਹਿੰਦੂ ਤੋਂ ਵੀ ਮੀਡੀਆ ਖਾਸ ਤੌਰ ਤੇ ਬੱਚਿਆਂ ਦੇ ਮਾਮਲੇ ਨੂੰ ਲੈ ਕੇ ਉਹ ਇਸ ਹੱਦ ਤੱਕ ਜਾ ਕੇ, ਕਿਉਂਕਿ ਉਹਨਾਂ ਨੂੰ ਬਾਹਰ ਡਾਇਸਪੋਰਾ ਸਿੱਖ ਬਹੁਤ ਚੁੱਭਦੇ ਨੇ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਇਹੀ ਨੇ ਜਿਨ੍ਹਾਂ ਨੇ ਖਾਲਿਸਤਾਨ ਦੀ ਆਵਾਜ਼ ਨੂੰ ਵੀ ਜਿਉਂਦਾ ਰੱਖਿਆ ਹੋਇਆ, ਇਹੀ ਨੇ ਜਿਨ੍ਹਾਂ ਨੇ 7 ਸਾਲ ਜਿਸ ਦੀ ਧੌਣ ਦੇ ਵਿੱਚ ਸਰੀਆ ਫਸਿਆ ਹੋਇਆ ਸੀ ਮੋਦੀ ਦੇ, ਫਾਰਮਰ ਮੂਵਮੈਂਟ ਦੀ ਜਿਹੜੀ ਬੈਕਬੋਨ ਸੀ ਉਹ ਡਾਇਸਪੋਰਾ ਸਿੱਖਾਂ ਦੀ ਸਪੋਰਟ ਸੀ, ਔਰ ਉਹਨਾਂ ਨੇ ਉਸ ਸਰੀਏ ਨੂੰ ਕੱਢਿਆ ਬਾਹਰ। ਔਰ ਉਹ ਤਾਂ ਹਰ ਓਪਰਚੁਨਿਟੀ ਲੱਭਦੇ ਨੇ ਬਾਹਰਲੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ। ਹੁਣ ਕੈਨੇਡਾ ਦੇ ਵਿੱਚ ਜੇ ਟਰੱਕਰਸ ਨੇ ਓਟਵਾ ਦੇ ਵਿੱਚ ਆ ਕੇ ਆਪਣਾ ਪ੍ਰੋਟੈਸਟ ਉਸ ਲੈਵਲ ਤੱਕ ਲਗਾਏ ਨੇ, ਜਿਹੜਾ ਇਸ ਵੇਲੇ ਹੁਣ ਜ਼ਿਆਦਾ ਕ੍ਰਿਟਿਸਿਜ਼ਮ ਹੋ ਰਿਹਾ, ਔਰ ਕਿਸੇ ਵੇਲੇ ਵੀ ਕ੍ਰੈਕਡਾਊਨ ਦੀ ਲਾਈਨ ਵੀ ਹੈ। ਹਾਲਾਂ ਫੌਜ ਸੱਦਣ ਨੂੰ ਤਾਂ ਜਿਹੜਾ ਉਸ ਨੇ ਇਨਕਾਰ ਕੀਤਾ ਹੈ ਜਸਟਿਨ ਟਰੂਡੋ ਨੇ, ਲੇਕਿਨ ਇਹਦੀ ਕੋਈ ਸ਼ੱਕ ਨਹੀਂ ਹੈ ਕਿ ਕੋਰਟ ਨੇ ਵੀ ਆਰਡਰ ਕੀਤਾ ਹੈ ਕਿ ਵੀ ਕੱਲਾ ਇਹ ਠੀਕ ਹੈ ਵੀ ਉੱਥੇ ਸ਼ੁਰੂ ਦੇ ਵਿੱਚ ਥੋੜਾ ਬਹੁਤ ਉਹਨਾਂ ਨੇ ਕੁਝ ਜਿਹੜੇ ਮੋਨੂਮੈਂਟ ਸੀ ਉਹਨੂੰ ਡਿਸਟਰੋਏ ਕੀਤਾ ਜਾਂ ਹੋਰ ਕੁਝ ਇਸ ਕਿਸਮ ਦੀਆਂ ਬੇਹੂਦਾ ਹਰਕਤਾਂ ਕੀਤੀਆਂ, ਪਰ ਜਿਵੇਂ ਲਗਾਤਾਰ ਉਹ ਹੌਂਕਿੰਗ ਕਰ ਰਹੇ ਨੇ, ਫਿਰ ਉਹ ਲੋਕਾਂ ਨੇ, ਰੈਜ਼ੀਡੈਂਟਸ ਨੇ ਕਿਹਾ ਕਿ ਭਾਈ ਜੇ 5000 ਤੋਂ 10,000 ਟਰੱਕ ਖੜਾ ਹੈ ਤਾਂ ਉਹਨਾਂ ਦੇ ਹਾਰਨ ਲਗਾਤਾਰ ਵੱਜ ਰਹੇ ਨੇ, ਤੇ ਉੱਥੇ ਬਿਮਾਰ ਜਿਹੜਾ ਉਹ ਵੀ ਡਿਸਟਰਬ ਹੋ ਰਿਹਾ, ਪੜਨ ਵਾਲਾ ਵੀ ਡਿਸਟਰਬ ਹੋ ਰਿਹਾ, ਵੈਸੇ ਵੀ ਨੌਇਸੈਂਸ ਹੈ। ਉਹ ਕੋਰਟ ਨੇ ਇਹਦੇ ਤੇ ਕੋਈ ਆਰਡਰ ਕੱਢਿਆ। ਹਾਲਾਂਕਿ ਉਸ ਸਾਰੇ ਦੇ ਪ੍ਰੋਟੈਸਟ ਦੇ ਵਿੱਚ 1% ਵੀ ਸਿੱਖ ਨਹੀਂ ਹੋਣਗੇ, ਗਿਣਤੀ ਦੇ ਬੇਸ਼ੱਕ ਉਸ ਤੋਂ ਵੀ ਘੱਟ, ਲੇਕਿਨ ਤੁਸੀਂ ਦੇਖੋ ਵੀ ਉਹਨਾਂ ਨੂੰ ਕਿੰਨੀ ਤਕਲੀਫ ਹੈ ਡਾਇਸਪੋਰਾ ਸਿੱਖਾਂ ਦੀ, ਕਿ ਉੱਥੋਂ ਦੇ ਮੀਡੀਆ ਨੇ ਔਰ ਵੱਡੇ ਵੱਡੇ ਜਿਹੜੇ ਉਹ ਦਿੱਲੀ 'ਚ ਰਿਪਬਲਿਕ ਟੀਵੀ ਤੇ ਉਹ ਅੰਜਨਾ ਤੇ ਉਹ ਗੋਸਵਾਮੀ ਤੇ ਦੂਜੇ, ਉਹਨਾਂ ਨੇ ਇਸ ਸਾਰੇ ਨੂੰ ਲੈ ਕੇ, ਕਿਉਂਕਿ ਉਹਨਾਂ ਨੂੰ ਚੁਭਿਆ ਕਿ ਡਾਇਸਪੋਰਾ ਸਿੱਖਾਂ ਨੇ ਫਾਰਮਰਸ ਪ੍ਰੋਟੈਸਟ ਦੀ ਜਿਹੜੀ ਹੈ ਹਮਾਇਤ ਕੀਤੀ। ਜਸਟਿਨ ਟਰੂਡੋ ਵੀ, ਕਿਉਂਕਿ ਪੋਲੀਟੀਕਲ ਮਸਲਾ ਹੈ, ਉਸਨੇ ਵੀ ਹੱਕ 'ਚ ਬਿਆਨ ਦਿੱਤਾ, ਔਰ ਉਹ ਉਹਨਾਂ ਨੇ ਕਿਹਾ ਕਿ ਜੀ ਨਾਓ ਜਸਟਿਨ ਟਰੂਡੋ ਇਜ਼ ਗੈਟਿੰਗ ਦਾ ਟੇਸਟ ਆਫ ਹਿਜ਼ ਓਨ ਮੈਡੀਸਨ। ਸੋ ਜੇ ਉਹਨਾਂ ਨੂੰ ਦੁਸ਼ਮਣ ਨੂੰ ਪਤਾ ਹੈ ਕਿ ਵੀ ਡਾਇਸਪੋਰਾ ਕਿੱਡੀ ਵੱਡੀ ਤਾਕਤ ਹੈ, ਤੇ ਫਿਰ ਸਾਨੂੰ ਵੀ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਡਾਇਸਪੋਰਾ 'ਚ ਜਿਹੜੇ ਸਾਡੇ ਕਾਰੋਬਾਰੀ ਨੇ, ਕੱਲੀ ਮੈਂ ਟਰੱਕਿੰਗ ਬਿਜ਼ਨਸ ਦੇ ਹਵਾਲੇ ਨਾਲ ਹੀ ਨਹੀਂ ਗੱਲ ਕਰ ਰਿਹਾ, ਜਦੋਂ ਤੁਸੀਂ ਸ਼ਾਪਿੰਗ ਲਈ ਜਾਂਦੇ ਹੋ, ਬਜਾਏ ਕਿ ਤੁਸੀਂ ਉਹਨਾਂ ਕੋਈ ਪਟੇਲਾਂ ਤੇ ਕੋਈ ਉਹ ਦੂਜਿਆਂ ਦੇ ਜਿਹੜੇ ਨੇ ਉਹਨਾਂ ਦੇ ਖਜ਼ਾਨੇ ਭਰੋ, ਜਿਹੜੇ ਉੱਥੇ ਫਿਰ ਅਡਵਾਨੀ ਔਰ ਅਡਾਨੀ ਤੇ ਉਹਨਾਂ ਦੇ ਹੀ ਅਗਲੇ ਰਿਸ਼ਤੇਦਾਰ ਨੇ ਉੱਥੇ ਹੀ ਜਾਂਦੇ ਨੇ ਇਹਨਾਂ ਦੀ। ਔਰ ਜੇ ਕੱਲ ਨੂੰ ਜੋ ਉੱਥੇ ਹਾਲਾਤ ਬਣੇ ਹੋਏ ਨੇ ਔਰ ਜੋ ਕੁਝ ਅਸੀਂ ਦੇਖ ਰਹੇ ਹਾਂ ਕਿ ਭਾਈ ਜੇ ਅਸੀਂ, ਔਰ ਇੱਕ ਫੀਲਡ ਨਹੀਂ ਹੈ ਸਾਰਿਆਂ ਦੇ ਵਿੱਚ, ਇੱਥੇ ਇਹਨਾਂ ਦੀ ਮੋਨੋਪੋਲੀ ਇਹਨਾਂ ਨੇ ਬਣਾਈ ਹੋਈ ਹੈ, ਪਰ ਜੇ ਅਸੀਂ ਆਪਣੇ, ਔਰ ਉਹਦੇ ਨਾਲ ਮੈਂ ਇਕੱਲਾ ਇਹੀ ਨਹੀਂ ਕਹਿੰਦਾ, ਪਾਕਿਸਤਾਨੀ ਨੇ, ਬੰਗਲਾਦੇਸ਼ੀ ਨੇ, ਅਫਗਾਨ ਨੇ, ਤੁਸੀਂ ਉਹਨਾਂ ਦੇ ਨਾਲ ਡੀਲ ਕਰੋ, ਉਹਨਾਂ ਨੂੰ ਤੁਸੀਂ ਜਿਹੜਾ ਉਹ ਕਾਰੋਬਾਰੀ ਤੌਰ ਦੇ ਉੱਤੇ ਦਿਓ ਜਿਹਦੇ 'ਚ ਤੁਹਾਨੂੰ ਲੱਗਦਾ ਹੈ ਕਿ ਭਾਈ ਬੈਟਰ ਤੁਸੀਂ ਚੀਜ਼ ਲੈ ਸਕਦੇ ਹੋ। ਲੇਕਿਨ ਇਸ ਪਾਰਟ ਦਾ ਜ਼ਰੂਰ ਧਿਆਨ, ਇਹ ਇੱਕ ਬਹੁਤ ਜਿਹੜੀ ਮੈਂ ਗੱਲ ਕਹਿ ਰਿਹਾ, ਸ਼ਾਇਦ ਕਿਸੇ ਵੇਲੇ ਇਸ ਤੇ ਮੈਂ ਇੱਕ ਅੱਡ ਸੈਗਮੈਂਟ ਵੀ ਕਰਾਂ, ਬਹੁਤ ਸ਼ੁਰੂ 'ਚ ਅਸੀਂ ਇਸ ਤੇ ਗੱਲ ਕੀਤੀ ਸੀ। ਇਹ ਹਲਕੀ ਗੱਲ ਨਹੀਂ ਹੈ ਕਿ ਭਾਈ ਅਸੀਂ ਕੋਈ ਨਫ਼ਰਤ ਦਾ ਇਜ਼ਹਾਰ ਕਰ ਰਹੇ ਹਾਂ, ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਜਦੋਂ ਵੀ ਕੋਈ ਠੀਕ ਕਾਜ਼ ਆਉਂਦਾ ਹੈ ਉਸ ਦੇ ਵਿੱਚ ਕਿੰਨੇ ਲੋਕ, ਅਲਟੀਮੇਟਲੀ ਆਪਣੀ ਲੜਾਈ ਤੁਹਾਨੂੰ ਖੁਦ ਹੀ ਲੜਨੀ ਪੈਣੀ ਹੈ। ਜਦੋਂ ਅਸੀਂ ਕੋਈ ਆਸਰਾ ਤੱਕਦੇ ਹਾਂ ਦੁੱਖ ਸੁੱਖ ਵੇਲੇ, ਆਪਣੇ ਗੁਰਦੁਆਰਿਆਂ ਵੱਲ ਹੀ ਦੇਖਦੇ ਹਾਂ, ਆਪਣੇ ਲੋਕਾਂ ਵੱਲ ਹੀ ਦੇਖਦੇ ਹਾਂ, ਆਪਣੀਆਂ ਆਰਗੇਨਾਈਜੇਸ਼ਨਸ ਹੀ ਸਾਡੀਆਂ ਦੂਸਰਿਆਂ ਦੀ ਮਦਦ ਤੇ ਵੀ ਜਾਂਦੀਆਂ ਨੇ, ਪਰ ਇਹ ਨਾ ਹੋਏ ਵੀ ਅਸੀਂ ਦੂਸਰਿਆਂ ਨੂੰ ਲੁਟਾਉਂਦੇ ਆਪਣਾ ਝੁੱਗਾ ਚੌੜ ਤਾਂ ਅਸੀਂ ਕਰਦੇ ਹੀ ਹਾਂ, ਲੇਕਿਨ ਜਦੋਂ ਸਾਡੇ ਆਪਣੇ ਹਿੱਤ ਨੇ ਤੇ ਫਿਰ ਸਾਨੂੰ ਇਹ ਦੇਖਣਾ ਹੋਏਗਾ ਵੀ ਅਸੀਂ ਐਜ਼ ਏ ਕਮਿਊਨਿਟੀ ਇਕਨੋਮਿਕਲੀ ਸਟਰੋਂਗ ਹੋਈਏ, ਐਕੈਡੈਮਿਕਲੀ ਵੀ। ਮੈਂ ਪਿਛਲੇ ਦਿਨਾਂ 'ਚ ਵਰਜੀਨੀਆ 'ਚ ਆਪਣੇ ਵੀਰ ਬੈਠੇ ਸੀ, ਮੈਂ ਕਿਹਾ ਕਿ ਵੀ ਅਸੀਂ ਅਮਰੀਕਾ ਦੇ ਵਿੱਚ ਇੱਕ ਚੰਗਾ ਬੋਰਡਿੰਗ ਲੌਜਿੰਗ ਵਾਲਾ ਇੱਕ ਬੋਰਡਿੰਗ ਖਾਲਸਾ ਸਕੂਲ ਨਹੀਂ ਐਸਟੈਬਲਿਸ਼ ਕਰ ਸਕੇ। ਅਸੀਂ ਸ਼ਿਕਾਇਤ ਕਰਦੇ ਹਾਂ ਜੀ ਉੱਥੇ ਪੜ੍ਹਾਈ ਕੀ ਹੈ, ਉੱਥੇ ਸਿਲੇਬਸ ਕੀ ਪੜ੍ਹਾਤਾ, ਹਿੰਦੂਤਵਾ ਕਰਾਤਾ। ਸਾਡੇ ਇੱਥੇ ਜਿਹੜੇ ਜੰਮੇ ਪਲੇ ਬੱਚੇ ਨੇ ਉਹਨਾਂ ਨੂੰ ਅਸੀਂ ਕਿਉਂ ਨਹੀਂ ਇਸ ਲੈਵਲ ਦੀ ਕੋਈ ਇੱਕ ਇੰਸਟੀਚਿਊਟ ਜਿਹਦੇ 'ਚ ਕਿ ਭਾਵੇਂ ਕੋਈ ਈਸਟ ਕੋਸਟ ਵੈਸਟ ਕੋਸਟ ਇੱਕ ਰੋਲ ਮਾਡਲ ਹੋਏ ਜਿੱਥੇ ਬੋਰਡਿੰਗ, ਹਾਲਾਂਕਿ ਸੈਕਰਾਮੈਂਟੋ 'ਚ ਇੱਕ ਖਾਲਸਾ ਸਕੂਲ ਉਹਨਾਂ ਨੇ ਬੱਸਿਸ ਵਗੈਰਾ ਨੇ ਦੂਜੇ, ਪਰ ਉਹ ਬੋਰਡਿੰਗ ਨਹੀਂ ਹੈ, ਜਿਹਦੇ 'ਚ ਇਹ ਹੋਏ। ਔਰ ਸਾਡਾ ਇਹ ਡ੍ਰੀਮ ਵੀ ਹੈ, ਜਦੋਂ ਹੁਣ ਈਵਨ ਨਨਕਾਣਾ ਸਾਹਿਬ 'ਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਗੱਲ ਤਾਂ ਤੁਰੀ ਹੋਈ ਹੈ, ਬਿਲਡਿੰਗ ਵੀ ਬਣ ਰਹੀ ਹੈ, ਜਾਂ
ਚਾਰ ਦੀਵਾਰੀ ਤੋਂ ਗੱਲ ਅੱਗੇ ਤੁਰੀ ਹੈ। ਜੀ ਸੋ ਡ੍ਰੀਮ ਇਹੀ ਹੈ, ਜੇ ਅਸੀਂ ਸਿੱਖੀ ਦਾ, ਖਾਲਸੇ ਦਾ ਚਿਜ਼ਲਡ ਥਾਟ ਦੇਖਣਾ ਹੈ ਕਿਤੇ, ਤੇ ਉਹ ਇੰਡੀਪੈਂਡੈਂਟ ਮਾਹੌਲ 'ਚ ਹੀ ਹੋਏਗਾ। ਜੋ ਉੱਥੋਂ ਦੇ ਭਾਰਤੀ ਕਬਜ਼ੇ ਵਾਲੇ ਪੰਜਾਬ ਜਾਂ ਇੰਡੀਆ ਦੇ ਵਿੱਚੋਂ ਜਿਸ ਕਿਸਮ ਦਾ ਸਿਲੇਬਸ ਸਕੂਲਾਂ ਦੇ ਵਿੱਚ ਜਾਂ ਜਿਸ ਸੁਸਾਇਟੀ 'ਚ ਉਹ ਰਹਿ ਰਹੇ ਨੇ, ਉਹ ਤਾਂ ਸਾਈਕੋਲੋਜੀਕਲ ਕੈਜੂਅਲਟੀ ਉਹਨਾਂ ਨੂੰ ਬਣਾ ਰਹੇ ਨੇ। ਜੀ ਸੋ ਜੇ ਨਨਕਾਣਾ ਸਾਹਿਬ ਸਾਡਾ ਯੂਨੀਵਰਸਿਟੀ ਵਾਲਾ ਜਿਹੜਾ ਡ੍ਰੀਮ ਪ੍ਰੋਜੈਕਟ ਹੈ, ਜਿਸ ਦੇ ਉੱਤੇ ਜ਼ਾਹਰ ਹੈ ਪਾਕਿਸਤਾਨ ਦੀ ਹਕੂਮਤ ਵੀ ਸੀਰੀਅਸ ਹੈ, ਉਹ ਹੁੰਦਾ ਕਾਮਯਾਬ, ਅੱਗੇ ਤੁਰਦਾ, ਫਿਰ ਦੁਨੀਆ ਭਰ ਚੋਂ ਡਾਇਸਪੋਰਾ ਸਿੱਖ ਜਿਹੜੇ ਨੇ ਉਹ ਆਪਣੇ ਬੱਚੇ ਬੱਚੀਆਂ ਨੂੰ ਉੱਥੇ ਭੇਜਣ। ਇੱਕ ਇੰਟਰਨੈਸ਼ਨਲ ਯੂਨੀਵਰਸਿਟੀ ਜਿਵੇਂ ਇੱਥੇ ਪੜ੍ਹਨ ਲਈ ਹਾਰਵਰਡ ਜਾਂ ਕੈਂਬਰਿਜ ਜਾਂ ਆਕਸਫੋਰਡ, ਉਹਨਾਂ ਯੂਨੀਵਰਸਿਟੀਆਂ 'ਚ ਜਾਂਦੇ ਨੇ। ਇਸ ਲੈਵਲ ਦੀ ਸਾਡੀ ਯੂਨੀਵਰਸਿਟੀ ਨਨਕਾਣਾ ਸਾਹਿਬ 'ਚ ਹੋਏ, ਪਰ ਘੱਟੋ ਘੱਟ ਇੱਥੋਂ ਦੇ ਲੈਵਲ ਤੇ ਅਸੀਂ ਸਾਡੀਆਂ ਆਪਣੀਆਂ ਇੰਸਟੀਚਿਊਟਸ ਹੋਣ। ਗੁਰਦੁਆਰੇ ਸਾਡੇ ਬਹੁਤ ਸੋਹਣੇ ਬਣ ਗਏ ਨੇ, ਬਹੁਤ ਬਣ ਗਏ ਨੇ, ਜਿੰਨੀ ਕੁ ਸਾਡੀ ਲੋੜ ਹੈ ਉਹ ਪੂਰੀ ਹੁੰਦੀ ਹੈ। ਹੁਣ ਨੈਕਸਟ ਸਟੈਪ ਸਾਡਾ ਉਸ ਪਾਸੇ ਨੂੰ ਜਾਣਾ ਚਾਹੀਦਾ। ਸੋ ਸਾਡਾ ਇਹ ਯਤਨ ਵੀ ਹੁੰਦਾ ਹੈ ਕਿ ਬੇਸ਼ੱਕ ਅਸੀਂ ਰੈਕਗਨਾਈਜ਼ ਆਪਣੇ ਸਪਾਂਸਰ ਨੂੰ ਕਰਨਾ ਹੁੰਦਾ ਹੈ, ਲੇਕਿਨ ਇਸ ਬਹਾਨੇ ਨਾਲ ਜਿਹੜੇ ਹੋਰ ਟੌਪਿਕ ਕਮਿਊਨਿਟੀ ਦੇ ਵਿੱਚ ਜਾਂ ਜਿਹੜੀਆਂ ਕਮਿਊਨਿਟੀ ਦੀਆਂ ਲੋੜਾਂ ਨੇ ਉਹਨਾਂ ਨੂੰ ਵੀ ਅਸੀਂ ਇਸ ਸੈਗਮੈਂਟ ਦੇ ਵਿੱਚ ਡਿਸਕਸ ਕਰਦੇ ਹਾਂ। ਸੋ ਵੀਰ ਪਵਨਦੀਪ ਸਿੰਘ, ਵੀਰ ਜਸਦੀਪ ਸਿੰਘ, ਉਹਨਾਂ ਦੇ ਪਰਿਵਾਰਾਂ ਦਾ ਬਹੁਤ-ਬਹੁਤ ਸ਼ੁਕਰੀਆ। ਗੱਲ 5 ਫਰਵਰੀ ਦਾ ਦਿਨ ਕਸ਼ਮੀਰ ਸੋਲੀਡੈਰਿਟੀ ਡੇ ਸੀ ਜੀ, ਔਰ ਪਿਛਲੇ ਹਫਤੇ ਹੀ ਜਨਵਰੀ ਦੇ ਲਾਸਟ ਜਾਂ ਸੈਕੰਡ ਲਾਸਟ ਵੀਕ 'ਚ ਰਾਜਾ ਰਜ਼ਾਕ ਜਿਹੜੇ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਕਰਤਿਆਂ ਧਰਤਿਆਂ 'ਚੋਂ ਨੇ, ਉਹਨਾਂ ਦੀ ਕਾਲ ਆਈ ਕਿ ਜੀ ਅਸੀਂ ਇੱਥੇ ਇੱਕ ਵੱਡਾ ਪ੍ਰੋਗਰਾਮ ਰੱਖਣ ਜਾ ਰਹੇ ਹਾਂ ਕਸ਼ਮੀਰ ਸੋਲੀਡੈਰਿਟੀ ਡੇ ਦਾ, ਤੇ ਤੁਹਾਨੂੰ ਅਸੀਂ ਸੱਦਾ ਦਿੰਦੇ ਹਾਂ ਬੁਲਾਰੇ ਦੇ ਤੌਰ ਤੇ। ਜੀ, ਤੇ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਜੀ ਇਸ ਵਾਰ ਹਾਲਾਂ ਹਰ ਸਾਲ ਅਸੀਂ ਪਾਰਟਿਸਿਪੇਟ ਕਰਦੇ ਕਿ ਇਸ ਵਾਰ ਕੁਦਰਤੀ ਜਿਹੜਾ ਸਾਡਾ ਪਰਿਵਾਰਕ ਜਿਹੜਾ ਸ਼ੋਕ ਸਮਾਗਮ ਹੈ ਉਹ 5 ਫਰਵਰੀ ਦਾ ਹੀ ਹੈ ਵਰਜੀਨੀਆ 'ਚ, ਤੇ ਅਸੀਂ ਪਾਰਟਿਸਿਪੇਟ ਨਹੀਂ ਕਰ ਪਾਵਾਂਗੇ। ਸੋ ਜ਼ਾਹਰ ਹੈ ਕਿ 5 ਤੋਂ ਬਾਅਦ ਅਗਲਾ ਦਿਨ ਸੰਡੇ ਸੀ, ਜੇ ਵਰਕਿੰਗ ਡੇ ਹੁੰਦਾ ਸੀ ਡਿਸਕਸ ਵੀ ਕਰਨਾ ਸੀ, ਲੇਕਿਨ ਮੈਨੂੰ ਇਹ ਆਪਣੇ ਆਪ ਦੇ ਵਿੱਚ ਘਾਟ ਮਹਿਸੂਸ ਹੁੰਦੀ ਸੀ ਕਿ ਵੀ ਹਾਲਾਂ ਅਸੀਂ ਆਲਮੋਸਟ ਡੇਲੀ ਬੇਸਿਸ ਤੇ ਜਾਂ ਰੈਗੂਲਰ ਬੇਸਿਸ ਤੇ ਕਸ਼ਮੀਰ ਇਸ਼ੂ ਦੇ ਉੱਤੇ ਫੋਕਸ ਕਰਦੇ ਹਾਂ, ਪਰ ਅੱਜ ਜਦੋਂ ਮੈਂ ਇਹ ਖਬਰ ਦੇਖੀ, ਕਿਉਂਕਿ ਮੈਂ ਇਸ ਪੀਰੀਅਡ ਦੇ ਵਿੱਚ ਵਰਜੀਨੀਆ 'ਚ ਹੁੰਦਿਆਂ ਕੋਈ ਬਹੁਤੀਆਂ ਖਬਰਾਂ ਵੀ ਨਹੀਂ ਸੀ ਦੇਖੀਆਂ ਕਿ ਪਾਕਿਸਤਾਨ 'ਚ ਕਿਵੇਂ ਮਨਾਇਆ ਗਿਆ ਨਾ, ਪਾਕਿਸਤਾਨ 'ਚ ਕਸ਼ਮੀਰ ਸੋਲੀਡੈਰਿਟੀ ਡੇ, ਜਾਂ ਦੁਨੀਆ 'ਚ ਵੀ ਜਿੱਥੇ ਜਿੱਥੇ ਕਸ਼ਮੀਰੀ ਨੇ ਔਰ ਪਾਕਿਸਤਾਨੀ ਕਮਿਊਨਿਟੀ ਉਹਨਾਂ ਦੇ ਨਾਲ ਖਲੋਂਦੀ ਹੈ। ਪਰ ਅੱਜ ਜਦੋਂ ਮੈਂ ਇਹ ਖਬਰ ਵੀ ਦੇਖੀ ਉਹਨਾਂ ਦੇ ਸਾਰੇ ਪ੍ਰੋਮੀਨੈਂਟ ਮੀਡੀਆ 'ਚ ਕਿ ਜੀ ਇੰਡੀਅਨ ਗਵਰਨਮੈਂਟ ਨੇ, ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਸਾਊਥ ਕੋਰੀਆ ਦੇ ਐਂਬੈਸਡਰ ਨੂੰ ਤਲਬ ਕੀਤਾ ਹੈ ਕਿ ਉਹਨਾਂ ਦੀ ਹੰਡਾਈ ਕੰਪਨੀ ਨੇ ਜਿਹੜਾ ਹੈ ਉਹ ਕਸ਼ਮੀਰ ਸੋਲੀਡੈਰਿਟੀ ਡੇ ਦੇ ਮੌਕੇ ਜਿਹੜੀ ਉਹਨਾਂ ਦੀ ਪਾਕਿਸਤਾਨ 'ਚ ਬ੍ਰਾਂਚ ਹੈ ਕਸ਼ਮੀਰੀਆਂ ਦੇ ਹੱਕ 'ਚ ਉਹਨਾਂ ਨੇ ਟਵੀਟ ਕੀਤਾ, ਔਰ ਫਿਰ ਆਇਆ ਜੀ ਕਿ ਇਕੱਲੀ ਇੱਕ ਟਵੀਟ ਨਹੀਂ, ਇਹ ਤਾਂ ਬਹੁਤ ਸਾਰੀਆਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਪਾਕਿਸਤਾਨ ਬੇਸਡ ਨੇ, ਉਹਨਾਂ ਨੇ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਜਿਹੜੀ ਹੈ ਉਹ ਆਪਣੀ ਸਪੋਰਟ ਥਰੋ ਕੀਤੀ ਹੈ, ਜਿਨ੍ਹਾਂ ਦੇ ਵਿੱਚ ਹੰਡਾਈ ਦਾ ਮੈਂ ਜ਼ਿਕਰ ਕੀਤਾ, KFC ਕੈਂਟਕੀ ਫਰਾਈਡ ਚਿਕਨ, ਪੀਜ਼ਾ ਹਟ, ਬੌਸ, ਕਿਆ ਮੋਟਰਜ਼, ਓਸਾਕਾ ਬੈਟਰੀਜ਼, ਅਲਾਸ ਹੋਂਡਾ, ਡੋਮੀਨੋ ਪੀਜ਼ਾ, ਟੋਯੋਟਾ ਡਿਫੈਂਸ ਮੋਟਰਜ਼ ਤੇ ਹੋਰ ਵੀ ਬਹੁਤ ਸਾਰੀਆਂ ਮਲਟੀਨੈਸ਼ਨਲ ਕੰਪਨੀਆਂ ਜਿਨ੍ਹਾਂ ਦੀ ਪਾਕਿਸਤਾਨੀ ਫਰੈਂਚਾਈਜ਼ ਹੈ, ਔਰ ਉਹਨਾਂ ਨੇ ਓਪਨਲੀ ਪੋਸਟਸ ਕੀਤੀਆਂ ਨੇ ਕਸ਼ਮੀਰ ਸੋਲੀਡੈਰਿਟੀ ਡੇ ਦੀ ਹਮਾਇਤ ਦੇ ਵਿੱਚ। ਸੋ ਇਹ ਬਹੁਤ ਵੱਡੀ ਅਚੀਵਮੈਂਟ ਮੈਂ ਕਹਿ ਸਕਦਾ, ਕਿਉਂਕਿ ਅਜੇ ਜੋ ਅਸੀਂ ਪਿਛਲੇ ਹਫ਼ਤੇ ਹੀ ਜ਼ਿਕਰ ਕੀਤਾ ਸੀ ਕਿ ਕਿਵੇਂ ਮਿਸਟਰ ਮਸੂਦ ਜਿਹੜੇ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ ਰਹੇ, ਉਹਨਾਂ ਨੂੰ ਪਾਕਿਸਤਾਨ ਨੇ ਆਪਣੇ ਐਂਬੈਸਡਰ ਦੇ ਤੌਰ ਦੇ ਉੱਤੇ ਨਵੰਬਰ ਮਹੀਨੇ ਦੇ ਵਿੱਚ ਅਪਾਇੰਟ ਕੀਤਾ, ਪਰ ਅਜੇ ਤੱਕ ਸਟੇਟ ਡਿਪਾਰਟਮੈਂਟ ਨੇ ਉਹਨਾਂ ਦੇ ਕ੍ਰੈਡੈਂਸ਼ੀਅਲਸ ਐਕਸੈਪਟ ਨਹੀਂ ਕੀਤੇ, ਉਸ ਦੇ ਉੱਤੇ ਪੌਜ਼ ਲਾਇਆ ਹੋਇਆ ਹੈ। ਔਰ ਮੈਂ ਸਮਝਦਾ ਹਾਂ ਵੀ ਇਹ ਬਹੁਤ ਵਾਈਜ਼ ਡਿਸੀਜਨ ਹੈ ਕਿ ਉਹਨਾਂ ਦੇ ਮਿਸਟਰ ਮਸੂਦ ਜਿਹੜੇ ਖੁਦ ਕਰੀਅਰ ਡਿਪਲੋਮੈਟ ਰਹੇ ਨੇ, ਪਹਿਲਾਂ ਵੀ ਵਾਸ਼ਿੰਗਟਨ UN ਦੇ ਵਿੱਚ ਵੀ ਉਹ ਪਾਕਿਸਤਾਨ ਨੂੰ ਰਿਪਰੈਜ਼ੈਂਟ ਕਰ ਚੁੱਕੇ ਨੇ, ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ ਹੋਣ ਤੋਂ ਪਹਿਲਾਂ ਉਹਨਾਂ ਦਾ ਸਾਰਾ ਜਿਹੜਾ ਪਾਰਟ ਹੀ ਐਜ਼ ਏ ਕਰੀਅਰ ਡਿਪਲੋਮੈਟ ਹੈ। ਲੇਕਿਨ ਕਿਵੇਂ ਇੱਥੇ ਇੰਡੀਅਨ ਆਰਗੇਨਾਈਜੇਸ਼ਨਸ ਨੇ ਔਰ ਦੂਜੇ ਜਿਹੜੇ ਉਹਨਾਂ ਦੇ ਇੱਥੇ ਜ਼ਰ ਖਰੀਦ 1-2 ਸੈਨੇਟਰ ਜਾਂ ਕਾਂਗਰਸਮੈਨ, ਉਹਨਾਂ ਰਾਹੀਂ ਸਟੇਟ ਡਿਪਾਰਟਮੈਂਟ ਨੂੰ ਕਿਹਾ ਗਿਆ ਕਿ ਜੀ ਮਿਸਟਰ ਮਸੂਦ ਨੇ ਜਿਹੜਾ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ ਹੁੰਦਿਆਂ ਲਸ਼ਕਰ-ਏ-ਤੋਇਬਾ ਦੀ ਹਮਾਇਤ ਕੀਤੀ, ਫਲਾਣੇ ਦੀ ਕੀਤੀ, ਮਿਲੀਟੈਂਸੀ ਦੀ ਹਮਾਇਤ ਕੀਤੀ।
ਸੋ ਉਹ ਕੀ ਹੋਏਗਾ ਕੀ ਨਹੀਂ, ਲੇਕਿਨ ਜਦੋਂ ਉਹਨਾਂ ਨੂੰ ਅਪਾਇੰਟ ਵੀ ਕੀਤਾ ਗਿਆ ਐਜ਼ ਐ ਐਂਬੈਸਡਰ, ਇਮਰਾਨ ਖਾਨ ਹਕੂਮਤ ਸਮਝਦੀ ਹੈ ਕਿ ਅਮਰੀਕਾ ਕਿੰਨਾ ਇੰਪੋਰਟੈਂਟ ਡੈਸਟੀਨੇਸ਼ਨ ਹੈ। ਜੇ ਕਸ਼ਮੀਰੀਆਂ ਦੇ ਮੁੱਦੇ ਦੇ ਉੱਤੇ ਇੱਕ ਕਸ਼ਮੀਰੀ ਤੋਂ ਵੱਧ ਕੇ ਹੋਰ ਕੌਣ ਚੰਗੀ ਤਰ੍ਹਾਂ, ਔਰ ਜਿਹੜੇ ਆਲਰੇਡੀ ਜਿਹੜੇ ਮਿਸਟਰ ਮਸੂਦ ਨੇ ਬੜੇ ਵੋਕਲ ਔਰ ਪੂਰਾ ਆਪਣਾ ਉਹਨਾਂ ਨੇ ਕੇਸ ਉਹਨਾਂ ਦੀਆਂ ਟਿਪਸ ਤੇ ਹੁੰਦਾ ਜਦੋਂ ਗੱਲ ਕਰਦੇ ਨੇ। ਸੋ ਇਹ ਇੱਕ ਅਚੀਵਮੈਂਟ ਸੀ ਕਿ ਵੀ ਇਸ ਪੱਖੋਂ ਜਿਹੜਾ ਕਸ਼ਮੀਰੀਆਂ ਦਾ ਕੇਸ ਦੁਨੀਆ ਭਰ ਦੇ ਵਿੱਚ, ਜਦੋਂ ਇਮਰਾਨ ਖਾਨ ਸਾਹਿਬ ਨੇ ਖੁਦ ਕਿਹਾ ਵੀ ਮੈਂ ਐਂਬੈਸਡਰ ਹਾਂ, ਇਹ ਗੱਲ ਅੱਗੇ ਵਧੀ। ਲੇਕਿਨ ਇਹ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਇਸ ਲੈਵਲ ਦੀਆਂ ਮਲਟੀਨੈਸ਼ਨਲ ਕੰਪਨੀਆਂ, ਇਸ ਤੋਂ ਪਹਿਲਾਂ ਜੇ ਡਾਇਸਪੋਰਾ ਦੀ ਜਾਂ ਇੰਟਰਨੈਸ਼ਨਲ ਹੈਲਪ ਦੀ ਗੱਲ ਕਰੀਏ ਜਿਹਨੇ ਰੈਟਲ ਕੀਤਾ ਮੋਦੀ ਗਵਰਨਮੈਂਟ ਨੂੰ, ਉਹਨਾਂ 'ਚ ਜ਼ਾਹਰ ਹੈ ਕਿ ਜਦੋਂ ਸੀਏ ਪ੍ਰੋਟੈਸਟ ਹੋਏ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ, ਉਹਦੇ 'ਚ ਅਮਰੀਕਾ ਦੇ ਵਿੱਚ ਔਰ ਦੂਸਰਾ ਜਿਹੜਾ ਹੈ ਉਹਨਾਂ ਦੇ US ਕਾਂਗਰਸ 'ਚ ਸੈਨੇਟਰਸ ਜਾਂ ਈਵਨ ਜਿਹੜੀ ਹੁਣ ਵਾਈਸ ਪ੍ਰੈਜ਼ੀਡੈਂਟ ਹੈ ਅਮਰੀਕਾ ਦੀ ਬੀਬੀ, ਉਹਨੇ ਵੀ ਉਹ ਸੈਨੇਟਰ ਸੀ ਵਾਸ਼ਿੰਗਟਨ ਤੋਂ, ਉਹਨੇ ਵੀ ਸੀਏ ਦੇ ਖਿਲਾਫ ਆਵਾਜ਼ ਚੁੱਕੀ ਸੀ। ਪਰਮਲਾ ਜੈਪਾਲ ਉਹਨੇ ਵੀ ਚੁੱਕੀ, ਕਾਂਗਰਸ ਵੂਮਨ। ਲੇਕਿਨ ਫਾਰਮਰਸ ਐਜੀਟੇਸ਼ਨ ਦੇ ਵੇਲੇ ਸਿੱਖ ਲੌਬੀ ਨੇ ਆਪਣਾ ਪੂਰਾ ਜਿਹੜਾ ਉਹ ਅਸਰਅੰਦਾਜ਼ ਹੋਈ, ਤੇ ਜਿੱਥੇ ਅਸੀਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤੋਂ ਲੈ ਕੇ US ਕਾਂਗਰੈਸ਼ਨਲ ਸਿੱਖ ਕਾਕਸ, ਔਰ ਫਿਰ ਅਸੀਂ ਦੇਖਦੇ ਹਾਂ ਕਿ ਈਵਨ एनवायरनमेंटलिस्ट बच्ची ਜਿਹੜੇ ਔਰ ਰਿਹਾਨਾ ਔਰ ਇੰਟਰਨੈਸ਼ਨਲ ਦੂਸਰੀਆਂ ਸੈਲੀਬ੍ਰਿਟੀਜ਼, ਉਹਨਾਂ ਦੀ ਆਵਾਜ਼ ਵੀ ਜਿਹੜੀ ਹੈ ਸਪੋਰਟ 'ਚ ਨਿਕਲੀ, ਜਿਹਨੂੰ ਬਹੁਤ ਰੈਟਲ ਕੀਤਾ ਉਹਨਾਂ ਨੂੰ। ਉਹਨਾਂ ਨੇ ਜਵਾਬ ਦੇ ਵਿੱਚ ਜਿਵੇਂ ਅਸੀਂ ਲਤਾ ਮੰਗੇਸ਼ਕਰ ਦਾ ਜ਼ਿਕਰ ਕੀਤਾ, ਸੁਨੀਲ ਗਾਵਸਕਰ, ਪੇਡ ਦੂਜੇ ਨਾਲ ਖੜੇ ਕਰਕੇ ਲੋਕ ਉਹਨਾਂ ਤੋਂ ਕਾਊਂਟਰ ਕਰਵਾਇਆ ਕਿ ਜੀ ਇਹ ਸਾਡਾ ਇਨਰ ਮੈਟਰ ਹੈ ਇੰਡੀਆ ਦਾ, ਬਾਹਰਲਿਆਂ ਨੂੰ ਕੀ ਹੱਕ ਹੈ। ਔਰ ਦੂਸਰਾ ਜਿਹੜਾ ਉਹਨੂੰ ਗ੍ਰੇਟਾ ਥਨਸਬਰਗ ਨੂੰ ਵੀ ਜਿਹੜਾ ਹੈ ਉਹ ਟਾਰਨਿਸ਼ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਉਸ ਸਾਰੇ ਤੋਂ ਬਾਅਦ ਔਰ ਅਲਟੀਮੇਟਲੀ ਇਹ ਡਾਇਸਪੋਰਾ ਦਾ ਇੱਕ ਕ੍ਰਿਸ਼ਮਾ ਸੀ ਓਕੇ, ਔਰ ਪੰਜਾਬ ਦੇ ਉਹਨਾਂ ਸਾਡੇ ਬਜ਼ੁਰਗਾਂ ਸਾਡੀਆਂ ਮਾਈਆਂ ਦੀ ਸਾਧਨਾ ਉਸ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਕਿ ਅਲਟੀਮੇਟਲੀ ਮੋਦੀ ਨੂੰ ਵਾਪਸ ਲੈਣੇ ਪਏ ਕਾਨੂੰਨ, ਮਾਫੀ ਵੀ ਮੰਗਣੀ ਪਈ, ਮੰਗੀ ਵੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ 19 ਨਵੰਬਰ ਨੂੰ। ਸੋ ਇਹ ਸਾਰੇ ਦੇ ਚੱਲਦੇ ਆ ਹੁਣ ਜਿਵੇਂ ਆਲ ਆਫ ਏ ਸਡਨ ਕਸ਼ਮੀਰ ਸੋਲੀਡੈਰਿਟੀ ਡੇ ਜਿਹੜਾ ਇੱਕ ਐਨੂਅਲ, ਕਈ ਵਾਰ ਇਹ ਹੁੰਦਾ ਵੀ ਇੱਕ ਦਿਨ ਤੁਸੀਂ ਮਿਥ ਦਿੰਦੇ ਹੋ, ਇਹ ਮਿਥਿਆ ਤਾਂ ਨਵਾਜ਼ ਸ਼ਰੀਫ ਪੀਰੀਅਡ 'ਚ ਗਿਆ ਸੀ, ਫਿਰ ਇੱਕ ਰਿਚੁਅਲ ਵੀ ਬਣ ਜਾਂਦਾ ਕਿ ਤੁਸੀਂ ਇਕੱਠੇ ਹੋਏ ਉਦੋਂ ਕਸ਼ਮੀਰੀ ਝੰਡੇ ਬਾਹਰ ਕੱਢ ਲਏ, ਕਿਤੇ ਜਿਹੜਾ ਉਹ ਮਾਰਚ ਕਰ ਲਿਆ, ਕਿਤੇ ਕੋਈ ਸੈਮੀਨਾਰ ਕਰ ਲਿਆ, ਗੱਲ ਮੁੱਕ ਗਈ। ਪਰ ਜਿਵੇਂ ਇਸ ਵਾਰ ਮਲਟੀਨੈਸ਼ਨਲ ਕੰਪਨੀਆਂ ਦੀ ਹਮਾਇਤ ਉਹਨੇ ਜ਼ਾਹਰਾ ਤੌਰ ਤੇ ਇੰਡੀਆ ਨੂੰ ਵੀ ਰੈਟਲ ਕੀਤਾ। ਅਦਰਵਾਈਜ਼ ਸਾਊਥ ਕੋਰੀਆ ਦੇ ਐਂਬੈਸਡਰ ਨੂੰ ਹੁੰਡਾਈ ਕੰਪਨੀ ਨੂੰ ਲੈ ਕੇ, ਔਰ ਦੂਸਰਾ ਔਰ ਇਸ ਦੇ ਉੱਤੇ ਜਦੋਂ ਮੈਂ ਇਹ ਖਬਰ ਅਜੇ ਦੇਖੀ ਔਰ ਹੋਰ ਮੈਂ ਸਰਚ ਕਰ ਰਿਹਾ ਸੀ ਤੇ ਭੈਣ ਜੀ ਅਮਨਜੋਤ ਕੌਰ ਉਹਨਾਂ ਦੀ ਸਾਨੂੰ ਲਿਖਤ, ਉਹ ਜਿਵੇਂ ਆਲਵੇਜ਼ ਸਟੇਜ਼ ਔਨ ਦਾ ਟਾਪ ਜੋ ਵੀ ਚੱਲ ਰਿਹਾ, ਉਹਨਾਂ ਨੇ ਇਸ ਦੇ ਉੱਤੇ ਬੜੀ ਵੇਰਵੇ ਦੇ ਨਾਲ ਲਿਖਤ, ਗਲੋਬਲ ਕਾਰਪੋਰੇਟਸ ਹਿੱਟ ਇੰਡੀਆ ਹਾਰਡ ਔਨ ਕਸ਼ਮੀਰ, ਕਿ ਗਲੋਬਲ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਉਹਨਾਂ ਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਮਾਮਲੇ 'ਚ ਪਾਕਿਸਤਾਨ ਨੇ ਇਸ ਵਾਰ 1 ਪੁਆਇੰਟ ਪਾਕਿਸਤਾਨ ਸੀਮਸ ਟੂ ਹੈਵ ਸਕੋਰਡ ਏ 1 ਅਪ ਔਨ ਇੰਡੀਆ, ਕਿ ਵੀ ਭਾਰਤ ਨਾਲੋਂ ਇੱਕ ਕਦਮ ਉਹਨਾਂ ਨੇ ਅੱਗੇ ਰਹਿ ਕੇ ਦੱਸਿਆ ਕਿ ਵੀ ਇਹ ਔਰ ਭਾਰਤ ਅਸੀਂ ਤਾਂ ਅਨਨਰਵ ਕਿਹਾ ਕਿ ਵੀ ਉਹ ਬਿਲਕੁਲ ਹੀ ਬੌਂਦਲੇ ਨੇ, ਔਰ ਜ਼ਾਹਰ ਹੈ ਕਿ ਵੀ ਇਹ ਸਕੇਅਰਡ ਵਾਲਾ ਜਿਹੜਾ ਪਾਰਟ ਹੈ ਉਹ ਨਜ਼ਰ ਆ ਰਿਹਾ, ਜਿਵੇਂ ਉਹਨਾਂ ਨੇ ਰਿਐਕਟ ਕੀਤਾ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਜਾਂ ਉਹਨਾਂ ਦੇ ਪੇਡ ਟਵੀਟਰ ਜਿਹੜੇ ਨੇ ਉਹ ਚੀਕਾਂ ਮਾਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ, ਔਰ ਉਹਨਾਂ ਨੇ ਕਿਹਾ ਔਰ ਇਹ ਜਿਹੜੇ ਨੇ ਸੈਵਰਲ multinational companies have tweeted in support of Kashmir Solidarity Day and openly called for freedom of Kashmir. ਉਹਨਾਂ ਨੇ ਕਾਲ ਦਿੱਤੀ ਹੈ ਐਂਡ ਉਹਨਾਂ ਨੇ ਨਾਲ ਦੀ ਨਾਲ the Pakistan branches openly posted on Instagram, Facebook and Twitter supporting Kashmir's freedom and freedom fighters there. India is so rattled that it summoned South Korea's envoy to explain Hyundai's anti-India posts in Pakistan. ਹਾਲਾਂਕਿ ਸਾਰੇ ਪੈਸੇ ਬਣਾਉਣ ਵਾਲੀਆਂ ਕੰਪਨੀਆਂ ਨੇ, ਕਿਸੇ ਨੇ ਰਿਗਰੈਟ ਵੀ ਕਰਤਾ, ਕਿਸੇ ਨੇ ਕਿਹਾ ਜੀ ਉਹਨਾਂ ਨੇ ਪੋਸਟ, ਕਿਉਂਕਿ ਇਹਨਾਂ ਦੇ ਅੱਡ-ਅੱਡ ਚੈਪਟਰ ਨੇ, ਜਿਹੜੀ ਹੁਣ ਮਲਟੀਨੈਸ਼ਨਲ ਕੰਪਨੀ ਦਾ ਜਾਂ ਫਰੈਂਚਾਈਜ਼ ਪਾਕਿਸਤਾਨ 'ਚ ਉਹ ਤਾਂ ਪਾਕਿਸਤਾਨ ਨੂੰ ਡੀਲ ਕਰਦਾ, ਉੱਥੇ ਉਹਨੇ ਕਾਰੋਬਾਰ ਕਰਨਾ, ਉਹਦਾ ਕੋਈ ਇੰਡੀਆ ਨਾਲ ਕੋਈ ਤਾਲੁਕ ਨਹੀਂ ਹੈ। ਪਰ ਤੁਸੀਂ ਇਹ ਦੇਖੋ ਵੀ ਇਹ ਕਿੰਨੀ ਆਪਣੇ ਆਪ ਨੂੰ ਦੁਨੀਆ ਦੀ ਲਾਰਜੈਸਟ ਡੈਮੋਕ੍ਰੇਸੀ ਕਹਿਣ ਵਾਲਾ ਇੰਡੀਆ ਕਿੰਨਾ ਇਨਸਿਕਿਉਰ ਹੈ ਕਿ ਉਹਨਾਂ ਨੂੰ ਕੋਈ ਵੀ ਜਿਹੜੀ ਗੱਲ ਹੈ
ਉਹ ਕਿਸ ਹੱਦ ਤੱਕ ਉਹ ਜਾ ਕੇ ਦੇਖਦੇ ਨੇ ਜੀ। ਔਰ ਇਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਇਸ ਤੋਂ ਪਹਿਲਾਂ ਅਰਲੀਅਰ ਡੀਸੀ ਹੈਡ ਅਰਨਡ ਰੈਥ ਆਫ ਇੰਡੀਆ ਫॉर ਸ਼ੋਇੰਗ ਕਸ਼ਮੀਰ ਐਜ਼ ਅ ਡਿਸਪਿਊਟਡ ਰੀਜਨ ਇਨ ਸੁਪਰਮੈਨ ਫਿਲਮ ਇਨਜਸਟਿਸ and superheroes like Superman, Wonder Woman, destroying military equipment and liberating Kashmir from oppressive government. ਹੁਣ ਇਹ ਜਿਹੜਾ ਡੀਸੀ ਦੇ ਥੱਲੇ ਉਹਨਾਂ ਦਾ ਇੱਕ ਆਪਣਾ ਨਾਂ ਹੈ ਦੁਨੀਆ ਭਰ ਦੇ ਵਿੱਚ ਫਿਲਮੀ ਦੁਨੀਆ 'ਚ ਔਰ ਆਲਰੇਡੀ ਉਹਨਾਂ ਇਹਦੇ ਤੋਂ ਹੀ ਉਹ ਜਿਹੜੇ ਨੇ ਪਹਿਲਾਂ ਹੀ ਖਫਾ ਨੇ ਕਿ ਭਾਈ ਇਹ ਕੀ ਚੱਲ ਰਿਹਾ ਹੈ। ਕਰੰਟਲੀ ਇੰਡੀਅਨ ਨੈਸ਼ਨਲਿਸਟਸ ਆਰ ਟ੍ਰੋਲਿੰਗ ਥਰੂ ਆਲ ਸੋਸ਼ਲ ਮੀਡੀਆ ਸਾਈਟਸ ਟੂ ਫਾਈਂਡ ਬ੍ਰਾਂਡਸ that supported Kashmir Solidarity Day and making lists of all brands to boycott. They are shocked as they find more and more multinational companies whose Pakistan-based franchise openly supported freedom of Kashmir. ਉਹੀ ਟਰੋਲਰਸ ਦਾ ਕੰਮ ਕਿ ਜੀ ਲੱਭੋ ਕਿਹਨੇ ਕਿਹਨੇ ਕੀਤਾ ਉਹਨਾਂ ਨੂੰ ਬੈਨ ਕਰ ਦਈਏ ਉਹਨਾਂ ਨੂੰ ਬਾਈਕਾਟ ਦੀ ਲਾਈਨ ਦਈ ਹੈ ਕਿ ਉਹਨਾਂ ਦਾ ਕੋਈ ਸੌਦਾ ਨਾ ਖਰੀਦੋ। This is another slap to India after global support in favor of farmers. CA protests, ਅਸੀਂ already ਉਹਦਾ ਜ਼ਿਕਰ ਕੀਤਾ ਹੈ। It simply shows, despite all its delusions of being a superpower, India does not enjoy any clout globally, and most international celebrities, companies, world leaders generally take a stand that India's Hindu nationalist regime doesn't find favorably aligned to its interests. ਕਿ ਵੀ ਹੁਣ ਤਾਂ ਇਹਨਾਂ ਨੇ ਗੁੱਡਾ ਬੰਨਿਆ ਕਿ ਸਾਡਾ ਉਹ ਜਿਵੇਂ ਹੁਣ ਕਹੇਗਾ ਜੀ मोदी जी ने इतना भारत को दुनिया में पहुंचा दिया वो कर दिया और ये बिल्कुल ठीक है कि भी ये हुण ज्यों-ज्यों इन्हां दा विरोध हो रहा है ये दस रहा है कि भाई इन्हां नूं पुछदा कोई नहीं है और इन्हां दा ये बिल्कुल इन्हां नूं ट्रैश वांग लोग समझण लग गए ने कि भाई ये तां हिंदुत्ववाद दा सवाए नफरत और नाजी लाइक आइडियोलॉजी ये लफ्ज़ क्लिक हो रहा है कि इन्हां दे तौर तरीके बिल्कुल नाजियां वाले ने और ਉਹਦੇ 'ਚ ਅਖੀਰ 'ਚ ਉਹਨਾਂ ਨੇ ਕਿਹਾ I guess we should learn from victory of farmers protests and now Kashmiris and their sheer hard work that multinational companies and even a media giant like DC recognize Kashmir as an oppressed disputed zone. Indians are trending calls to boycott brands in vain now. It is laughable sight on social media today ਕਿ ਵੀ ਉਹ ਕਾਲ ਦੇ ਰਹੇ ਨੇ ਬਾਈਕਾਟ ਦੀ ਤੇ ਉਹ ਆਪਣਾ ਜਿਹੜਾ ਮਜ਼ਾਕ ਆਪ ਹੀ ਬਣਾ ਰਹੇ ਨੇ ਇਨ ਦਾ ਐਂਡ ਫਿਰ ਬਾਕੀ ਸਭ ਦਾ ਬਾਈਕਾਟ ਕਰੋ ਤੇ ਇਹਨਾਂ ਦੇ ਕੋਲੋਂ ਧੋਤੀ ਰਹਿ ਜਾਣੀ ਹੈ ਜਿਹੜੀ ਯੂਪੀ ਬਿਹਾਰ ਵਾਲੇ ਬੰਨ੍ਹਦੇ ਨੇ ਹੋਰ ਤਾਂ ਨਾ ਕੋਈ ਕਾਰੋਬਾਰ ਔਰ ਨਾ ਹੀ ਕੋਈ ਹੋਰ ਕਿਸੇ ਪਾਸੇ ਜਿਹੜੇ ਇਹਨਾਂ ਦਾ ਕੁਝ ਮੁੱਲ ਪਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਪਿਆਰ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਜਿਹੜਾ ਹੈ ਹੁਣ ਹਿੰਦੂ ਰਾਸ਼ਟਰ ਜਿਹੜਾ ਹੈ ਉਹ ਬਣਦਾ ਜਾ ਰਿਹਾ ਹੈ ਬੜੀ ਤੇਜ਼ੀ ਦੇ ਨਾਲ। ਸੋ ਕਰਨਾਟਕਾ ਦੇ ਸਕੂਲਾਂ ਕਾਲਜਾਂ ਦੇ ਵਿੱਚ ਮੁਸਲਮਾਨ ਬੱਚਿਆਂ ਦੇ ਹਿਜਾਬ ਪਹਿਨਣ ਤੇ ਪਾਬੰਦੀ ਜਿਹੜੀ ਆ ਉਹ ਲਗਾਈ ਜਾ ਰਹੀ ਹੈ। ਕਰਨਾਟਕਾ ਵਿੱਚ ਖੜਾ ਕੀਤਾ ਗਿਆ ਇਹ ਵਿਵਾਦ ਹੁਣ ਮੱਧ ਪ੍ਰਦੇਸ਼ ਅਤੇ ਹੋਰ ਸੂਬਿਆਂ ਵਿੱਚ ਵੀ ਫੈਲਾਇਆ ਜਾ ਰਿਹਾ ਹੈ। ਸੋ ਸਿੱਖ ਕੌਮ ਨੂੰ ਇਸ ਮੁੱਦੇ ਤੇ ਮੁਸਲਮਾਨਾਂ ਨਾਲ ਡਟ ਕੇ ਖਲੋਣਾ ਚਾਹੀਦਾ ਹੈ। ਅੱਜ ਹਿਜਾਬ ਤੇ ਪਾਬੰਦੀ ਲੱਗੀ ਹੈ, ਕੱਲ ਨੂੰ ਸਿੱਖਾਂ ਦੀ ਦਸਤਾਰ ਅਤੇ ਪੰਜਾਂ ਕਕਾਰਾਂ ਤੇ ਵੀ ਲੱਗੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਨਥੂਰਾਮ ਗੋਡਸੇ ਨੂੰ ਇੱਕ ਹੀਰੋ ਵਜੋਂ ਪ੍ਰੈਜ਼ੈਂਟ ਕਰਨ ਦੀ ਲਾਈਨ ਪਿਛਲੇ ਆਲਮੋਸਟ 2014 ਤੋਂ ਬਾਅਦ ਇਹ ਹੋਰ ਇਸ ਗੱਲ ਨੇ ਜ਼ੋਰ ਪਕੜਿਆ। ਹਾਲਾਂ ਆਰਐਸਐਸ ਦੇ ਅੰਦਰੂਨੀ ਹਲਕਿਆਂ ਦੇ ਵਿੱਚ ਜਾਂ ਜਿਹਨੂੰ ਇਹ ਸੰਘ ਮੀਟਿੰਗਸ ਕਹਿੰਦੇ ਨੇ ਜਾਂ ਸਵੇਰ ਵੇਲੇ ਜਿਹੜੀ ਸ਼ਾਖਾ ਲੱਗਦੀ ਹੈ ਉਹਦਾ ਨਾਂ ਸ਼ਾਖਾ ਹੈ, ਜਿਹਦੇ 'ਚ ਇਹਨਾਂ ਦੇ ਆਰਐਸਐਸ ਵਲੰਟੀਅਰ ਸੈਮਾਈ ਹਥਿਆਰਾਂ ਦਾ ਵੀ ਇਸਤੇਮਾਲ ਸਿੱਖਦੇ ਨੇ ਔਰ ਤਵੱਜ ਪ੍ਰਣਾਮ ਦੇ ਨਾਂ ਥੱਲੇ ਉਹਨਾਂ ਦਾ ਜਿਹੜਾ ਭਗਵਾ ਝੰਡਾ ਹੈ, ਕਿਉਂਕਿ ਉਹਨਾਂ ਨੇ ਕਦੇ ਤਿਰੰਗੇ ਝੰਡੇ ਨੂੰ ਵੀ ਜਿਹੜਾ ਉਹ ਨਹੀਂ ਮੰਨਿਆ ਹੋਇਆ। ਉਹ ਹਿੰਦੂ ਰਾਸ਼ਟਰ, ਹਿੰਦੂ ਨੇਸ਼ਨ, ਉਹਦਾ ਝੰਡਾ ਵੀ ਉਹਨਾਂ ਦਾ ਉਹ ਤਵੱਜ ਜਿਹੜਾ ਉਹਨਾਂ ਨੂੰ ਜਿਹੜਾ ਬਣਾਇਆ ਹੋਇਆ ਉਹਨਾਂ ਨੇ ਭਗਵੇ ਰੰਗ ਦਾ ਉਹੀ ਹੈ। ਔਰ ਉਹ ਕਿਉਂਕਿ ਹੁਣ ਤਾਂ ਨਥੂਰਾਮ ਗੋਡਸੇ ਨੂੰ ਜਿਸ ਲੈਵਲ ਤੇ ਲੈ ਗਏ ਨੇ ਕਿ ਉਹ ਤਾਂ ਦੇਖਦਿਆਂ ਹੀ ਬਣਦਾ ਹੈ ਕਿ ਵੀ ਕੋਈ ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਜੇ ਉਹਨੂੰ ਰਾਸ਼ਟਰ ਪਿਤਾ ਬਣਾ ਦੇਣ ਤੇ ਕੋਈ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ, ਕਿਉਂਕਿ ਗਾਂਧੀ ਨੂੰ ਤਾਂ ਚਾਰ ਚੁਫੇਰੇ ਡੈਨੀਗ੍ਰੇਡ ਕਰ ਹੀ ਰਹੇ ਨੇ। ਔਰ ਜਿਸ ਅੰਦਾਜ਼ ਦੇ ਵਿੱਚ ਈਵਨ ਉਹਦਾ ਅੱਗੋਂ ਜਿਹੜਾ ਅਡਾਪਟਡ ਸਨ ਵਾਂਗ ਸੀ, ਜਿਹੜਾ ਉਹਦਾ ਵਾਰਸ ਸੀ ਜਵਾਹਰ ਲਾਲ ਨਹਿਰੂ, ਜਿਵੇਂ ਨਹਿਰੂ ਨੂੰ ਰਿਪੀਟਡਲੀ ਨਹਿਰੂ ਦੀ ਲੈਗੇਸੀ ਨੂੰ ਹਰ ਪੱਖ ਤੋਂ ਹਰ ਐਂਗਲ ਤੋਂ ਛੁਟਿਆਉਣ ਦਾ ਯਤਨ ਹੈ। ਈਵਨ 2 ਦਿਨ ਪਹਿਲੇ ਜਦੋਂ ਪਾਰਲੀਮੈਂਟ ਦੇ ਵਿੱਚ ਮੋਦੀ ਆਨਸਰ ਕਰ ਰਿਹਾ ਹੈ ਪਾਰਲੀਮੈਂਟ 'ਚ ਡਿਬੇਟ ਨੂੰ, ਤੇ ਉਹ ਨਹਿਰੂ ਨੂੰ ਨਿਸ਼ਾਨੇ ਤੇ ਲੈ ਰਿਹਾ ਕਿ ਜੀ ਜਿਹੜਾ ਗੋਆ ਹੈ ਉਹ 1961 ਦੇ ਵਿੱਚ ਭਾਰਤੀ ਫੌਜ ਨੇ ਜਾ ਕੇ ਆਜ਼ਾਦ ਕਰਵਾਇਆ। ਇਹ ਜੇ 15 ਸਾਲ ਦੇ ਲਗਭਗ ਗੁਲਾਮੀ ਰਹੀ ਗੋਆ ਦੀ, ਇਹ ਨਹਿਰੂ ਦੀ ਵਜ੍ਹਾ ਕਰਕੇ ਸੀ, ਕਿਉਂਕਿ ਜਿਸ ਤਰੀਕੇ ਨਾਲ ਹੈਦਰਾਬਾਦ ਔਰ ਜੂਨਾਗੜ੍ਹ ਔਰ ਇਸ ਨੂੰ ਲਿਬਰੇਟ ਕਰਵਾਇਆ ਸੀ ਪਟੇਲ ਨੇ, ਜੇ ਉਦੋਂ ਹੀ ਗੋਆ ਦੇ ਵਿੱਚ ਵੀ ਫੌਜ ਭੇਜੀ ਜਾਂਦੀ। ਇਸ ਗੱਲ ਦਾ ਧਿਆਨ ਰਹੇ ਕਿ ਗੋਆ ਪੁਰਤਗਾਲ ਦੀ ਕਾਲੋਨੀ ਸੀ। ਜਦੋਂ ਅਸੀਂ ਅਮਰੀਕਾ ਨੂੰ ਕੋਲੰਬਸ ਵੱਲੋਂ ਲੱਭਣ ਦੀ ਗੱਲ ਕਰਦੇ ਹਾਂ 15ਵੀਂ ਸਦੀ ਦੇ ਅਖੀਰ 'ਚ, ਕੋਲੰਬਸ ਇੱਧਰ ਹਿੱਟ ਕਰਦਾ ਤੇ ਪੁਰਤਗਾਲੀ ਮੂਲ ਦਾ ਵਾਸਕੋ ਡੀ ਗਾਮਾ ਉਹ ਜਿਹੜਾ ਉਹ ਗੋਆ ਪਹੁੰਚ ਜਾਂਦਾ ਹੈ ਔਰ ਲਗਭਗ 5 ਸਦੀਆਂ ਉਹਨਾਂ ਦਾ ਹੀ ਕੰਟਰੋਲ ਰਿਹਾ। ਉੱਥੇ ਉਹਨਾਂ ਦੀ ਕਾਲੋਨੀ ਸੀ ਪੁਰਤਗੀਜ਼ ਦੀ। ਹਾਲਾਂਕਿ ਉਹ ਸਾਰੇ ਸਬ ਕੰਟੀਨੈਂਟ ਦੇ ਵਿੱਚ ਇਹ ਜਿੰਨੀਆਂ ਯੂਰਪੀਅਨ ਪਾਵਰਸ ਨੇ ਇਹਨਾਂ ਦਾ ਫ੍ਰੈਂਚ ਵੀ ਉੱਥੇ ਆਏ ਹੋਏ ਸੀ ਔਰ ਦੂਸਰਿਆਂ ਦਾ ਵੀ ਆਪਸੀ ਡੱਚ ਵੀ ਸੀ, ਇਹਨਾਂ ਸਾਰਿਆਂ ਦਾ ਆਪਸੀ ਟਕਰਾਅ ਸੀ। ਫਾਈਨਲੀ ਬ੍ਰਿਟਿਸ਼ ਔਰ ਫ੍ਰੈਂਚ ਇਹ ਫੀਲਡ 'ਚ ਰਹਿ ਗਏ। ਇੱਕ ਪਾਸੇ ਕਲਾਈਵ ਸੀ, ਇੱਕ ਪਾਸੇ ਡੁਪਲੇ ਸੀ। ਫ੍ਰੈਂਚ ਦੀ ਡਿਫੀਟ ਹੋਈ ਔਰ ਇਵੈਂਚੁਅਲੀ ਬ੍ਰਿਟਿਸ਼ਰਜ਼ ਨੇ ਜਿਹੜਾ ਉਸ ਦੇ ਜਿਹੜਾ ਜਿਸ ਨੂੰ ਇਹ ਆਪਣਾ ਤਾਜ ਕਹਿੰਦੇ ਸੀ ਕਿ ਉਹ ਹੀਰਾ ਹੈ ਉਹਨਾਂ ਦੇ ਤਾਜ ਦੇ ਵਿੱਚ ਭਾਰਤ, ਉਹ ਉਹਨਾਂ ਦੇ ਹਿੱਸੇ ਆਇਆ। ਸੋ ਉਸ ਮਤਲਬ ਮੋਦੀ 2 ਦਿਨ ਪਹਿਲਾਂ ਨਹਿਰੂ ਨੂੰ ਜਿੱਥੇ ਉਹ ਭੰਨ ਰਿਹਾ ਉੱਥੇ ਇਹ ਕਹਿ ਰਿਹਾ ਜੀ ਕਿ ਗੋਆ ਦੀ ਵੀ ਜਿਹੜੀ 15 ਸਾਲ ਗੁਲਾਮੀ ਰਹੀ ਉਹਦੇ ਲਈ ਵੀ ਇਹੀ ਜ਼ਿੰਮੇਵਾਰ ਸੀ। ਸੋ ਹੁਣ ਇਹ ਜਿਹੜਾ ਹੈ ਇਹ ਬੇਮਤਲਬ ਨਹੀਂ ਕਰਦੇ ਕਿ ਜੀ ਉਹਨੇ ਸਪਰ ਆਫ ਏ ਮੋਮੈਂਟ ਜੇ ਕਿਸੇ ਨੇ ਮੱਧ ਪ੍ਰਦੇਸ਼ ਦੇ ਵਿੱਚ ਖਲੋ ਕੇ ਮੱਧ ਪ੍ਰਦੇਸ਼ ਦੇ ਚੀਫ ਮਿਨਿਸਟਰ ਨੇ ਕਿਹਾ ਕਿ ਜੀ ਜਿਵੇਂ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਮੋਦੀ ਹੈਜ਼ ਟ੍ਰੇਸਿਸ ਆਫ ਗॉड, a normal human being can't do that much as he is doing, he is superhuman। ਜੇ ਸੁਪਰਹਿਊਮਨ ਹੈ ਤੇ ਹੁਣ ਮੱਧ ਪ੍ਰਦੇਸ਼ ਖਲੋ ਕੇ ਮੋਦੀ ਨੂੰ ਇਹ ਕਿਹਾ ਜਾ ਰਿਹਾ। ਹੁਣ ਇਸੇ ਅੰਦਾਜ਼ ਤੁਸੀਂ ਦੇਖੋਗੇ ਕਿ ਵੀ ਜਿਹੜੇ ਇਹਨਾਂ ਦੇ ਅੱਡ-ਅੱਡ ਗਰੁੱਪ ਅੱਡ-ਅੱਡ ਥਾਵਾਂ ਤੇ ਨੇ ਉਹ ਇੰਡੀਪੈਂਡੈਂਟਲੀ ਸ਼ੋਅ ਇਹ ਹੁੰਦਾ ਕਿ ਜਿਵੇਂ ਇਹਨਾਂ ਦਾ ਕੋਈ ਸਬੰਧ ਨਹੀਂ ਹੈ, ਕੋਈ ਆਪਣੇ ਤੌਰ ਤੇ ਕਿਸੇ ਨੇ ਕੋਈ ਭੜਕਾਟ ਵਾਲੀ ਗੱਲ ਕਰ, ਪਰ ਇਵੇਂ ਨਹੀਂ ਹੈ। ਇਹ ਬਹੁਤ ਆਰਡਰਲੀ, ਬਹੁਤ ਪਲਾਨ, ਜਦੋਂ ਅਸੀਂ ਨਾਜ਼ੀ ਲਾਈਕ ਕਹਿੰਦੇ ਹਾਂ ਤੇ ਆਰਗੇਨਾਈਜੇਸ਼ਨ 'ਚ ਨਾਜ਼ੀਆਂ ਦਾ ਕੋਈ ਮੁਕਾਬਲਾ ਨਹੀਂ ਸੀ। ਤੇ ਨਾਜ਼ੀਆਂ ਨੇ ਤਾਂ 1920 ਤੋਂ 1930 ਤੱਕ 10-12 ਸਾਲ 'ਚ ਹੀ ਜਥੇਬੰਦਕ ਢਾਂਚਾ ਬਣਾਇਆ। ਇਸ ਗੱਲ ਦਾ ਧਿਆਨ ਰਹੇ 1920 ਤੋਂ ਆਰਐਸਐਸ ਜਿਹੜਾ 100 ਸਾਲ ਬਹੁਤ ਟਰਬੂਲੈਂਟ ਪੀਰੀਅਡ 'ਚੋਂ ਲੰਘਿਆ। ਪਹਿਲਾਂ ਤਾਂ ਬਿਲਕੁਲ ਹੀ ਇਹਨਾਂ ਦੀ ਹੋਂਦ ਤੱਕ ਹੀ ਨਹੀਂ ਸੀ। ਈਵਨ ਵਿਦਨ ਇਹਨਾਂ ਦਾ ਜਿਹੜਾ ਹਿੰਦੂਤਵਾ ਦਾ ਏਜੰਡਾ ਵੀ ਜਿਹੜੀ ਆਈਡੀਓਲੋਜੀ ਸਾਵਰਕਰ ਨੇ ਦਿੱਤੀ
ਉਹ ਤਾਂ ਉਹਨੂੰ ਤਾਂ ਲੀਡ ਹਿੰਦੂ ਮਹਾਸਭਾ ਕਰ ਰਹੀ ਸੀ, ਮਦਨ ਮੋਹਨ ਮਾਲਵੀਆ, ਫਿਰ ਸਾਵਰਕਰ ਖੁਦ ਪ੍ਰਧਾਨ ਰਿਹਾ ਹਿੰਦੂ ਮਹਾਸਭਾ ਦਾ। ਇਹ ਆਰਐਸਐਸ ਵਾਲੇ ਤਾਂ ਪਾਣੀ ਪੂਣੀ ਪਿਉਣ ਦੇ ਕੰਮ ਤੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ, ਹੈਡਗਵੇਅਰ ਜਾਂ ਗੋਲਵਲਕਰ। ਪਰ ਫਿਰ ਜਿਵੇਂ ਇਹਨਾਂ ਨੇ ਬੜੀ ਸਫਿਸਟੀਕੇਟ ਤਰੀਕੇ ਦੇ ਨਾਲ ਉਹਨਾਂ ਸਾਰਿਆਂ ਦੀ, ਸਾਵਰਕਰ ਨੂੰ ਵੀ ਆਪਣਾ ਬਣਾ ਲਿਆ, ਹਿੰਦੂ ਮਹਾਸਭਾ ਨੂੰ ਵੀ ਬਣਾ ਲਿਆ, ਆਰੀਆ ਸਮਾਜ ਜਿਹੜਾ ਚੈਲੰਜ ਕਰਦਾ ਸੀ ਸਨਾਤਨ ਧਰਮ ਦੀ ਬੁੱਤ ਪ੍ਰਸਤੀ ਨੂੰ, ਦਿਆਨੰਦ ਦੀ ਆਈਡੀਓਲੋਜੀ ਵੀ ਇਨਕੋਰਪੋਰੇਟ ਕਰ ਲਈ, ਰਾਮਕ੍ਰਿਸ਼ਨ ਪਰਮਹੰਸ ਮਿਸ਼ਨ, ਵਿਵੇਕਾਨੰਦ ਜਿਹੜਾ ਕਲਚਰਲ ਹਿੰਦੂਇਜ਼ਮ ਦੀ ਗੱਲ ਤਾਂ ਕਰਦੇ ਸੀ ਬਟ ਨਾਟ ਇਹ ਹਿੰਦੂਤਵਾ ਸਾਵਰਕਰ ਦਾ, ਉਹਨੂੰ ਵੀ ਆਪਣੇ 'ਚ ਸਮੋ ਲਿਆ। ਔਰ ਹੌਲੀ 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 ਕਰਦਿਆਂ ਫਿਰ ਉਹਨਾਂ ਨੇ ਭਾਰਤੀ ਜਨਸੰਘ ਫਲੋਟ ਕੀਤਾ ਪੋਲੀਟੀਕਲ ਆਈਡੀਓਲੋਜੀ ਦੇ ਲਈ। ਔਰ ਕਿਵੇਂ ਫਿਰ ਬੀਜੇਪੀ ਜੈ ਪ੍ਰਕਾਸ਼ ਨਾਰਾਇਣ ਦੀ ਟੋਟਲ ਰੈਵੋਲੂਸ਼ਨ ਮੂਵਮੈਂਟ 'ਚ ਵੜ ਗਏ। ਔਰ ਕਿਵੇਂ 2014 'ਚ ਫਿਰ ਸਿੱਧੇ ਤੌਰ ਤੇ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਤੇ ਉਸੇ ਵੇਲੇ ਮੋਹਨ ਭਾਗਵਤ ਜਿਹੜਾ ਆਰਐਸਐਸ ਮੁਖੀ ਉਹ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ 1000 ਸਾਲ ਬਾਅਦ ਹਿੰਦੂओं का राज स्थापित हुआ है। ਹੁਣ ਤੁਸੀਂ ਉਸ ਜੇ ਸਾਈਕੀ ਨੂੰ ਦੇਖੋ ਤੇ ਜੇ ਤੁਸੀਂ ਇੱਕਦਮ, ਹਾਲਾਂਕਿ ਇਹ ਕਈ ਵਾਰੀ ਡਿਬੇਟ ਹੁੰਦਾ ਕਿ ਭਾਰਤ 800 ਸਾਲ ਥੱਲੇ ਰਿਹਾ ਗੁਲਾਮੀ ਦੇ ਕਿ 1000 ਸਾਲ ਰਿਹਾ, ਉਹ ਮੈਟਰ ਕਰਦਾ, ਰਹਿਣ ਨੂੰ ਤਾਂ 2000 ਸਾਲ ਹੀ ਰਿਹਾ। ਅਲੈਗਜ਼ੈਂਡਰ ਦੇ ਜ਼ਮਾਨੇ ਤੋਂ ਵੀ ਇਹਨਾਂ ਦੇ ਪੱਲੇ ਤਾਂ ਕੁਝ ਨਹੀਂ ਸੀ। ਲੇਕਿਨ ਜੇ ਤੁਸੀਂ ਇਹ 1000 ਸਾਲ ਵਾਲੀ ਸ਼ਬਦਾਵਲੀ ਮੋਹਨ ਭਾਗਵਤ ਦੀ ਸੁਣਦੇ ਹੋ ਤਾਂ ਇੱਕਦਮ ਤੁਹਾਨੂੰ ਇੰਦਰਾ ਗਾਂਧੀ ਯਾਦ ਆ ਜਾਂਦੀ ਹੈ ਕਿ ਵੀ ਉਹਨੇ ਜਦੋਂ 1971 ਦੇ ਵਿੱਚ ਫੌਜ ਭੇਜ ਕੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ, ਮਸ਼ਰਕੀ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾਇਆ ਔਰ ਪਾਕਿਸਤਾਨ ਦੇ 93,000 ਦੇ ਕਰੀਬ ਉਹਨਾਂ ਦੇ ਐਕਟਿਵ ਫੌਜੀ ਔਰ ਜਿਹੜੇ ਹੋਰ ਸਿਵਿਲੀਅਨ ਸਨ ਉਹਨਾਂ ਨੂੰ ਪ੍ਰਿਜ਼ਨਰ ਆਫ ਵਾਰ ਲਿਆ। ਤੇ ਇੰਦਰਾ ਗਾਂਧੀ ਨੇ ਵੀ ਐਗਜ਼ੈਕਟਲੀ ਇਹ ਸਟੇਟਮੈਂਟ ਇੱਕ ਡਿਫਰੈਂਟ ਅੰਦਾਜ਼ ਉਹਨੇ ਕਿਹਾ ਸੀ ਕਿ 1000 ਸਾਲ ਕੀ ਗੁਲਾਮੀ का ਬਦਲਾ ਲੈ ਲਿਆ ਗਿਆ ਹੈ। ਹੁਣ ਉਹਦੇ 'ਚ ਵੀ ਇੱਕ ਸੌਫਟ ਹਿੰਦੂਤਵਾ ਦੇ ਨਾਂ ਥੱਲੇ ਜਿਹੜਾ ਉਦੋਂ ਲੱਗਦਾ ਸੀ ਕਿ ਵੀ ਇਹ ਇੱਕ ਪਾਰਸੀ ਦੀ ਘਰ ਵਾਲੀ ਜਿਹੜੀ ਅਦਰਵਾਈਜ਼ ਉਹਦਾ ਕੋਈ اخلاق ਨਾਂ ਦੀ ਕੋਈ ਚੀਜ਼ ਉਹਦੇ 'ਚ ਹੈ ਹੀ ਨਹੀਂ ਸੀ, ਤੇ ਇਹ ਸਾਰੀ ਜਿਹੜੀ ਹੈ ਇਹ ਕਿੱਥੋਂ ਆ ਗਈ ਹਿੰਦੂਤਵਾ ਜਾਂ 1000 ਸਾਲ ਦੀ ਗੱਲ। ਲੇਕਿਨ ਔਰ ਉਸ ਦੇ ਇਸ ਐਕਸ਼ਨ ਤੋਂ ਬਾਅਦ ਹੀ ਉਸੇ ਹੀ ਆਰਐਸਐਸ ਦੇ ਝੰਡੇ ਹੋਏ ਔਰ ਪਹਿਲੇ ਪ੍ਰਧਾਨ ਮੰਤਰੀ ਆਰਐਸਐਸ ਦੇ ਬਣੇ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਤੋਂ ਦੁਰਗਾ ਮਾਤਾ ਦਾ ਅਵਤਾਰ ਹੈ। ਹੁਣ ਤੁਸੀਂ ਅਗੇਨ ਹਿੰਦੂ ਮਾਈਥੋਲੋਜੀ 'ਚ ਜਾ ਕੇ ਦੇਖੋਗੇ ਕਿ ਦੁਰਗਾ ਦਾ ਕਰੈਕਟਰ ਜਿਹੜੀ ਸ਼ੇਰ ਦੇ ਉੱਤੇ ਚੜੀ ਹੋਈ ਇਹਨਾਂ ਦੀ ਦੇਵੀ ਹੈ, ਉਸ ਦਾ ਹਿੱਸਾ ਜਾਂ ਉਸ ਦੀ ਜਿਹੜੀ ਐਕਸਪਰਟੀਜ਼ ਹੈ ਉਹ ਰਾਖਸ਼ਾਂ ਨੂੰ ਮਾਰਨਾ, ਡੈਵਲਸ ਨੂੰ, ਡੀਮਨਸ ਨੂੰ। ਫਿਰ ਤੁਸੀਂ ਹਿੰਦੂ ਮਾਈਥੋਲੋਜੀ ਜਾਂ ਉਹਨਾਂ ਦੀ ਸੋਰਸਿਸ ਦੇ ਹੋਰ ਬੈਕਗ੍ਰਾਉਂਡ 'ਚ ਜਾਓ ਕਿ ਉਹ ਡੀਮਨ ਜਾਂ ਡੈਵਲ ਕਿਹਨੂੰ ਕਹਿੰਦੇ ਨੇ, ਕਿ ਕੋਈ ਉਹ ਡੈਵਲ ਹੈ ਜਿਹਦੇ ਸਿੰਘ ਨਿਕਲੇ ਹੋਏ ਨੇ ਜਾਂ ਜਿਹਦੇ ਦੰਦ ਬਾਹਰ ਨੇ ਜਾਂ ਕੋਈ ਹੋ, ਨਹੀਂ, ਜਿਹੜਾ ਇਹਨਾਂ ਦੇ ਨਾਲ ਜਦੋਂ ਨਹੀਂ ਸਹਿਮਤ ਹੋਇਆ, ਆਰੀਅਨ ਆਏ, ਲੋਕਲ ਦਰਾਵੜ ਲੋਕ ਸੀ, ਉਹਨਾਂ ਨੂੰ ਇਹਨਾਂ ਨੇ ਰਾਖਸ਼ਸ ਕਿਹਾ। ਰਾਖਸ਼ਸ, ਪਿਸ਼ਾਚ, ਇਹ ਲਫ਼ਜ਼ ਜਿਹਨੂੰ ਇਹਨਾਂ ਨੇ ਮਾਰਨਾ ਹੈ, ਪਹਿਲਾਂ ਉਹਨਾਂ ਨੂੰ ਡਿਕਲੇਅਰ ਕਰਨਾ ਵੀ ਇਹ ਸਾਡੀ ਸਹਿਮਤੀ ਨਹੀਂ ਹੈ, ਉਹਨੂੰ ਤੁਸੀਂ ਡਿਕਲੇਅਰ ਕਰੋ ਰਾਖਸ਼ਸ, ਫਿਰ ਉਹਨੂੰ ਮਾਰੋ। ਤੇ ਦੁਰਗਾ ਜਿਹੜੀ ਇਹਨਾਂ ਦੀ ਮਾਈਥੋਲੋਜੀਕਲ ਕਰੈਕਟਰ ਇਹਨਾਂ ਨੇ ਕ੍ਰੀਏਟ ਕੀਤੀ, ਉਹ ਉਹੀ ਸੀ ਜਿਹਨੇ ਰਾਖਸ਼ਾਂ ਦਾ ਨਾਸ਼ ਕੀਤਾ। ਹੁਣ ਵਾਜਪਾਈ ਜਿਹੜਾ ਇੱਕ ਬੜਾ ਲਿਟਰੇਟ ਬੰਦਾ, ਸ਼ਾਇਰ ਵੀ ਸੀ, ਹਿਸਟਰੀ ਤੋਂ ਵੀ ਵਾਕਿਫ ਸੀ, ਉਹਨੇ ਇੰਦਰਾ ਗਾਂਧੀ ਦੇ ਲਈ ਹੀ ਕਿਉਂ ਦੁਰਗਾ ਦਾ ਲਫ਼ਜ਼ ਇਸਤੇਮਾਲ ਕੀਤਾ? ਕਿਉਂਕਿ ਫਿਰ ਤੁਸੀਂ ਦੇਖੋਗੇ ਕਿ ਬ੍ਰਾਹਮਣਵਾਦੀਆਂ ਨੇ ਜਾਂ ਹਿੰਦੂ ਤਵੀਆਂ ਨੇ ਮੁਸਲਮਾਨਾਂ, ਈਸਾਈਆਂ ਨੂੰ ਕਦੇ ਇਨਸਾਨ ਤਾਂ ਮੰਨਿਆ ਹੀ ਨਹੀਂ ਹੈ। ਉਹਨਾਂ ਦੇ ਲਈ ਜਿਹੜਾ ਲਫ਼ਜ਼ ਵੀ ਘੜਿਆ ਗਿਆ ਸੀ ਉਹ ਮਲੇਚ ਸੀ, ਮਲ, ਗੰਦਗੀ ਦੇ ਭਰੇ ਹੋਏ, ਫੁੱਲ ਆਫ ਡਰਟ। ਹੁਣ ਇਹ ਜੇ ਤੁਸੀਂ ਫਿਰ 10 ਸਟੇजेस ਆਫ ਡਾਕਟਰ ਗ੍ਰੈਗਰੀ ਦੇ ਚਲੇ ਜਾਓ ਜੈਨੋਸਾਈਡ ਦੀ, ਕਿ ਬਈ ਜਿਨ੍ਹਾਂ ਦਾ ਜੈਨੋਸਾਈਡ ਕਰਨਾ ਉਹਦਾ ਇੱਕ ਹਿੱਸਾ ਕਲਾਸੀਫਿਕੇਸ਼ਨ ਹੈ, ਔਰ ਕਲਾਸੀਫਿਕੇਸ਼ਨ ਤੋਂ ਬਾਅਦ ਇਹ ਹੈ ਕਿ ਵੀ ਤੁਸੀਂ ਉਹਨਾਂ ਨੂੰ ਡੀਹਿਊਮਨਾਈਜ਼ ਕਰੋ, ਉਹਨਾਂ ਨੂੰ ਸ਼ੈਤਾਨ ਕਹੋ, ਉਹਨਾਂ ਨੂੰ ਟਰਮਾਈਟ ਕਹੋ, ਸਿਉਂਕ ਹੈ ਜਿਵੇਂ ਇਹਨੇ ਅਮਿਤ ਸ਼ਾਹ ਨੇ ਕਿਹਾ ਸੀ, ਜਾਂ ਉਹਨਾਂ ਨੂੰ ਰੈਟਸ ਕਹੋ, ਚੂਹੇ ਕਹੋ, ਮਤਲਬ ਇਹ ਹੈ ਵੀ ਜਿਵੇਂ ਚੂਹੇ ਮਾਰਨਾ ਪੁੰਨ ਦਾ ਕੰਮ ਹੁੰਦਾ ਹੈ ਇਵੇਂ ਉਹਨਾਂ ਨੂੰ। ਸੋ ਇਹ ਸਾਰੀ ਗੱਲ ਜਦੋਂ ਤੁਸੀਂ ਦੇਖੋਗੇ ਤੇ ਇਹ 19ਵੀਂ ਸਦੀ ਦੇ ਉਸ ਆਨੰਦ ਮੱਠ ਨਾਂ ਦੇ ਨਾਵਲ ਦੇ ਨਾਲ ਜਾ ਕੇ ਤੁਸੀਂ, ਜਿਹਦੇ 'ਚ ਕਿ ਉਸ ਬੰਗਾਲੀ ਚੈਟਰਜੀ ਨੇ ਇਹ ਕਿਹਾ ਸੀ ਕਿ ਕਿਵੇਂ ਜਿਹੜੇ ਪਿਸ਼ਾਚ ਨੇ, ਡੈਵਲ ਨੇ, ਡੀਮਨ ਨੇ, ਉਹਨਾਂ ਦਾ ਖੂਨ ਡੋਲਣਾ, ਕਿਵੇਂ ਭਾਰਤ ਮਾਤਾ ਦਾ ਖੱਪਰ ਖੂਨ ਦੇ ਨਾਲ ਜੇ ਤੁਸੀਂ ਰਾਖਸ਼ਾਂ ਦੇ ਭਰ ਦਿੰਦੇ ਹੋ ਤੇ ਤੁਸੀਂ ਭਾਰਤ ਮਾਤਾ ਦੀ ਸੇਵਾ ਕਰਦੇ ਹੋ।
ਔਰ ਉਸੇ ਚੋਂ ਹੀ ਉਹਨਾਂ ਨੇ ਜਿਓਗ੍ਰਾਫਿਕਲ ਐਂਟੀਟੀ ਭਾਰਤ ਨੂੰ ਉਸ ਨੂੰ ਉਹਨਾਂ ਨੇ ਜਿਹੜੀ ਹੈ ਸਪਿਰਿਚੁਅਲ ਐਂਟੀਟੀ ਦੇ ਤੌਰ ਤੇ ਉਭਾਰਿਆ। ਆਮ ਲੋਕਾਂ ਦੇ ਲਈ ਤਾਂ ਮੁਲਕ ਮੁਲਕ ਹੁੰਦਾ ਹੈ, ਲੈਂਡ ਲੈਂਡ ਹੈ, ਪਰ ਉਹਨਾਂ ਨੇ ਭਾਰਤ ਨੂੰ ਮਾਤਾ ਬਣਾ ਕੇ ਫਿਰ ਇਹ ਦੱਸ ਦਿੱਤਾ ਕਿ ਭਾਈ ਜਿਹੜਾ ਵੀ ਤੁਸੀਂ ਸੋ ਕਾਲਡ ਪੈਟਰੀਓਟਿਜ਼ਮ, ਹਾਲਾਂ ਬਾਕੀ ਦੁਨੀਆ 'ਚ ਤਾਂ ਪੈਟਰੀਓਟਿਜ਼ਮ ਵੈਸੇ ਹੀ ਇੱਕ ਖਤਰਨਾਕ ਮੰਨਿਆ ਜਾਂਦਾ ਹੈ ਕਿ ਜੀ, ਪਰ ਜਦੋਂ ਪੈਟਰੀਓਟਿਜ਼ਮ ਨੂੰ ਤੁਸੀਂ ਸਪਿਰਿਚੁਅਲਿਟੀ ਦੇ ਨਾਲ ਜੋੜ ਕੇ ਭਾਰਤ ਮਾਤਾ ਦਾ ਕਨਸੈਪਟ ਦਿੰਦੇ ਹੋ ਤੇ ਫਿਰ ਉੱਥੇ ਤੁਸੀਂ ਤੁਹਾਡਾ ਧਰਮ ਵੀ ਕੋਈ ਮਤਲਬ ਨਹੀਂ ਰੱਖਦਾ, ਤੁਹਾਡੀਆਂ ਵੈਲਿਊਜ਼ ਵੀ ਕੋਈ ਇਨਸਾਨੀਅਤ ਰਹਿੰਦੀ ਨਹੀਂ। ਤੁਹਾਨੂੰ ਲੱਗਦਾ ਵੀ ਜੋ ਤੁਸੀਂ ਕਰ ਰਹੇ ਹੋ ਉਹ ਰਾਖਸ਼ਾਂ ਦਾ ਨਾਸ ਕਰ ਰਹੇ ਹੋ। ਔਰ ਇੰਦਰਾ ਗਾਂਧੀ ਨੂੰ ਇਹ ਲਕਬ ਦੇਣ ਤੋਂ ਬਾਅਦ ਫਿਰ ਉਸ ਇਹਨਾਂ ਦੀ ਦੁਰਗਾ ਨੇ ਕਿਵੇਂ ਹਜ਼ਾਰਾਂ ਸਿੱਖਾਂ ਦਾ ਖੂਨ ਜੂਨ ਦੇ ਪਹਿਲੇ ਹਫ਼ਤੇ ਦਰਬਾਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਦੀਆਂ ਪਰਿਕਰਮਾ ਦੇ ਵਿੱਚ ਗੁਰਦੁਆਰਿਆਂ ਦੀ ਹਦੂਦ ਦੇ ਵਿੱਚ ਡੋਲਿਆ। ਔਰ ਉਹਦੇ ਪੁੱਤਰ ਨੇ ਅੱਗੋਂ ਰਾਜੀਵ ਗਾਂਧੀ ਨੇ ਨਵੰਬਰ 84 ਦੇ ਵਿੱਚ ਕਿਵੇਂ ਨਸਲਕੁਸ਼ੀ ਦਿੱਲੀ ਔਰ ਭਾਰਤ ਭਰ ਦੇ ਸ਼ਹਿਰਾਂ ਕਸਬਿਆਂ ਦੇ ਵਿੱਚ ਕੀਤੀ। ਹੁਣ ਇਸ ਪਿਛੋਕੜ ਦੇ ਵਿੱਚ ਜੇ ਤੁਸੀਂ ਦੇਖੋਗੇ ਤੇ ਅਲਟੀਮੇਟ ਇੱਕ ਸੌਫਟ ਤਰੀਕੇ ਨਾਲ ਕਾਂਗਰਸ ਨੇ ਸੈਕੂਲਰਿਜ਼ਮ ਦਾ ਲਬਾਦਾ ਪਹਿਨਿਆ ਹੋਇਆ ਸੀ। ਇੱਕ ਸਿੱਧੇ ਤੌਰ ਤੇ ਜਿਹੜੀ ਆਈਡੀਓਲੋਜੀ ਨੂੰ ਸਾਵਰਕਰ ਨੇ ਹਿੰਦੂਤਵਾ ਕਹਿ ਕੇ ਮੁਸਲਮਾਨਾਂ ਈਸਾਈਆਂ ਨੂੰ ਉਸ ਤੋਂ ਪਹਿਲੇ ਦਿਨ ਤੋਂ ਬਾਹਰ ਕੱਢਿਆ। ਉਹਨੇ ਤਾਂ ਕ੍ਰਾਈਟੇਰੀਆ ਦਿੱਤਾ ਕਿ ਜਿਨ੍ਹਾਂ ਦੀ ਪੁੰਨਿਆ ਭੂਮੀ ਜਿਹੜੀ ਹੈ ਉਹ ਭਾਰਤ ਤੋਂ ਬਾਹਰ ਹੈ। ਹੁਣ ਜੇ ਸਾਊਦੀ ਅਰੇਬੀਆ 'ਚ ਹਜ਼ਰਤ ਸਾਹਿਬ ਮੱਕਾ ਉੱਥੇ ਹੈ, ਉਹਨਾਂ ਦਾ ਭਾਰਤ ਦੇ ਨਾਲ ਉਹਦੀ ਧਰਤੀ ਨਾਲ ਤਾਂ ਸੰਬੰਧ ਨਹੀਂ ਹੈ। ਇਸੇ ਤਰ੍ਹਾਂ ਈਸਾਈਅਤ ਜੀਸਸ ਕ੍ਰਾਈਸਟ ਬੈਥਲਹਿਮ ਔਰ ਉਹ ਸਾਰੇ ਮਿਡਲ ਈਸਟ ਨੇ, ਉਹਨਾਂ ਨਾਲ ਵੀ ਸੋ ਉਹ ਸਾਰੇ ਗੈਰ ਨੇ, ਮਲੇਛ ਨੇ, ਅਵਰਣ ਨੇ। ਔਰ ਇੱਥੋਂ ਵਾਲਿਆਂ ਨੂੰ ਬੇਸ਼ੱਕ ਸਿੱਖ ਧਰਮ ਜਾਂ ਬੁੱਧ ਧਰਮ ਜੈਨ ਧਰਮ ਉੱਤੇ ਹੈ, ਉਹਨਾਂ ਨੂੰ ਵੈਸੇ ਗਲਵਕੜੀ 'ਚ ਲੈ ਕੇ ਕਿ ਇਹ ਤਾਂ ਪੰਥ ਨੇ, ਸਾਡੇ ਹਿੰਦੂਤਵਾ ਦਾ ਇਹ ਹਿੱਸਾ ਨੇ। ਔਰ ਜੇਠ ਮਲਾਨੀ ਨੇ ਜਿਹੜਾ ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਵੀ ਰਿਹਾ, ਉਹਨੇ ਸੁਪਰੀਮ ਕੋਰਟ ਦੇ ਵਿੱਚ ਤੱਕ ਜਾ ਕੇ ਕੇਸ ਵਿਨ ਕੀਤਾ ਕਿ ਜਿਹੜਾ ਇੰਡਸ ਦੇ ਇਸ ਪਾਰ ਰਹਿਣ ਵਾਲਾ ਹੈ ਹਿੰਦੂਤਵਾ ਜਿਹੜੀ ਹੈ, ਉਹਨੇ ਕਿਹਾ ਜੀ ਇਹ ਤਾਂ ਵੇ ਆਫ ਲਾਈਫ ਹੈ। ਮਤਲਬ ਇਹ ਹੈ ਕਿ ਕਨਸਟੀਟਿਊਸ਼ਨਲ ਹੋ ਗਈ ਐਕਸੈਪਟੈਂਸ। ਫਿਰ ਬੀਜੇਪੀ ਦਾ ਏਜੰਡਾ ਮੈਮੋਰੈਂਡਮ ਪਹਿਲੇ ਦਿਨ ਤੋਂ ਖਤਮ ਕਰੋ, ਆਰਟੀਕਲ 370 ਕਸ਼ਮੀਰ ਸਾਰੇ ਸ਼ਹਿਰੀ ਹਿੰਦੂਤਵਾ ਦੇ ਨੇ, ਖਤਮ ਕਰੋ ਜਿਹੜਾ ਮੁਸਲਿਮ ਪਰਸਨਲ ਲਾਅ, ਕ੍ਰਿਸਚੀਅਨਸ, ਪਾਰਸੀ, ਇਸਲਾਮ ਔਰ ਦੂਸਰਿਆਂ ਦਾ ਯੂਨੀਵਰਸਲ ਸਿਵਲ ਕੋਡ ਲਿਆਓ, ਖਤਮ ਕਰੋ ਟ੍ਰਿਪਲ ਤਲਾਕ, ਖਤਮ ਕਰੋ ਬਾਕੀ ਸਾਰਾ ਇੱਥੇ ਰਹਿਣ ਵਾਲਾ ਹਰ ਕੋਈ ਹਿੰਦੂ ਹੈ। ਸੋ ਉਹ ਤਾਂ ਆਲਰੇਡੀ ਉਹਨਾਂ ਨੇ ਐਜੂਕੇਸ਼ਨ ਸਿਸਟਮ ਰਾਹੀਂ ਕੋਈ ਸੂਰਜ ਪ੍ਰਣਾਮ, ਕੋਈ ਯੋਗਾ, ਕੋਈ ਦੂਜਾ ਤੀਜਾ ਤਾਂ ਉਹਨਾਂ ਨੇ ਕਰ ਲਿਆ ਹੋਇਆ। ਹੁਣ ਇਹਦੇ ਬਾਵਜੂਦ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਵੀ ਆਲਰੇਡੀ ਭਾਰਤ ਜਿਹੜਾ ਹੈ ਇੱਕ ਹਿੰਦੂ ਰਾਸ਼ਟਰ ਬਣ ਚੁੱਕਾ ਹੈ ਔਰ ਉਹ ਤਾਂ ਹੁਣ ਜਿੱਥੇ ਜਿੱਥੇ ਉਹਨਾਂ ਨੂੰ ਲੱਗਦਾ ਵੀ ਰੈਜ਼ਿਸਟੈਂਸ ਹੈ ਉਹਨੂੰ ਉਹ ਕ੍ਰਸ਼ ਕਰ ਰਹੇ ਨੇ। ਔਰ ਜਿਹੜੀ ਘਟਨਾਕ੍ਰਮ ਪਿਛਲੇ 2-3 ਦਿਨਾਂ ਤੋਂ ਵਾਪਰ ਰਿਹਾ, ਬੇਸ਼ੱਕ ਇਸ ਦੀ ਸ਼ੁਰੂਆਤ ਤਾਂ ਆਲਮੋਸਟ 8-10 ਦਿਨ ਪਹਿਲਾਂ ਹੁੰਦੀ ਹੈ, ਲੇਕਿਨ ਇਹ ਵੀ ਇਹਨਾਂ ਦਾ ਇੱਕ ਡਿਜ਼ਾਈਨ ਹੁੰਦਾ ਹੈ ਕਿ ਇੱਕ ਹਿੱਸੇ ਦੇ ਵਿੱਚ ਇੱਕ ਤਬਕੇ ਤੋਂ ਜਿਹੜੀ ਆ ਉਹ ਤੁਸੀਂ ਸ਼ੁਰੂਆਤ ਕਰਵਾ ਦਿਓ, ਉਹਨੂੰ ਥੋੜਾ ਜਿਹਾ ਸਪਰੈਡ ਹੋ ਲੈਣ ਦਿਓ, ਫਿਰ ਉਹਨੂੰ ਪ੍ਰੈਜ਼ੈਂਟ ਕਿਸੇ ਹੋਰ ਅੰਦਾਜ਼ 'ਚ ਕਰੋ ਦੂਸਰੀ ਸਟੇਟ ਦੇ ਵਿੱਚ, ਫਿਰ ਜਿਹੜੇ ਅੰਦਾਜ਼ ਤੁਸੀਂ ਪੇਸ਼ ਕੀਤਾ ਉਹਦੇ ਹੱਕ 'ਚ ਆਪਣੇ ਬੰਦੇ ਤੋੜ ਦਿਓ ਤੇ ਇਵੇਂ ਕਰਦੇ ਕਰਦੇ ਉਹਨੂੰ ਇਸ਼ੂ ਬਣਾ ਦਿਓ। ਔਰ ਇਵੈਂਚੁਅਲੀ ਉਸ 'ਚੋਂ ਜੇ ਵੋਟਾਂ ਨੇ, ਹੁਣ ਕਰਨਾਟਕਾ ਸਟੇਟ ਅਗਲੇ ਸਾਲ ਉਹਦੇ 'ਚ ਵੋਟਾਂ ਪੈਣੀਆਂ ਨੇ। ਕਰਨਾਟਕਾ ਸਾਊਥ ਦੀਆਂ ਪਹਿਲੀਆਂ 5 ਜਿਹੜੀਆਂ ਸਾਊਥ ਦੀਆਂ 5 ਸਟੇਟਾਂ ਨੇ, ਉਹਨਾਂ 'ਚੋਂ ਕਰਨਾਟਕਾ ਉਹ ਸਟੇਟ ਹੈ ਜਿੱਥੇ ਬੀਜੇਪੀ ਨੇ ਸਿੱਧੇ ਤੌਰ ਤੇ ਆਪਣੀ ਹਕੂਮਤ ਬਣਾਈ ਸੀ ਪਹਿਲੀ ਵਾਰ। ਹੁਣ ਵੀ ਕਰਨਾਟਕਾ ਦੇ ਵਿੱਚ ਬੀਜੇਪੀ ਦੀ ਹਕੂਮਤ ਹੈ। ਔਰ ਕਰਨਾਟਕਾ ਉਹ ਸਟੇਟ ਹੈ ਜਿਹਨੂੰ ਕਦੇ ਸਟੇਟ ਆਫ ਮੈਸੂਰ ਕਹਿੰਦੇ ਸੀ। ਮੈਸੂਰ ਉਹ ਸਟੇਟ ਹੈ ਜਿਹਦਾ ਹੈਦਰ ਅਲੀ ਦਾ ਬੇਟਾ ਟੀਪੂ ਸੁਲਤਾਨ ਜਿਹੜਾ ਇੱਕ ਉਹ ਹੀਰੋ ਹੈ ਜਿਸ ਦੀ ਇੱਕ ਤਲਵਾਰ ਜਾਂ ਦੂਜੀ ਨੂੰ ਵੀ ਜਦੋਂ ਬ੍ਰਿਟਿਸ਼ਰਜ਼ ਉਹਨੂੰ ਡਿਫੀਟ ਕਰਨ ਤੋਂ ਬਾਅਦ ਉਹਦੇ ਲੈ ਵੀ ਗਏ, ਅੱਜ ਵੀ ਜਿਹੜੀ ਹੈ ਉਹ ਲੱਖਾਂ ਦੇ ਵਿੱਚ ਆਕਸ਼ਨ ਹੁੰਦੀ ਹੈ ਜਾਂ ਉਸ ਦਾ ਮੁੱਲ ਹੁੰਦਾ ਹੈ। ਟੀਪੂ ਸੁਲਤਾਨ ਉਹ ਹੈ ਜਿਹਨੇ ਆਪਣੀ ਉਸ ਮੈਸੂਰ ਸਟੇਟ ਦੇ ਵਿੱਚ ਹਿੰਦੂਆਂ ਔਰ ਮੁਸਲਮਾਨਾਂ ਦੋਨਾਂ ਨੂੰ ਇੱਕੋ ਜਿਹਾ ਡੀਲ ਕੀਤਾ, ਮੰਦਿਰ ਵੀ ਬਣਾਏ, ਮਸੀਤਾਂ ਵੀ ਬਣਾਈਆਂ। ਔਰ ਕਾਸ਼ ਕਈ ਵਾਰੀ ਕੁਝ ਚੀਜ਼ਾਂ ਕਾਸ਼ ਹੀ ਹੁੰਦੀਆਂ ਨੇ ਕਿ ਜਿਸ ਪੀਰੀਅਡ ਦੇ ਵਿੱਚ ਟੀਪੂ ਸੁਲਤਾਨ ਉੱਭਰ ਰਿਹਾ ਸੀ ਮੈਸੂਰ ਦੇ ਵਿੱਚ, ਯੰਗ ਮੈਨ, ਜਿਸ ਦੀ ਇਹ ਕੋਟ ਅੱਜ ਤੱਕ ਵੀ ਕੋਟ ਹੁੰਦੀ ਹੈ ਕਿ ਗਿੱਦੜ ਦੀ 100 ਸਾਲ ਦੀ ਜ਼ਿੰਦਗੀ ਨਾਲੋਂ ਸ਼ੇਰ ਦੀ ਇੱਕ ਦਿਨ ਦੀ ਜ਼ਿੰਦਗੀ ਜ਼ਿਆਦਾ ਅਹਿਮੀਅਤ ਵਾਲੀ ਹੁੰਦੀ ਹੈ।
ਵਾਕਿਆ ਹੀ ਉਹ ਸ਼ੇਰਾਂ ਵਾਂਗ ਜੀਵਿਆ ਔਰ ਅੰਗਰੇਜ਼ਾਂ ਨਾਲ ਸ਼ੇਰਾਂ ਵਾਂਗ ਜੂਝਦਿਆਂ ਜਿਹੜਾ ਉਸਨੇ ਸ਼ਹੀਦੀ ਪਾਈ ਔਰ ਉਹ ਇੱਕ ਨਾਇਕ ਹੈ। ਔਰ ਉਸ ਪੀਰੀਅਡ ਦੇ ਵਿੱਚ ਇਹ ਉਹੀ ਦੌਰ ਸੀ ਜਦੋਂ ਇੱਕ ਪਾਸੇ ਨੈਪੋਲੀਅਨ ਬੋਨਾਪਾਰਟ ਫਰਾਂਸ ਦੇ ਵਿੱਚ ਅੱਗੇ ਵਧ ਰਿਹਾ ਸੀ, ਇਧਰੋਂ ਯੰਗ 19 ਸਾਲਾਂ ਦਾ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਤਖਤ ਤੇ ਕਾਬਜ਼ ਹੋਣ ਤੋਂ ਬਾਅਦ ਜਿਹੜਾ ਉਹ ਦੂਜੇ ਪਾਸੇ ਪਸਰਨ ਦੇ ਲਈ ਅੰਗੜਾਈਆਂ ਲੈ ਰਿਹਾ ਸੀ। ਔਰ ਇਹ ਹਮੇਸ਼ਾ ਕਿਹਾ ਜਾਂਦਾ ਹੈ ਕਿ ਭਾਈ ਜੇ ਟੀਪੂ ਸੁਲਤਾਨ ਨੂੰ ਕੁਝ ਵਕਤ ਮਿਲਦਾ, ਪੰਜਾਬ ਦੀ ਉੱਭਰ ਰਹੀ ਜਿਹੜੀ ਸਿੱਖ ਪਾਵਰ ਸੀ, ਜਿਸ ਨੇ ਜ਼ਾਹਰਾ ਤੌਰ ਦੇ ਉੱਤੇ ਫ੍ਰੈਂਚ ਜਨਰਲ ਲਾਰਡ ਜਨਰਲ ਵੈਂਤੁਰਾ ਬਾਅਦ ਦੇ ਵਿੱਚ ਇੰਪਲੋਏ ਕੀਤੇ, ਉਦੋਂ ਤੱਕ ਤਾਂ ਟੀਪੂ ਸੁਲਤਾਨ ਦੀ ਸ਼ਹਾਦਤ ਹੋ ਚੁੱਕੀ ਸੀ ਔਰ ਟੀਪੂ ਸੁਲਤਾਨ ਦਾ ਸਿੱਧੇ ਤੌਰ ਦੇ ਉੱਤੇ ਵੀ ਰਾਬਤਾ ਨੈਪੋਲੀਅਨ ਬੋਨਾਪਾਰਟ ਨਾਲ ਖੁੱਲਿਆ ਹੋਇਆ ਸੀ, ਤਾਂ ਫਿਰ ਸ਼ਾਇਦ ਉਹ ਸਬ ਕੰਟੀਨੈਂਟ ਦੀ ਹਿਸਟਰੀ ਹੋਰ ਹੁੰਦੀ। ਪਰ ਅੱਜ ਉਸ ਗੈਰਤਮੰਦ ਟੀਪੂ ਸੁਲਤਾਨ ਦੇ ਵਤਨ ਦੇ ਉਸ ਦੇ ਆਪਣੇ ਹਮ ਮਜ਼ਹਬ ਔਰ ਉਹਨਾਂ ਦੀਆਂ ਅੱਗੋਂ ਬੱਚੀਆਂ ਕਿਵੇਂ ਅਪਮਾਨਿਤ ਹੋ ਰਹੀਆਂ ਨੇ, ਕਿਵੇਂ ਉਹਨਾਂ ਦੇ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਔਰ ਮਸਲਾ ਕਿਵੇਂ ਖੜਾ ਕੀਤਾ ਗਿਆ ਕਰਨਾਟਕਾ ਦੀ ਬੀਜੇਪੀ ਸਰਕਾਰ ਵੱਲੋਂ ਕਿ ਵੀ ਕਿਵੇਂ ਪੋਲਰਾਈਜ਼ ਕੀਤਾ ਸੁਸਾਇਟੀ ਨੂੰ। ਔਰ ਹੁਣ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਆਲਰੇਡੀ ਇਸ ਗੱਲ ਦਾ ਪੌਂਡੀਚੇਰੀ ਮੱਧ ਪ੍ਰਦੇਸ਼ 'ਚ ਵੀ ਅਸੀਂ ਗੱਲ ਕਰਾਂਗੇ ਕਿ ਉੱਥੇ ਉਹਦਾ ਕੀ ਰੂਪ ਸਾਹਮਣੇ ਆਇਆ। ਪਰ ਇਸ ਦੀ ਸ਼ੁਰੂਆਤ ਹੁੰਦੀ ਹੈ ਕਿ ਇੱਕ ਸਕੂਲ ਵੱਲੋਂ, ਫਿਰ ਇੱਕ ਕਾਲਜ ਵੱਲੋਂ ਔਰ ਹੌਲੀ ਹੌਲੀ ਸਰਕਾਰੀ ਤੌਰ ਤੇ ਵੀ ਇਹ ਕੀ ਹੋਏਗਾ। ਇਹ ਹੁੰਦਾ ਹੈ ਕਿ ਜੀ ਹਿਜਾਬ ਪਾ ਕੇ ਮੁਸਲਮਾਨ ਕੁੜੀਆਂ ਸਕੂਲ ਨਹੀਂ ਆ ਸਕਦੀਆਂ। ਹੁਣ ਜ਼ਾਹਰਾ ਤੌਰ ਤੇ ਇੱਕ ਪਾਸੇ ਜਿਸ ਭਾਰਤੀ ਸੰਵਿਧਾਨ ਜਾਂ ਆਇਨ ਦੀ ਦੁਹਾਈ ਦਿੱਤੀ ਜਾਂਦੀ ਹੈ ਕਿ ਜੀ ਮਜ਼ਹਬ ਦੀ ਆਜ਼ਾਦੀ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਜਦੋਂ ਅਸੀਂ ਪਰਦੇ ਦੀ ਗੱਲ ਕਰਦੇ ਹਾਂ, ਪਰਦੇ ਦਾ ਕਾਨਸੈਪਟ ਉਹ ਇਸਲਾਮ ਦਾ ਬੇਸਿਕਲੀ ਹਿਜਾਬ ਇੱਕ ਪਰਦਾ ਹੈ ਔਰ ਉਸ ਦੇ ਵਿੱਚ ਉਹਨਾਂ ਦੀ ਐਫੀਸ਼ੀਐਂਸੀ ਜਾਂ ਪੜ੍ਹਾਈ ਜਾਂ ਬਾਕੀਆਂ ਦੀ ਕੋਈ ਲਾਈਫ ਸਟਾਈਲ ਦੇ ਨਾਲ ਤਾਂ ਕੋਈ ਟਕਰਾਅ ਨਹੀਂ ਹੈ, ਕਿਉਂਕਿ ਮੁੱਢਲੇ ਤੌਰ ਤੇ ਤੁਸੀਂ ਆਪਣਾ ਮਜ਼ਹਬ ਪ੍ਰੈਕਟਿਸ ਕਰ ਰਹੇ ਹੋ। ਜਿਵੇਂ ਸਿੱਖ ਕੇਸਾਧਾਰੀ ਨੇ, ਦਸਤਾਰ ਸਜਾਉਂਦੇ ਨੇ ਔਰ ਕੋਈ ਇਹ ਕਹੇ ਜਿਵੇਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਜਾਂ ਫਰਾਂਸ 'ਚ ਨੇ ਆਸਟੈਂਸੀਬਲ ਸਾਈਨਸ ਆਫ ਰਿਲੀਜਨ ਦੇ ਥੱਲੇ 2003 ਦੇ ਵਿੱਚ ਲਾਅ ਬਣਾਏ, ਸਿੱਖ ਲੜੇ ਉਹਨਾਂ ਦੇ ਖਿਲਾਫ, UN ਤੱਕ ਗਏ, ਕਿਉਂਕਿ ਇਹ ਹਰ ਮਜ਼ਹਬ ਨੂੰ ਮੰਨਣ ਵਾਲੇ ਨੇ ਦੇਖਣਾ ਕਿ ਉਹਨੇ ਮਜ਼ਹਬ ਦੇ ਡਿਸਪਲਿਨ 'ਚ ਰਹਿੰਦੇ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ। ਪਰ ਇਸ ਇਸ਼ੂ ਨੂੰ ਇੱਕ ਪਾਸੇ ਤਾਂ ਤੁਸੀਂ ਦੇਖੋ ਵੀ ਮੁਸਲਮਾਨਾਂ ਦੇ ਖਿਲਾਫ ਜਿਸ ਕਿਸਮ ਦੀ ਹਵਾ ਉੱਥੇ ਬੀਜੇਪੀ ਨੇ 2014 ਤੋਂ ਯੂਪੀ 'ਚ ਯੋਗੀ ਦੀ ਗੁੰਡਾਗਰਦੀ ਕਿਸ ਲੈਵਲ ਤੇ ਹੈ, ਪਰ ਹੁਣ ਇਹਨਾਂ ਨੇ ਜਾ ਕੇ ਕਰਨਾਟਕਾ ਦੇ ਵਿੱਚ ਇਹ ਜਿਹੜੀ ਹੈ ਸ਼ਰਾਰਤ ਕੀਤੀ ਔਰ ਨਤੀਜੇ ਦੇ ਤੌਰ ਤੇ ਇਸ ਦਾ ਕੁਝ ਦਿਨਾਂ ਤੋਂ ਚੱਲ ਰਿਹਾ ਸੀ, ਥੋੜਾ ਜਿਹਾ ਹੁਣ ਸਪਰੈਡ ਹੋਣਾ ਸ਼ੁਰੂ ਹੋਇਆ। ਅੱਜ ਇੱਕ ਵੀਡੀਓ ਜਿਹੜੀ 4 ਚੁਫੇਰੇ ਬੜੀ ਪਪੂਲਰ ਹੋ ਰਹੀ ਹੈ ਕਿ ਕਿਵੇਂ ਜਿਉਂ ਹੀ ਬੱਚੀਆਂ ਜਿਹੜੀਆਂ ਨੇ ਉਹ ਉਹਨਾਂ ਨੇ ਰੈਜ਼ਿਸਟ ਕੀਤਾ ਵੀ ਉਹ ਤਾਂ ਹਿਜਾਬ ਉਹਨਾਂ ਨੇ ਪਹਿਨਣੇ ਔਰ ਫਿਰ ਉਹਨਾਂ ਨੇ ਕਿਹਾ ਜੀ ਅਸੀਂ ਕੇਸਰੀ ਜਿਹੜੇ ਆ ਉਹ ਮੁੰਡਿਆਂ ਦੇ ਉੱਤੇ ਉਹਨਾਂ ਨੇ ਕਿਹਾ ਜੀ ਸਾਰੇ ਕੇਸਰੀ ਸ਼ਾਲਾਂ ਲੈ ਕੇ ਆਓ ਭਗਵੇ ਰੰਗ ਦੀਆਂ। ਔਰ ਇੱਕ ਬੱਚੀ ਜਿਹੜੀ ਜਾ ਰਹੀ ਹੈ ਉਹਨੂੰ ਉਹ ਕਿਵੇਂ ਹੂਟ ਕਰ ਰਹੇ ਨੇ ਔਰ ਉਹ ਕਿਵੇਂ ਬਹਾਦਰੀ ਦੇ ਨਾਲ ਉਹਨਾਂ ਨੂੰ ਰਿਪਲਸ ਕਰ ਰਹੀ ਹੈ। ਫਿਰ ਗੱਲ ਇੱਥੋਂ ਤੱਕ ਨਹੀਂ ਰੁਕੀ ਔਰ ਉਹ ਵੀਡੀਓ ਸਾਰੇ ਪਾਸੇ ਹੈ, ਲੇਕਿਨ ਹੋਰ ਥਾਵਾਂ ਦੇ ਉੱਤੇ ਵੀ ਫਿਰ ਮੁੰਡਿਆਂ ਨੇ ਔਰ ਉਹ ਗੁੰਡੇ ਕਿਸਮ ਦੇ ਜਿਹੜੇ ਲੋਕ ਇਹਨਾਂ ਦੇ ਪੇੜ ਨੇ ਉਹਨਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਫਿਰ ਇੱਕ ਸਕੂਲ ਇੱਕ ਕਾਲਜ ਤੋਂ ਗੱਲ ਹੁੰਦੀ ਇਹ ਦੂਸਰੇ ਪਾਸੇ ਸਪਰੈਡ ਆਊਟ ਹੋਈ। ਕਰਨਾਟਕਾ ਦੇ ਕੋਰਟ ਦੇ ਵਿੱਚ ਇਹ ਕੇਸ ਹੈ, ਉੱਥੇ ਹੁਣ ਸੁਣਵਾਈ ਚੱਲ ਰਹੀ ਹੈ ਕਿ ਜੀ ਕੀ ਉਹ ਕਹਿ ਰਹੇ ਜੀ ਅਸੀਂ ਤਾਂ ਕੋਈ ਯੂਨੀਫਾਰਮ ਡਰੈਸ ਕੋਡ ਬਣਾਇਆ ਵੀ ਸਕੂਲਾਂ 'ਚ ਜੋ ਸਾਰਿਆਂ ਨੇ ਪਾਇਆ ਉਹਦੇ ਥੱਲੇ, ਮਤਲਬ ਇਹ ਹੈ ਵੀ ਜਿਹੜੀ ਇਹਨਾਂ ਦਾ ਨਿਸ਼ਾਨਾ ਸੀ ਔਰ ਜਿਹੜਾ ਜੋ ਕੁਝ ਸਪੇਨ ਦੇ ਵਿੱਚ 1492 ਦੀ ਇਨਕੁਜ਼ੀਸ਼ਨ 'ਚ ਹੋਇਆ ਸੀ ਕਿ ਕਨਵਰਟ ਬੈਕ ਕਿ ਵੀ ਇਹ ਸਾਰਿਆਂ ਨੂੰ ਹਿੰਦੂ ਬਣਾਓ। ਔਰ ਅਸੀਂ ਸਮਝਦੇ ਹਾਂ ਔਰ ਮੈਂ ਬਹੁਤ ਸਾਰੀਆਂ ਖਬਰਾਂ ਇਸ ਦੇ ਨਾਲ ਰਿਲੇਟਡ ਕੱਢੀਆਂ ਹੋਈਆਂ ਨੇ। ਹਿਜਾਬ ਰੋ ਵਾਇਲੈਂਸ ਐਰਪਟਸ ਇਨ ਕਰਨਾਟਕਾ, ਵੀਡੀਓ ਆਫ ਬੁਰਕਾ ਕਲੈਡ ਗਰਲ ਬੀਇੰਗ ਹੈਕਲਡ ਗੋਜ਼ ਵਾਇਰਲ ਔਰ CM ਅਪੀਲਸ ਔਰ ਸਾਰੇ ਮਿਲ ਕੇ ਸਾਰਾ ਕੁਝ ਜਿਹੜਾ ਨੇ ਉਹ ਕਰ ਰਹੇ ਨੇ। ਔਰ ਉਹ ਸਾਰੇ ਦੇ ਵਿੱਚ ਜਿਹੜਾ ਨਾਓ ਹਿਜਾਬ ਰੋ ਇਨ ਮੱਧ ਪ੍ਰਦੇਸ਼, ਮਿਨਿਸਟਰ ਸੇਜ਼ ਡਰੈਸ ਕੋਡ ਓਨਲੀ ਇਨ ਸਕੂਲਸ। ਹੁਣ ਕਰਨਾਟਕ ਮੱਧ ਪ੍ਰਦੇਸ਼ ਤਾਂ ਉਹੀ ਸ਼ਿਵਰਾਜ ਸਿੰਘ ਚੌਹਾਨ ਜਿਹੜਾ ਮੋਦੀ ਨੂੰ ਰੱਬ ਦੇ ਟ੍ਰੇਸਿਸ ਕਹਿ ਰਿਹਾ ਵੀ ਉਹਦੇ 'ਚ ਨੇ। ਹੁਣ ਮੱਧ ਪ੍ਰਦੇਸ਼ ਦਾ ਜਿਹੜਾ ਇੱਕ ਐਜੂਕੇਸ਼ਨ ਮਿਨਿਸਟਰ ਹੀ ਉਹਨਾਂ ਦਾ ਇੰਦਰ ਸਿੰਘ ਪਰਮਾਰ ਕਹਿ ਰਿਹਾ ਕਿ ਹਿਜਾਬ ਵਿਲ ਨਾਟ ਬੀ ਅਲਾਉਡ ਇਨ ਸਕੂਲਸ ਇਨ ਦਾ ਸਟੇਟ
Students will be allowed only to wear dress code and hijab is not a part of dress code. So already, so ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਵੇਂ RSS ਇਸ ਸਾਰੀ ਪ੍ਰੋਸੈਸ ਨੂੰ ਕੰਟਰੋਲ ਕਰਦਾ ਹੈ। ਕਰਨਾਟਕਾ 'ਚ BJP ਦੀ ਸਰਕਾਰ ਹੈ, ਉੱਥੋਂ ਉਹਨਾਂ ਨੇ ਉਹਦੀ ਸ਼ੁਰੂਆਤ ਕੀਤੀ ਕਿਉਂਕਿ ਅਗਲੇ ਸਾਲ ਚੋਣਾਂ ਨੇ ਕਰਨਾਟਕਾ 'ਚ। ਪੋਲਰਾਈਜ਼ ਇਸ ਮੁੱਦੇ ਤੇ ਕਰ ਦੇਣਗੇ ਹਿੰਦੂ ਵਰਸਸ ਮੁਸਲਿਮ ਇਸ਼ੂ ਬਣਾ ਕੇ। ਮੱਧ ਪ੍ਰਦੇਸ਼ 'ਚੋਂ ਪਹਿਲਾਂ ਹੀ ਉਹਨੇ ਕਹਿ ਦਿੱਤਾ ਜੀ ਅਸੀਂ ਲਾਗੂ ਕਰ ਰਹੇ ਹਾਂ ਔਰ ਉਹਦੇ 'ਚ ਹਿਜਾਬ ਨਹੀਂ ਹੋਏਗਾ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜੇ ਹਿਜਾਬ ਰੋਕ ਕਰਨਾਟਕਾ ਹਾਈ ਕੋਰਟ ਸੇਜ਼ ਮਿਸਚੀਵੀਅਸ ਪੀਪਲ ਕੀਪਿੰਗ ਦਾ ਇਸ਼ੂ ਬਰਨਿੰਗ ਪੋਸਟ ਮੈਟਰ ਫॉर ਵੈਨਸਡੇ। ਉਹਨੇ ਬੁੱਧਵਾਰ ਨੂੰ ਹੁਣ ਇਹੀ ਇਸ਼ੂ ਜਿਹੜਾ ਇਸ਼ੂ ਹੀ ਨਹੀਂ ਹੈ ਧਾਰਮਿਕ ਆਜ਼ਾਦੀ, ਉਹ ਦਸਤਾਰ ਹੈ ਜਾਂ ਹਿਜਾਬ ਹੈ ਜਾਂ ਕੁਛ ਹੈ, ਲੇਕਿਨ ਗੱਲ ਇੱਥੋਂ ਤੱਕ ਨਹੀਂ ਰੁਕਦੀ। ਔਰ ਫਿਰ ਇਹ ਹੈ ਕਿ ਵਾਇਲੈਂਸ ਇਨ ਕਰਨਾਟਕਾ ਕਾਲਜਿਸ ਐਜ਼ ਡਰੈਸ ਕੋਡ ਰੋ ਇੰਟੈਂਸੀਫਾਈਜ਼ ਗਵਰਨਮੈਂਟ ਡਿਕਲੇਅਰਸ 3-day ਹੌਲੀਡੇ। ਹੁਣ ਇਹ ਕਰਤਾ ਜੀ ਹੱਥੋਂ ਨਿਕਲ ਗਏ ਜੀ ਹਾਲਤ। 3 ਦਿਨਾਂ ਦੇ ਲਈ ਸਾਰੇ ਸਕੂਲ ਕਾਲਜ ਬੰਦ ਨੇ ਔਰ ਇਸ ਸਾਰੇ ਦੇ ਚੱਲਦੇ ਅਲਟੀਮੇਟ ਮਨਸ਼ਾ ਉਹਨਾਂ ਦੀ ਕੀ ਹੈ, ਕਿੱਥੋਂ ਤੱਕ ਉਹਨਾਂ ਨੇ ਇਸ ਨੂੰ ਲੈ ਕੇ ਜਾਣਾ ਕਿ ਜਿਹੜੇ ਹਿੰਦੂਤਵੀ ਗੁੰਡੇ ਇਹਨਾਂ ਨੇ ਖੜੇ ਕੀਤੇ ਸ਼ਾਲਾਂ ਪਵਾ ਕੇ ਔਰ ਉਹ ਦੂਜਾ ਜ਼ਬਰਦਸਤੀ ਬਾਕੀਆਂ ਨੂੰ ਜਿਹੜਾ ਉਹ ਤੰਗ ਕਰ ਰਹੇ ਨੇ। ਉਹਨਾਂ ਦੇ ਇੱਕ ਗਰੁੱਪ ਨੇ ਕਰਨਾਟਕਾ ਦੇ ਇੱਕ ਕਾਲਜ ਦੇ ਵਿੱਚ, ਜਿੱਥੇ ਕਾਲਜ ਦੇ ਪੋਲ ਦੇ ਉੱਤੇ ਜਿਹੜਾ ਤਿਰੰਗਾ ਲੱਗਾ ਹੋਇਆ ਸੀ, ਤਿਰੰਗਾ ਲਾ ਕੇ ਤੇ ਉੱਥੇ ਉਹਨਾਂ ਨੇ ਆਪਣਾ ਭਗਵਾ ਝੰਡਾ ਲਹਿਰਾਤਾ ਕਿਉਂਕਿ ਤਿਰੰਗਾ ਉਹਨਾਂ ਨੇ ਕਦੇ ਐਕਸੈਪਟ ਨਹੀਂ ਕੀਤਾ ਹੋਇਆ। ਔਰ ਇਸ ਦੇ ਉੱਤੇ ਵੀ ਸਾਨੂੰ ਭੈਣ ਜੀ ਅਮਨਜੋਤ ਕੌਰ ਨੇ ਲਿਖਿਆ ਕਿ ਭਾਈ ਸੰਗੀਜ਼ ਰਿਪਲੇਸ ਟਰਾਈ ਕਲਰ ਵਿਦ ਸੈਫਰਨ ਫਲੈਗ ਇਨ ਐਂਟਾਈ ਹਿਜਾਬ ਪ੍ਰੋਟੈਸਟ। ਸੋ ਗੱਲ ਕੱਲੀ ਹਿਜਾਬ ਜਾਂ ਇੱਕ ਸਕੂਲ ਤੱਕ ਦੀ ਨਹੀਂ ਹੈ, ਇਹ ਅਲਟੀਮੇਟਲੀ ਜਿਹੜਾ ਇਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹਿੰਦੂਤਵਾਦੀ ਆਈਡੀਓਲੋਜੀ ਨੂੰ ਲਾਗੂ ਕਰਨ ਲਈ। ਉਹਨਾਂ ਨੇ ਇਹ ਕਿਹਾ ਕਿ ਭਾਈ ਸਮ ਆਫ them replaced national flag at a Karnataka college and hoisted Bhagwa flag on top of the pole. Now all those so-called nationalists who falsely claimed farmers had replaced tricolor at Red Fort and insulted national flag are silent and making excuses that their boys hoisted saffron flag at an empty pole. ਹੁਣ ਦਿੱਲੀ 'ਚ 26 ਜਨਵਰੀ ਨੂੰ ਯਾਦ ਕਰੋ ਕਿ ਸਿੱਖਾਂ ਨੇ ਤਾਂ ਖਾਲੀ ਪੋਲ ਦੇ ਉੱਤੇ ਕੇਸਰੀ ਝੰਡਾ ਨਿਸ਼ਾਨ ਸਾਹਿਬ ਦਾ ਲਾਇਆ ਸੀ, ਪਰ ਹੁਣ ਇੱਥੇ ਜਦੋਂ ਉਹਨਾਂ ਨੇ ਤਿਰੰਗਾ ਲਾ ਕੇ ਦੂਜਾ ਲਾਇਆ ਉਹ ਕਹਿੰਦੇ ਨਹੀਂ ਨਹੀਂ ਉਹ ਤਾਂ ਜਜ਼ਬਾਤ 'ਚ ਬੱਚਿਆਂ ਨੇ ਖਾਲੀ ਪੋਲ ਸੀ ਉਹਦੇ ਤੇ ਲਾ ਦਿੱਤਾ ਔਰ ਦਿਸ ਇਜ਼ ਦਾ ਸੇਮ ਐਜ਼ देयर ਸਾਇਲੈਂਸ ਐਂਡ ਅਟੈਕ ਔਨ। ਹੁਣ ਓਵੇਸੀ ਉਸ ਦੇ ਉੱਤੇ ਵੀ ਅਟੈਕ ਹੋਇਆ ਔਰ ਉਹ ਅਮਿਤ ਸ਼ਾਹ ਕਹਿ ਰਿਹਾ ਸੀ ਕਿ ਜੀ ਜਿੱਥੇ ਓਵੇਸੀ ਗਿਆ ਉਹਦਾ ਪ੍ਰੋਗਰਾਮ ਉਹਨੇ ਪਹਿਲਾਂ ਨਹੀਂ ਸੀ ਦੱਸਿਆ ਹੋਇਆ। ਔਰ ਇਹ ਜਿਹੜਾ no one spoke now that saffron flag was used to replace ਤਿਰੰਗਾ, ਉਹਦੇ 'ਚ ਮੈਂ ਸਮਝਦਾ ਵੀ ਜਿਹੜੀ ਗੱਲ ਨਾਲ ਮੈਂ ਕਨਕਲੂਡ ਕਰਨਾ ਚਾਹੁੰਦਾ ਇਹ ਸਾਰੇ ਪਾਰਟ ਨੂੰ। ਔਰ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਵੀ ਬੜੀ ਬੋਲਡਲੀ ਇਹ ਕਿਹਾ, ਫਾਈਨਲੀ ਆਈ ਥਿੰਕ Sikhs should support Muslims on this because this anti-hijab protest is not about uniform but about uniform civil code that BJP wants to impose. Today they are banning hijab. Tomorrow they will ban turbans and 5 kakars of Sikhs claiming it is for uniform. Each school had its own rules so that religious garb is not allowed in secular institutions. This is another way to erase minority identity. Sikhs should support freedom of religion and right to wear religious symbols by any community. ਅਸੀਂ ਸਮਝਦੇ ਹਾਂ ਵੀ ਇਹ ਸਾਡੇ ਲਈ ਇੱਕ ਜਿਹੜੀ ਹੈ ਉਹ ਟੈਸਟ ਦੀ ਘੜੀ ਵੀ ਹੈ। ਇਹ ਇਕੱਲਾ ਮੁਸਲਮਾਨਾਂ ਦੇ ਹਿਜਾਬ ਤੇ ਹਮਲਾ ਨਹੀਂ ਹੈ, ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਵੀ ਵੰਸ ਇਹ ਇਸ 'ਚ ਕਾਮਯਾਬ ਹੁੰਦੇ ਨੇ। ਔਰ ਆਲਰੇਡੀ ਅਸੀਂ ਤਾਂ ਦੇਖ ਰਹੇ ਹਾਂ ਦਿੱਲੀ ਦੇ ਐਗਜ਼ਾਮ ਦੇ ਦੌਰਾਨ, ਪਬਲਿਕ ਸਰਵਿਸ ਕਮਿਸ਼ਨ ਦੇ ਐਗਜ਼ਾਮ ਦੇ ਦੌਰਾਨ ਘੜੇ ਉਤਰਵਾ ਲੈਂਦੇ ਨੇ, ਕਿਰਪਾਨ ਉਤਰਵਾ ਲੈਂਦੇ ਨੇ ਔਰ ਲਾਸਟ ਤਾਂ ਪੱਗ ਹੈ ਜੋ ਉਹਨਾਂ ਨੇ ਕਿਹਾ ਸੀ ਯੂਨੀਫਾਰਮ ਅਸੀਂ ਬਣਾਈ ਹੈ ਤੁਸੀਂ ਤਾਂ ਫਿੱਟ ਹੀ ਨਹੀਂ ਹੁੰਦੇ। ਔਰ ਇਹ ਅਗਲੀ ਵਾਰੀ ਜਿਹੜੀ ਹੈ ਉਹ ਪੱਗਾਂ ਆਲਰੇਡੀ ਉਹਨਾਂ ਨੇ ਕਲਚਰ ਤਾਂ ਉਹ ਬਣਾ ਦਿੱਤਾ ਜਿੱਥੇ ਪੱਗਾਂ ਵਾਲੇ ਵੀ ਹਿੰਦੂਤਵਾਦੀ ਬੋਲੀ ਬੋਲਦੇ ਨੇ, ਪਰ ਜਿਹੜਾ ਇਹ ਸਿੰਬੋਲਿਜ਼ਮ ਵੀ ਸਾਨੂੰ ਲੱਗਦਾ ਉਹਨਾਂ ਨੇ ਉਹ ਵੀ ਨਹੀਂ ਰਹਿਣ ਦੇਣਾ। ਸੋ ਇਹ ਹੈ ਕਿ ਆਲਰੇਡੀ ਜੇ ਅਜੇ ਵੀ ਦੁਨੀਆ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਤੇ ਫਿਰ ਇਹ ਸਾਨੂੰ ਹੀ ਆਪਣੀ ਲੜਾਈ ਖੁਦ ਲੜਨੀ ਹੋਏਗੀ। ਔਰ ਭਾਰਤ ਦੇ ਨਕਸ਼ੇ 'ਚ ਕੈਦ ਸਿੱਖ, ਮੁਸਲਮਾਨ, ਈਸਾਈ, 100 ਮਿਲੀਅਨ ਤੋਂ ਜ਼ਿਆਦਾ ਟਰਾਈਬਲ, ਇਸ ਤੋਂ ਦੁੱਗਣੀ ਗਿਣਤੀ ਦੇ ਦਲਿਤ, ਜੇ ਉਹ ਸਮਝਦੇ ਨੇ ਕਿ ਭਾਈ ਔਰ ਇਹ ਵਾਰੀ ਕੱਲੀ ਇਹ ਨਹੀਂ ਹੈ ਵੀ ਹੁਣ ਤਾਂ ਉਹਨਾਂ ਨੇ ਟਾਰਗੇਟਡ ਮੁਸਲਮਾਨ ਜਾਂ ਸਿੱਖ ਜਾਂ ਈਸਾਈ ਕੀਤੇ ਹੋਏ ਨੇ, ਬ੍ਰਾਹਮਣਵਾਦ ਉਹੀ ਗੱਲ। ਜੇ ਉਹਨਾਂ ਨੇ ਤਿਰੰਗੇ ਦੀ ਥਾਂ ਭਗਵਾ ਲਾਇਆ ਤੇ ਇਹ ਕਨਸਟੀਟਿਊਸ਼ਨ ਜਿਹਦੇ 'ਚੋਂ ਸਾਡੇ
ਦਲਿਤ ਵੀਰ ਭੈਣਾਂ ਬਹੁਤ ਵਾਰ ਡਾਕਟਰ ਅੰਬੇਦਕਰ ਦਾ ਨਾਂ ਲੈ ਕੇ ਸਮਝਦੇ ਨੇ ਜੀ ਇਹਦੇ 'ਚੋਂ ਸਾਡੀ ਕਲਿਆਣ ਹੈ। ਮਨੂ ਸਮ੍ਰਿਤੀ ਫੇਰ ਬ੍ਰਾਹਮਣਵਾਦੀ ਹਿੰਦੂ ਨੇਸ਼ਨ ਦਾ ਜਿਹੜਾ ਉਹ ਸੰਵਿਧਾਨ ਹੋਏਗਾ, ਇਹ ਡਾਕਟਰ ਅੰਬੇਦਕਰ ਵਾਲਾ ਸੰਵਿਧਾਨ ਵੀ ਨਹੀਂ ਹੋਏਗਾ। ਸੋ ਇਹੀ ਵਕਤ ਹੈ ਕਿ ਅਸੀਂ ਇਕੱਠੇ ਹੋ ਕੇ ਇਹਨਾਂ ਹਿੰਦੂ ਤਵੀਆਂ ਦਾ ਮੂੰਹ ਭੰਨੀਏ, ਨਹੀਂ ਤਾਂ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਾਕਾ ਨਕੋਦਰ ਦੇ ਹਵਾਲੇ ਨਾਲ ਕਿ ਜਿਸ ਤਰ੍ਹਾਂ ਕਿ 4 ਫਰਵਰੀ 1986 ਨੂੰ ਸਾਕਾ ਨਕੋਦਰ ਵਾਪਰਿਆ ਸੀ, ਜਿਸ ਵਿੱਚ ਪੁਲਿਸ ਨੇ 4 ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਸੋ ਇਸ ਸਾਕਾ ਨਕੋਦਰ ਦੀ ਗੂੰਜ ਅਮਰੀਕਨ ਕਾਂਗਰਸ ਵਿੱਚ ਵੀ ਪਈ ਹੈ। ਸੋ 2 ਕਾਂਗਰਸਮੈਨਾਂ ਵੱਲੋਂ US ਕਾਂਗਰਸ ਵਿੱਚ ਇੱਕ ਮਤਾ ਪੇਸ਼ ਕੀਤਾ ਗਿਆ ਹੈ, ਜਿਸ ਅਨੁਸਾਰ 4 ਫਰਵਰੀ ਦਾ ਦਿਨ ਜਿਹੜਾ ਹੈ ਉਹ ਸਾਕਾ ਨਕੋਦਰ ਡੇ ਵਜੋਂ ਐਲਾਨਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਸਾਕਾ ਨਕੋਦਰ ਦੀ US ਕਾਂਗਰਸ ਵੱਲੋਂ ਰੈਜ਼ੋਲੂਸ਼ਨ ਰਾਹੀਂ ਰੈਕਗਨੀਸ਼ਨ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਜੀ। ਪਰ ਇਸ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਜਿਵੇਂ ਸਾਨੂੰ ਹੁਣੇ ਹੀ ਇੰਟੀਮੇਟ ਕੀਤਾ ਗਿਆ ਹੈ ਕਿ ਸਿੱਖਸ ਫਾਰ ਜਸਟਿਸ ਵੱਲੋਂ ਇੰਡੀਅਨ ਕੌਂਸੂਲੇਟ ਦੇ ਬਾਹਰ ਨਿਊਯਾਰਕ 'ਚ 12 ਤੋਂ 2 ਵਜੇ ਤੱਕ ਪ੍ਰੋਟੈਸਟ ਰੈਲੀ ਰੱਖੀ ਗਈ ਹੈ ਜੀ। ਔਰ ਇਸ ਰੈਲੀ ਦਾ ਸਿੱਧਾ ਸਬੰਧ ਜਿਹੜੀ ਘਟਨਾ ਕਸਤੂਰਬਾ ਨਗਰ ਦਿੱਲੀ ਦੇ ਵਿੱਚ ਹੋਈ ਸਿੱਖ ਬੱਚੀ ਦੀ ਬੇਪਤੀ, ਸੈਨ ਫਰਾਂਸਿਸਕੋ ਐਂਡ ਵੈਨਕੂਵਰ ਦੇ ਵਿੱਚ ਵੀ ਹੈ। ਹਾਂ, ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਕੌਮੀ ਗੈਰਤ, ਕੌਮੀ ਅਣਖ ਦੀ ਗੱਲ ਹੈ ਜੀ। ਔਰ ਇਸ 'ਚ ਕਿਵੇਂ ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਉਹਨੇ ਬਿਲਕੁਲ ਚੁੱਪੀ ਰੱਖੀ ਤੇ ਜੇ TV 84 ਦੀ ਟੀਮ ਨੇ ਔਰ ਹੋਰ ਸਿੱਖ ਪੰਥ ਦਰਦੀਆਂ ਨੇ ਜਾ ਕੇ ਉੱਥੇ ਆਵਾਜ਼ ਚੁੱਕੀ ਤੇ ਕਿਵੇਂ ਉਹਨਾਂ ਦੇ ਖਿਲਾਫ ਹੀ ਜਿਹੜੇ ਉੱਥੇ ਪਹੁੰਚਦੇ ਨੇ, ਜਿਨ੍ਹਾਂ 'ਚ ਅੰਮ੍ਰਿਤਪਾਲ ਸਿੰਘ ਮਹਿਰੋਂ ਸਿੱਖ ਨੌਜਵਾਨ ਜਿਹੜਾ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਵੀ ਹੈ, ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਗਏ ਔਰ ਇਹ ਕਿਹਾ ਗਿਆ ਜੀ ਇਹ ਧਾਰਮਿਕ ਭਾਵਨਾਵਾਂ ਭੜਕਾ ਰਹੇ ਨੇ। ਸੋ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਡਾਇਸਪੋਰਾ ਸਿੱਖ ਇੱਕ ਵੱਡੀ ਤਾਕਤ ਬਣ ਕੇ ਉੱਭਰੇ ਨੇ ਔਰ ਸਾਡੀ ਇੱਥੋਂ ਦੀ ਆਵਾਜ਼ ਬਹੁਤ ਮੈਟਰ ਕਰਦੀ ਹੈ। ਸੋ ਅਸੀਂ ਇਹ ਜ਼ੋਰਦਾਰ ਅਪੀਲ ਕਰਦੇ ਕਿ ਜਿਹੜੇ ਵੀਰ ਭੈਣਾਂ ਬੇਸ਼ੱਕ ਜੇ ਇਹਨੂੰ ਪ੍ਰੋਪਰ ਜਿਹੜਾ ਪਹਿਲਾਂ ਸਾਡੇ ਤੱਕ ਜਾਣਕਾਰੀ ਹੁੰਦੀ ਤੇ ਅਸੀਂ ਲਗਾਤਾਰਤਾ ਨਾਲ ਵੀ ਇਸ ਨੂੰ ਅਨਾਉਂਸ ਕਰ ਸਕਦੇ ਸੀ ਔਰ ਹੁਣ ਜਿਹੜਾ ਅਸੀਂ ਇਹ ਜ਼ਰੂਰ ਕਵਾਂਗੇ ਕਿ ਜਿਨ੍ਹਾਂ ਦੇ ਕੋਲ ਜਿਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਹੈ ਜਾਂ ਮਿਲਦੀ ਹੈ, ਜਿਵੇਂ ਤੁਸੀਂ ਦੱਸਿਆ ਵੀ ਵੈਨਕੂਵਰ ਔਰ ਸੈਨ ਫਰਾਂਸਿਸਕੋ ਵੀ ਨੇ ਔਰ ਇਸ ਪ੍ਰੋਗਰਾਮ ਰਾਹੀਂ ਜਿੱਥੇ ਜਿੱਥੇ ਵੀ ਸਾਡੀ ਆਵਾਜ਼ ਜਾਂਦੀ ਹੈ ਉਸ ਦੇ ਵਿੱਚ ਸ਼ਮੂਲੀਅਤ ਕਰਕੇ ਘੱਟੋ ਘੱਟ ਹਾਂ ਦਾ ਨਾਰਾ ਹੀ ਅਸੀਂ ਇੱਥੇ ਮਾਰ ਸਕਦੇ ਹਾਂ। ਹੁਣ ਅਸੀਂ ਸਾਕਾ ਨਕੋਦਰ ਅਕਸਰ ਜਦੋਂ ਅਸੀਂ 4 ਫਰਵਰੀ ਦੇ ਹਵਾਲੇ ਨਾਲ 4 ਫਰਵਰੀ 1986 ਦਾ ਉਹ ਦਿਨ, ਉਸ ਤੋਂ ਪਹਿਲਾਂ ਦੀਆਂ ਉਹੀ ਘਟਨਾਵਾਂ, ਕਿਉਂਕਿ ਬਹੁਤ ਸਾਰੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 2015 ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਭਾਈ ਇਹ ਕਿਉਂਕਿ ਉਦੋਂ ਤੱਕ ਸੌਦਾ ਸਾਧ
ਇਸ ਨੂੰ ਕਿਵੇਂ ਏਜੰਸੀਆਂ ਨੇ ਖੜਾ ਕੀਤਾ ਸੀ ਔਰ ਕਿਵੇਂ ਬੁਰਜ ਜਵਾਹਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੁਕਵਾਈ ਗਈ। ਫਿਰ ਉਸ ਦੇ ਪਵਿੱਤਰ ਅੰਗ ਜਿਹੜੇ ਨੇ ਉਹ ਬਰਗਾੜੀ ਦੇ ਵਿੱਚ ਖਿਲਾਰੇ ਗਏ। ਬਾਈਬਲ ਕਲਾਂ 'ਚ ਪ੍ਰੋਟੈਸਟ ਕਰ ਰਹੇ ਪੀਸਫੁਲ ਸਿੱਖਾਂ ਦੇ ਉੱਤੇ ਗੋਲੀਆਂ ਦਾਗੀਆਂ ਗਈਆਂ ਕਿ ਜੀ ਇਹ ਹੁਣ ਨਹੀਂ, ਕਿਉਂਕਿ ਜਿਵੇਂ ਮੈਂ ਕਿਹਾ ਕਿ ਵੀ ਇੱਕ ਤਾਂ ਇੰਨਾ ਕੁਛ ਇਸ ਪੀਰੀਅਡ 'ਚ ਵਾਪਰਿਆ ਹੈ, ਇੰਨੀਆਂ ਸ਼ਹੀਦੀਆਂ ਹੋਈਆਂ ਨੇ, ਇੰਨਾ ਜ਼ਿਆਦਾ ਜਾਨੀ ਨੁਕਸਾਨ ਹੋਇਆ ਕਿ ਜਿਹੜੀਆਂ ਘਟਨਾਵਾਂ ਅਤੀਤ ਦੇ ਵਿੱਚ ਔਰ ਉਸ ਪੀਰੀਅਡ ਦੀਆਂ ਟਰਨਿੰਗ ਪੁਆਇੰਟ ਸੀ ਉਹ ਸਾਨੂੰ ਜਾਂ ਵਿਸਰ ਗਈਆਂ ਨੇ ਜਾਂ ਉਹ ਇਤਿਹਾਸ ਦਾ ਹਿੱਸਾ ਤਾਂ ਜ਼ਰੂਰ ਬਣੀ ਹੈ, ਪਰ ਉਹ ਸਾਡੀ ਜਿਹੜੀ ਕਲੈਕਟਿਵ ਮੈਮਰੀ 'ਚੋਂ ਅੱਜ ਗਾਇਬ ਨੇ। ਔਰ ਉਹਨਾਂ ਦੇ ਵਿੱਚ ਇਹ ਜਿਹੜਾ 4 ਫਰਵਰੀ 1986 ਨੂੰ ਸਾਕਾ ਨਕੋਦਰ ਵਾਪਰਦਾ, ਉਸ ਤੋਂ ਪਹਿਲਾਂ ਨਕੋਦਰ ਦੇ ਵਿੱਚ ਗੁਰੂ ਅਰਜਨ ਸਾਹਿਬ ਦੇ ਨਾਂ ਤੇ ਜਿਹੜੇ ਗੁਰਦੁਆਰਾ ਸਾਹਿਬ ਉਸ 'ਚ ਕਿਵੇਂ ਸ਼ਿਵ ਸੈਨਾ ਦੇ ਗੁੰਡਿਆਂ ਵੱਲੋਂ, ਕਿਉਂਕਿ ਇਹ ਜਿਹੜੀ ਸ਼ਹਿਰੀ ਆਬਾਦੀਆਂ ਉਹ ਜਲੰਧਰ, ਨਕੋਦਰ, ਲੁਧਿਆਣਾ, ਪਟਿਆਲਾ, ਬਟਾਲਾ, ਜੇ ਤੁਸੀਂ ਇਹਨਾਂ ਸਾਰਿਆਂ 'ਚ ਦੇਖੋ ਤੇ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਵੀ ਉਸ ਤੋਂ ਬਾਅਦ ਵੀ ਕਿਉਂਕਿ ਹਿੰਦੂ ਆਬਾਦੀ ਦੀਆਂ ਪਾਕਟਸ ਰਹੀਆਂ ਨੇ, ਇਹ ਬਹੁਤ ਘਟੀਆ ਹਰਕਤਾਂ ਕਰਦੇ ਰਹੇ ਨੇ। ਕਈ ਵਾਰ ਗੁਰਦੁਆਰਿਆਂ ਦੀ ਬੇਅਦਬੀ, ਸਿੱਖਾਂ ਨੂੰ ਨਗਰ ਕੀਰਤਨਾਂ ਤੇ ਅਟੈਕ ਹੁੰਦੇ ਰਹੇ। ਪਟਿਆਲੇ ਦੇ ਵਿੱਚ ਵੀ ਇੱਕ ਇਸ ਕਿਸਮ ਦਾ ਪਵਨ ਕੁਮਾਰ ਸੀ, ਇੱਕ ਡਾਕਟਰ ਕਾਲੀ ਚਰਨ ਲੁਧਿਆਣੇ ਸੀ। ਨਕੋਦਰ ਦਾ ਵੀ ਇੱਕ ਬੈਲਟ ਪੂਰੀ ਉਹ ਜਿਹੜੀ ਜਨਸੰਘੀ ਬ੍ਰਾਂਡ ਲੋਕਾਂ ਦੀ ਹੈ ਔਰ ਇਹ ਉਹ ਪੀਰੀਅਡ ਸੀ। ਹੁਣ ਜਦੋਂ ਅਸੀਂ 1986 ਦੀ ਗੱਲ ਕਰਦੇ ਹਾਂ, ਜੂਨ 84 ਦਾ ਘੱਲੂਘਾਰਾ ਵਾਪਰ ਚੁੱਕਾ ਸੀ, ਨਵੰਬਰ 84 ਦੀ ਸਿੱਖ ਨਸਲਕੁਸ਼ੀ, ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਵੇਂ ਇਹਨਾਂ ਨੇ ਰਾਜੀਵ ਲੌਂਗੋਵਾਲ ਐਕੋਰਡ ਔਰ ਉਹਦੇ ਥੱਲੇ ਬਰਨਾਲੇ ਦੀ ਸਰਕਾਰ ਪੰਜਾਬ 'ਚ ਕਾਇਮ ਕੀਤੀ ਹੋਈ ਸੀ, ਜਿਹੜਾ ਬਰਨਾਲਾ ਜ਼ਾਹਰ ਹੈ ਰਾਜੀਵ ਗਾਂਧੀ ਏਜੰਸੀਆਂ ਦੀ ਖੇਡ ਰਿਹਾ ਸੀ। ਉਹੀ ਜ਼ਾਲਮ ਇਜ਼ਹਾਰ ਆਲਮ, ਉਹੀ ਦਰਬਾਰਾ ਗੁਰੂ ਜਿਹੜਾ ਉੱਥੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਹੈਡ ਕਰ ਰਿਹਾ ਸੀ, ਜਿਹੜਾ ਕੱਲ ਤੱਕ ਅਕਾਲੀ ਸੀ ਹੁਣ ਉਹ ਕਾਂਗਰਸੀਆਂ 'ਚ ਜਾ ਵੜਿਆ। ਔਰ ਇਸੇ ਤਰ੍ਹਾਂ ਸਵਰਨਾ ਘੋਟਣਾ, ਔਰ ਇਹ ਸਾਰੇ ਲੋਕ ਜਦੋਂ ਤੁਸੀਂ ਇਹ ਸਾਰੇ ਨੂੰ ਦੇਖੋਗੇ, ਹੁਣ ਵੀ ਗੂਗਲ ਕਰੋ ਤੇ ਫਿਰ ਤੁਹਾਨੂੰ ਨਜ਼ਰ ਆ ਜਾਂਦਾ ਕਿ ਕਿਵੇਂ ਇੱਕ ਪਲੈਨਡ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਗੁਰਦੁਆਰਾ ਸਾਹਿਬ ਚ ਨਕੋਦਰ ਦੇ ਕੀਤੀ ਗਈ। ਔਰ ਜਦੋਂ ਆਵਾਜ਼ ਉੱਠੀ ਤੇ ਕਿਹਾ ਗਿਆ ਜੀ ਇਹ ਇਲੈਕਟ੍ਰਿਕ ਜਿਹਨੂੰ ਬਿਜਲੀ ਸ਼ਾਰਟ ਹੋ ਗਈ, ਜੋ ਲਫ਼ਜ਼ ਵੀ ਇਸਤੇਮਾਲ ਕਰਦੇ ਨੇ। ਹੁਣ ਇਹ ਉਹ ਪੀਰੀਅਡ ਸੀ ਕਿਉਂਕਿ ਵਿਦਨ ਨਕੋਦਰ ਜਿਹੜੀ ਹੈ ਉਹ ਹਿੰਦੂ ਆਬਾਦੀ ਔਰ ਸ਼ਿਵ ਸੈਨਾ ਔਰ ਗੁੰਡਿਆਂ ਦੀ ਇਹ ਕਾਰਵਾਈ ਸੀ, ਉਹਦੇ 'ਚ ਕੋਈ ਦੋ ਰਾਵਾਂ ਨਹੀਂ ਸੀ। ਔਰ ਨਕੋਦਰ ਦੀ ਆਊਟਸਕਰਟਸ ਦੇ ਉੱਤੇ ਪਿੰਡਾਂ ਤੋਂ ਹਜ਼ਾਰਾਂ ਸਿੱਖ ਇਕੱਠੇ ਹੋਏ ਔਰ ਉਹਨਾਂ ਦੀ ਇੱਕੋ ਹੀ ਮੰਗ ਸੀ ਕਿ ਭਾਈ ਅਸੀਂ ਜਿਹੜਾ ਮਹਾਰਾਜ ਦੇ ਸਰੂਪ ਅਗਨ ਭੇਟ ਕੀਤੇ ਗਏ ਨੇ ਇਹਨਾਂ ਗੁੰਡਿਆਂ ਵੱਲੋਂ, ਉਸ ਦੀ ਪਵਿੱਤਰ ਰਾਖ ਤਾਂ ਕਿ ਅਸੀਂ ਉਸ ਨੂੰ ਆਦਰ ਸਤਿਕਾਰ ਨਾਲ ਜਲ ਪ੍ਰਵਾਹ ਕਰ ਸਕੀਏ ਜਾਂ ਗੋਇੰਦਵਾਲ ਸਾਹਿਬ ਲਿਜਾ ਸਕੀਏ। ਕਿਵੇਂ ਉਹ ਪੀਸਫੁਲੀ ਇਕੱਠੇ ਹੋਏ ਸਿੱਖ ਜਿਨ੍ਹਾਂ ਦੀ ਅਗਵਾਈ ਪੰਜ ਨਿਸ਼ਾਨ ਸਾਹਿਬ ਜਿਹੜੇ ਹੱਥਾਂ 'ਚ ਲੈ ਕੇ ਸਿੱਖ ਨੌਜਵਾਨ, ਉਸ ਵੇਲੇ ਸਿੱਖ ਸਟੂਡੈਂਟ ਫੈਡਰੇਸ਼ਨ ਕਾਫੀ ਪਾਵਰਫੁਲ ਜਥੇਬੰਦੀ ਦੇ ਤੌਰ ਤੇ ਉਭਰੀ ਸੀ। ਖਾਲਸਾ ਕਾਲਜ ਅੰਮ੍ਰਿਤਸਰ ਹੱਬ ਸੀ ਪੰਥਕ ਪਾਠ ਦਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਉਦੋਂ ਅਜੇ ਖਾਲਿਸਤਾਨ ਦਾ ਐਲਾਨਨਾਮਾ ਨਹੀਂ ਸੀ ਹੋਇਆ ਹੋਇਆ, ਅਜੇ ਜਿਹੜਾ 26 ਜਨਵਰੀ ਦਾ ਸਰਬੱਤ ਖਾਲਸਾ ਹੋਇਆ ਸੀ, ਲੇਕਿਨ 5 ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਤੋਂ 29 ਅਪ੍ਰੈਲ ਨੂੰ ਐਲਾਨੇ। ਹੁਣ ਉਸ ਪੀਰੀਅਡ 'ਚ ਵੀ ਕਿਉਂਕਿ ਮੈਂ ਜਦੋਂ 2015 ਦੇ ਨਾਲ ਕਿਹਾ ਕਿ ਉਦੋਂ ਵੀ ਇਹ ਜਿਹੜੇ ਸ਼ਹੀਦ 4 ਜਿਨ੍ਹਾਂ ਨੂੰ ਪੁਲਿਸ ਨੇ ਗੋਲੀਆਂ ਦੇ ਨਾਲ ਔਰ ਬੜਾ ਜ਼ਾਲਮਾਨਾ ਅੰਦਾਜ਼ ਦੇ ਵਿੱਚ ਮਾਰਿਆ, ਜਿਨ੍ਹਾਂ ਦੀ ਰੈਕਗਨੀਸ਼ਨ ਜਦੋਂ ਅਸੀਂ ਇਸ ਮਤੇ ਰਾਹੀਂ ਕਰਦੇ ਤੇ ਉਹਨਾਂ ਦੇ ਵਿੱਚ ਵੀਰ ਰਵਿੰਦਰ ਸਿੰਘ, ਵੀਰ ਬਲਤੀਰ ਸਿੰਘ, ਵੀਰ ਝਲਮਲ ਸਿੰਘ ਐਂਡ ਹਰਮਿੰਦਰ ਸਿੰਘ, ਇਹ 4 ਉਹ ਨੌਜਵਾਨ ਸਨ ਜਿਨ੍ਹਾਂ ਨੇ ਸ਼ਹੀਦੀ ਜਾਮ ਪੀਤੇ। ਔਰ ਵੀਰ ਰਵਿੰਦਰ ਸਿੰਘ ਜਿਨ੍ਹਾਂ ਦੇ ਲਿਤੜਾ ਔਰ ਜਿਨ੍ਹਾਂ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ 'ਚ ਨੇ, ਇਹ ਸਟੂਡੀਓ 'ਚ ਵੀ ਉਹਨਾਂ ਨੇ ਜਿਹੜਾ 5 ਫਰਵਰੀ ਦੇ ਹਵਾਲੇ ਨਾਲ 4 ਫਰਵਰੀ ਦੇ ਗੱਲਬਾਤ ਕੀਤੀ ਹੋਈ ਹੈ। ਔਰ ਹੁਣ ਵੀ ਉਹ ਸਿੰਗਲ ਹੈਂਡਡਲੀ, ਹਾਲਾਂਕਿ ਬਹੁਤ ਸਾਰਿਆਂ ਦੀ ਮਦਦ ਪੰਥਕ ਜਥੇਬੰਦੀਆਂ ਦੀ ਵੀ ਹੋਈ, ਕਿਵੇਂ ਉਹਨਾਂ ਨੇ ਸਟਰਗਲ ਕੀਤੀ ਕਿ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ 4 ਇਹਨਾਂ ਬਹਾਦਰ ਨੌਜਵਾਨਾਂ ਦੀਆਂ ਪਿਕਚਰਸ ਹੋਣ ਔਰ ਬਾਕੀ ਸਟਰਗਲ। ਪਰ ਅਸੀਂ ਇਸ ਵਾਰ ਕਿਉਂਕਿ 5 ਫਰਵਰੀ 4 ਫਰਵਰੀ ਇਹ ਸਾਰੇ ਦਿਨ ਅਸੀਂ ਵਰਜੀਨੀਆ 'ਚ ਸੀ, ਇੱਥੇ ਕੋਈ ਮੇਨ ਕੇਂਦਰੀ ਸਮਾਗਮ ਵੀ ਨਹੀਂ ਕਰ ਸਕੇ, ਹਾਲਾਂਕਿ ਫਰੀਮੌਂਟ ਗੁਰਦੁਆਰਾ ਸਾਹਿਬ, ਮਿਲਪੀਟਸ ਔਰ ਹੋਰ ਬਹੁਤ ਸਾਰੀਆਂ ਥਾਵਾਂ ਤੇ ਹੋਇਆ। ਆਉਣ ਵਾਲੇ ਦਿਨਾਂ 'ਚ ਫਰਵਰੀ ਦੇ ਵਿੱਚ ਕੋਈ ਆਲਟਰਨੇਟ ਡੇਟ ਹੋਈ ਤੇ ਸਮਾਗਮ ਵੀ ਹੋਏਗਾ। ਪਰ
ਜਿਹੜੀ ਇੱਕ ਵੱਡੀ ਪ੍ਰਾਪਤੀ ਜਿਸ ਦੇ ਲਈ ਡਾਕਟਰ ਹਰਿੰਦਰ ਸਿੰਘ ਔਰ ਉਹਨਾਂ ਦੇ ਸਾਥੀ ਐਫਰਟ ਕਰਦੇ ਰਹੇ ਕਿ ਭਾਈ ਇਹ ਸਾਕਾ ਨਕੋਦਰ ਨੂੰ US ਕਾਂਗਰਸ ਦੇ ਵਿੱਚ ਰੈਕਗਨਾਈਜ਼ ਕੀਤਾ ਜਾਏ ਕਿ ਸਾਕਾ ਨਕੋਦਰ ਡੇ ਦੇ ਤੌਰ ਦੇ ਉੱਤੇ। ਔਰ ਅੱਜ ਇਹ ਜਦੋਂ ਅਸੀਂ ਪ੍ਰੈਸ ਰਿਲੀਜ਼ ਵੀ ਉਹਨਾਂ ਦੀ ਔਰ ਇਸ ਰੈਜ਼ੋਲੂਸ਼ਨ ਨੂੰ ਵੀ ਦੇਖਿਆ ਤੇ ਅਸੀਂ ਸਮਝਦੇ ਹਾਂ ਕਿ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਔਰ ਇਹ ਜਿਵੇਂ US ਕਾਂਗਰਸ ਵੂਮਨ ਜ਼ੋ ਲੌਫਗਰੇਨ ਹੈ, ਕੈਲੀਫੋਰਨੀਆ ਦੇ 19th ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੀ ਹੈ। ਐਨਾ ਜੀ ਐਸਚੂ ਇਹ 18 ਡਿਸਟ੍ਰਿਕਟ ਤੋਂ। ਔਰ ਇਹਨਾਂ ਦੋਨੋਂ ਹੀ ਕਾਂਗਰਸਮੈਨਾਂ ਨੇ ਇਹ ਰੈਜ਼ੋਲੂਸ਼ਨ ਨੰਬਰ ਹਾਊਸ ਰੈਜ਼ੋਲੂਸ਼ਨ 908 ਜਿਹੜਾ ਉਹ ਪੇਸ਼ ਕੀਤਾ ਸਾਕਾ ਨਕੋਦਰ ਡੇ ਦੇ ਤੌਰ ਤੇ। ਔਰ ਇਹ ਸਾਰੇ 'ਚ ਜਿਵੇਂ ਰੈਜ਼ੋਲੂਸ਼ਨ ਬੜਾ ਕਲੀਅਰਲੀ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਉੱਥੇ ਹੋਇਆ ਕੀ ਹੈ ਕਿ ਵੇਅਰ ਐਜ਼ ਔਨ February 4th 1986 4 unarmed and peaceful Sikh students, namely मैं चारां ਸਿੰਘਾਂ ਦੇ ਨਾਂ ਲਏ ਨੇ, were killed by state police in Punjab, India's Nakodar subdivision, in an unprovoked firing while participating in protest against the desecration of Sikh scripture, Shri Guru Granth Sahib, considered by all Sikhs to be the final, supreme and living Guru after the lineage of 10 Sikh Gurus. ਕਿ ਭਾਈ ਇਹਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ ਪੀਸਫੁਲ ਪ੍ਰੋਟੈਸਟ ਦੇ ਉੱਤੇ ਪੁਲਿਸ ਨੇ ਬਿਨਾਂ ਭੜਕਾਟ ਅਨਪ੍ਰੋਵੋਕਡ ਜਿਹੜੀ ਹੈ ਉਹ ਫਾਇਰਿੰਗ ਕਰਕੇ ਸ਼ਹੀਦ ਕੀਤਾ। ਵੇਅਰ ਐਜ਼ the state authorities violated the freedom of peaceful assembly, which is endorsed by Article 20 of United Nations Universal Declaration of Human Rights, Article 21 of United Nations International Covenant on Civil and Political Rights, and Article 5 of the United Nations Declaration on Human Rights Defenders. So ਤਿੰਨੋਂ ਹੀ ਉਹਨਾਂ ਨੇ ਜਿਹੜਾ UN ਯੂਨੀਵਰਸਲ ਹਿਊਮਨ ਰਾਈਟਸ ਦੇ ਹਵਾਲੇ ਦੇ ਆਰਟੀਕਲ 25 ਦੀ ਗੱਲ ਕੀਤੀ, ਇੰਟਰਨੈਸ਼ਨਲ ਕੋਵੈਨੈਂਟ ਦੀ ਗੱਲ ਕੀਤੀ ਹੈ ਔਰ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਡਿਫੈਂਡਰ ਦਾ ਹਵਾਲਾ ਦੇ ਕੇ ਕਿਹਾ ਉਹ ਬਿਲਕੁਲ ਪੀਸਫੁਲ ਅਸੈਂਬਲੀ ਸੀ। ਔਰ ਉਸ ਦੇ ਉੱਤੇ ਉਹਨਾਂ ਨੇ ਵੇਅਰ ਐਜ਼ ਦ ਡੈਡ ਬਾਡੀਜ਼ ਵਰ ਸੀਕ੍ਰੇਟਲੀ ਡਿਸਪੋਜ਼ਡ ਆਫ ਟੂ ਕੰਸੀਲ ਦਿਸ ਐਕਸਟਰਾ ਜੁਡੀਸ਼ੀਅਲ ਕਿਲਿੰਗਸ, ਉਹਨਾਂ ਚਾਰਾਂ ਦੇ ਮ੍ਰਿਤਕ ਸਰੀਰ ਵੀ ਪਰਿਵਾਰਾਂ ਦੇ ਹਵਾਲੇ ਨਹੀਂ ਕੀਤੇ ਗਏ, ਉਹਨਾਂ ਨੂੰ ਜਿਹੜਾ ਲੁਕਵੇਂ ਢੰਗ ਦੇ ਨਾਲ ਕ੍ਰੀਮੇਟ ਕੀਤਾ ਗਿਆ। ਵੇਅਰ ਦ ਸਟੇਟ ਗਵਰਨਮੈਂਟ ਕੰਸਟੀਟਿਊਟਡ ਅ ਕਮਿਸ਼ਨ ਆਫ ਜੁਡੀਸ਼ੀਅਲ ਇਨਕੁਆਇਰੀ ਹੈਡਡ ਬਾਈ ਰੀਨੋਨਡ ਜੂਰਿਸਟ ਔਨ ਦਿਸ ਇੰਸੀਡੈਂਟ, ਬਰਨਾਲਾ ਸਰਕਾਰ ਨੇ ਬਣਾਇਆ ਸੀ ਜਸਟਿਸ ਰਣਜੀਤ ਸਿੰਘ ਕਮਿਸ਼ਨ। ਵੇਅਰ ਐਜ਼ ਦ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਆਫ ਇਨਕੁਆਇਰੀ submitted its report to state government on October 31st, 1986, but the government failed to place and discuss the report along with the mandatory action taken report in the state assembly within 6 months of submission. ਹੁਣ ਯੂਜੂਅਲੀ ਇਹ ਹੁੰਦਾ ਤੁਸੀਂ ਕਮਿਸ਼ਨ ਬਣਾਉਂਦੇ ਹੋ ਉਹਦੀ ਰਿਪੋਰਟ ਔਰ ਵਿਦਿਨ 6 ਮਹੀਨੇ ਦੇ ਤੁਹਾਨੂੰ ਕਿ ਉਸ ਰਿਪੋਰਟ ਤੁਸੀਂ ਐਕਸ਼ਨ ਕੀ ਲਿਆ। ਬਾਦਲ ਦੀ ਸਰਕਾਰ ਵੀ ਆਈ ਲੇਕਿਨ ਉਹ ਰਿਪੋਰਟ ਨੂੰ ਦੱਬ ਕੇ ਹੀ ਬੈਠ ਗਏ ਕਿਉਂਕਿ ਉਹ ਸਾਰੇ ਹੀ ਬੰਦੇ ਤਾਂ ਏਜੰਸੀਆਂ ਦੇ ਸੀ। ਇਹ ਕਿਸੇ ਦੇ ਦਰਬਾਰਾ ਗੁਰੂ ਨੂੰ ਤਾਂ ਨਵਾਜਿਆ ਅਕਾਲੀਆਂ ਨੇ, ਬਾਅਦ ਟਿਕਟ ਦੇ ਕੇ ਉੱਥੋਂ ਖੜਾ ਕੀਤਾ ਉਹਨੂੰ। ਔਰ ਨਾਲ ਦੀ ਨਾਲ ਇਸ ਰੈਜ਼ੋਲੂਸ਼ਨ ਵੇਅਰ ਐਜ਼ ਦ ਸਟੇਟ obscured and relevant parts of the Judicial Commission inquiry report and took no action, not a single perpetrator has been brought to justice to date. 1986 ਤੋਂ ਤੁਸੀਂ ਦੇਖ ਲਓ ਕਿੰਨੇ ਵਰੇ ਹੋ ਗਏ ਨੇ, ਆਲਮੋਸਟ 34-35 ਸਾਲ 35-36 ਸਾਲ ਕਿ ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਹੋਈ, 36 years. Whereas the victims' families have been fighting for truth, justice, accountability and closure for over 36 years. Whereas this incident has now also received international attention as Dr.Amarjit Singh, member of United Nations Global Steering Committee of Office of Special Advisor on Prevention of Genocide, has raised it on various international forums. कि already Dr. Chima ਜਿਹੜੇ UN ਦੇ ਇਸ body ਦੇ ਉੱਤੇ ਨੇ ਉਹਨਾਂ ਨੇ ਉਹਨੂੰ different forums ਦੇ raise ਕੀਤਾ ਹੈ। Whereas the United States is an advocate for the democratic and human rights of all people and stands in solidarity with families of the victims of Nakodar incident and Sikh nation in their pursuit of truth and justice as they continue to build worldwide support. कि अमेरिका ਇਹ ਹਮੇਸ਼ਾ ਹੀ ਡੈਮੋਕ੍ਰੈਟਿਕ ਔਰ ਹਿਊਮਨ ਰਾਈਟਸ ਸਾਰੇ ਲੋਕਾਂ ਦੀ ਜਿਹੜੀ ਉਹਨਾਂ ਦੀ ਆਵਾਜ਼ ਬਣਦਾ ਹੈ, ਉਹਨਾਂ ਪਰਿਵਾਰਾਂ ਦੇ ਨਾਲ ਖਲੋਂਦਾ ਔਰ ਅਸੀਂ ਜਿਹੜੇ ਨਕੋਦਰ ਇਨਸੀਡੈਂਟ ਦੇ ਵਿਕਟਮ ਨੇ ਔਰ ਸਿੱਖ ਨੇਸ਼ਨ ਜਿਹੜਾ ਟਰੂਥ ਔਰ ਜਸਟਿਸ ਲਈ ਐਫਰਟ ਕਰ ਰਿਹਾ ਅਸੀਂ ਉਹਨਾਂ ਦੇ ਨਾਲ ਖਲੋਤੇ ਹਾਂ। ਵੇਅਰ ਐਜ਼ ਦਾ ਇਨਸੀਡੈਂਟ ਹੈਜ਼ ਕਮ ਟੂ ਬੀ ਨੋਨ ਐਜ਼ ਸਾਕਾ ਨਕੋਦਰ ਫॉर द पंजाबी word for massacre, Saka and the region in Punjab, Nakodar, where it took place. Now, therefore, be it
resolved that the House of Representatives recognizes Saka Nakodar Day. ਜੀ ਸੋ ਇਹ ਬਹੁਤ ਵੱਡੀ ਮੈਂ ਸਮਝਦਾ ਵੀ ਜਿਹੜੀ achievement ਹੈ। ਹਾਂ ਸਟਰਗਲ, ਹਾਲਾਂਕਿ ਜਸਟਿਸ ਦੇ ਲਈ ਤਾਂ ਉਮਰਾਂ ਬੀਤ ਜਾਂਦੀਆਂ ਨੇ, ਔਰ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹਨਾਂ ਦਾ ਕਿਰਦਾਰ ਕੀ ਹੈ, ਜਿਨ੍ਹਾਂ ਨੇ ਨਾ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਉਹਨਾਂ ਨੂੰ ਕਦੇ ਅਲਾਉ ਨਹੀਂ ਕੀਤਾ, ਉਹਨਾਂ ਨੇ ਕਨਵੈਨਸ਼ਨ ਅਗੇਂਸਟ ਟਾਰਚਰ ਰੈਟੀਫਾਈ ਨਹੀਂ ਕੀਤੀ ਕਦੇ, ਔਰ ਕਿਵੇਂ ਜਿਹੜਾ ਉਹ ਜਦੋਂ US ਸਰਫ ਵਰਗੀ ਆਰਗੇਨਾਈਜੇਸ਼ਨ ਉਹਨੂੰ ਕੰਟਰੀ ਆਫ ਕੰਸਰਨ ਐਲਾਨਦੀ ਹੈ ਤੇ ਉਹ ਕਹਿੰਦੀ ਹੈ ਜੀ ਇਹ ਬਾਹਰਲੀਆਂ ਤਾਕਤਾਂ ਸਾਡੇ ਖਿਲਾਫ ਸਾਜ਼ਿਸ਼ ਕਰ ਰਹੀਆਂ ਕਿਉਂਕਿ ਇੰਡੀਆ ਸੁਪਰ ਪਾਵਰ ਹੈ। ਸੋ ਅਸੀਂ ਸਮਝਦੇ ਹਾਂ ਕਿ ਇੱਕ ਬਹੁਤ ਯੂਨੀਕ ਸਟੈਪ ਫਾਰਵਰਡ ਹੈ ਕਿਉਂਕਿ ਜਸਟਿਸ ਲੈਣ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 2448। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਹੁਣ ਆਪਾਂ ਗੱਲਬਾਤ ਕਰਾਂਗੇ ਇਸ ਸੈਗਮੈਂਟ ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਕਿ ਜਿਹੜੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਉਹ 20 ਫਰਵਰੀ ਨੂੰ ਹੋਣ ਜਾ ਰਹੀਆਂ ਨੇ, ਔਰ ਮੋਦੀ ਨੇ ਪੰਜਾਬ ਵਿੱਚ ਇੱਕ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਬੀਜੇਪੀ ਸਿੱਖ ਪਰੰਪਰਾਵਾਂ ਦਾ ਪੂਰਾ ਸਤਿਕਾਰ ਕਰਦੀ ਹੈ ਅਤੇ ਬੀਜੇਪੀ ਇੱਕ ਨਵਾਂ ਪੰਜਾਬ ਸਿਰਜਣ ਦਾ ਇਕਰਾਰ ਵੀ ਕਰਦੀ ਹੈ। ਔਰ ਦੂਸਰੇ ਪਾਸੇ ਬੀਜੇਪੀ ਅਤੇ ਦੂਸਰੀਆਂ ਪਾਰਟੀਆਂ ਵੱਲੋਂ ਪੰਜਾਬ ਵਿੱਚ ਜਾਤ ਪਾਤੀ ਜਿਹੜਾ ਕਾਰਡ ਹੈ ਉਹ ਖੁੱਲ੍ਹ ਕੇ ਖੇਡਿਆ ਜਾ ਰਿਹਾ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਜਦੋਂ ਚੋਣ ਬੁਖਾਰ ਚੜਿਆ ਹੁੰਦਾ ਹੈ ਤੇ ਜੇ ਪਿਛਲੇ ਪੀਰੀਅਡ 'ਚ ਜਦੋਂ ਤੋਂ ਚੋਣਾਂ ਦਾ ਐਲਾਨ ਹੋਇਆ ਤੁਸੀਂ ਸਾਰੀਆਂ ਹੀ ਉੱਥੇ ਧਿਰਾਂ ਜਿਹੜੀਆਂ ਖੜੀਆਂ ਕੀਤੀਆਂ ਗਈਆਂ ਨੇ, ਉਹ ਬੇਸ਼ੱਕ ਕਾਂਗਰਸ ਹੈ ਜਾਂ ਬਾਦਲ ਦਲ ਹੈ ਜਾਂ ਕੈਪਟਨ ਅਮਰਿੰਦਰ ਜਾਂ ਢੀਂਡਸਾ ਜਾਂ ਦਿੱਲੀ ਦਾ ਲਾਲਾ ਕੇਜਰੀਵਾਲ, ਉਹਨਾਂ ਨੇ ਤਾਂ ਪੰਜਾਬ ਦੇ ਵਿੱਚ ਕਿਸੇ ਨੇ ਮੂੰਗਫਲੀਆਂ ਵੰਡੀਆਂ, ਕਿਸੇ ਨੇ ਰਿਓੜੀਆਂ ਵੰਡੀਆਂ, ਕਿਸੇ ਨੇ ਗੁੜ ਦੀਆਂ ਭੇਲੀਆਂ ਦਿੱਤੀਆਂ, ਕਿਸੇ ਨੇ ਘਿਓ ਦੇ ਪੀਪੇ ਵੰਡੇ, ਔਰ ਇਹੀ ਕਹਿ ਕੇ ਕਿ ਕੋਈ ਜਿਹਨੂੰ ਫ੍ਰੀ ਬੀਜ਼ ਇਕਰਾਰ ਇਹੀ ਕਿ ਅਸੀਂ ਇਹ ਵੀ ਫ੍ਰੀ, ਅਸੀਂ ਉਹ ਵੀ ਫ੍ਰੀ, ਅਸੀਂ ਇਹ ਵੀ ਫ੍ਰੀ। ਸੋ ਇਹ 'ਚੋਂ ਦੋ ਗੱਲਾਂ ਨਿਕਲੀਆਂ ਕਿ ਵੀ ਉਹਨਾਂ ਨੇ ਇੱਕ ਤਾਂ ਪੰਜਾਬ ਦੇ ਲੋਕਾਂ ਨੂੰ ਇੰਨੇ ਬੇਜ਼ਮੀਰੇ ਸਮਝ ਲਿਆ ਕਿ ਉਹ ਹਕੀਕਤ ਨੂੰ ਨਹੀਂ ਸਮਝਦੇ, ਔਰ ਉਹ ਕਣਕ ਦੀ ਬੋਰੀ ਦੇ ਉੱਤੇ ਜਾਂ ਸ਼ਰਾਬ ਦੀ ਬੋਤਲ ਦੇ ਉੱਤੇ ਜਾਂ ਉਹਨਾਂ ਦੇ ਕਿਸੇ ਬੱਚੀ ਨੂੰ ਮਿਲਣ ਵਾਲੀ ਸਕੂਟਰੀ ਦੇ ਉੱਤੇ ਜਾਂ ਔਰਤਾਂ ਨੂੰ ਘਰ ਬੈਠਿਆਂ 1000 ਰੁਪਈਆ ਕੇਜਰੀਵਾਲ ਦਿੰਦਾ ਸੀ, ਨਵਜੋਤ ਸਿੱਧੂ ਨੇ 2-2 ਹਜ਼ਾਰ ਦੇਣ ਦਾ ਕੀਤਾ। ਹਾਲਾਂ ਵੱਖਰੀ ਗੱਲ ਹੈ ਕਿ ਚੀਫ ਮਿਨਿਸਟਰ ਫੇਸ ਚੰਨੀ ਬਣਿਆ ਜਿਹੜਾ 111 ਦਿਨਾਂ 'ਚ ਇਹੀ ਕਹਿੰਦਾ ਰਿਹਾ, ਜਿਹਦੇ ਵੀ ਮਹਿਫਲ 'ਚ ਗਿਆ ਵੀ ਮੈਂ ਵੀ ਜਿਹੜਾ ਇਹੀ ਟਰੱਕ ਵੀ ਮੈਂ ਚਲਾਉਂਦਾ ਰਿਹਾ, ਟੈਂਪੂ ਵੀ ਚਲਾਇਆ, ਜੇਬ ਕਤਰਿਆਂਗਾ ਮੈਂ ਜੇਬਾਂ ਵੀ ਕਤਰਦਾ ਰਿਹਾ। ਸੋ ਉਹ ਉਹਨਾਂ ਨੇ, ਕਿਉਂਕਿ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਬੇਸ਼ੱਕ ਚੋਣਾਂ ਯੂਪੀ 'ਚ ਵੀ ਨੇ ਔਰ ਗੋਆ 'ਚ ਵੀ ਨੇ, ਮਨੀਪੁਰ 'ਚ ਵੀ ਨੇ, ਔਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੀ ਜ਼ਾਤ ਪਾਤ ਹੈ ਉਹ ਬੜੀ ਵਰਸਟ ਫਾਰਮ 'ਚ ਹੈ। ਲੇਕਿਨ ਜਿਵੇਂ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਦੀ ਜਿੱਤ ਤੋਂ ਬਾਅਦ ਪੰਜਾਬ ਨੂੰ ਟਾਰਗੇਟ ਕਰਕੇ ਜਿਵੇਂ ਜੋ ਇੱਥੇ ਖੇਡਾਂ ਖੇਡੀਆਂ ਜਾ ਰਹੀਆਂ ਨੇ, ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਲੇਟੈਸਟ ਜਿਹੜੀ ਡਰਟੀ ਖੇਡ ਏਜੰਸੀਆਂ ਨੇ ਖੇਡੀ ਹੈ ਕਿ ਇੱਕ ਕ੍ਰਿਮੀਨਲ ਰੇਪਿਸਟ ਨੂੰ
ਉੱਥੋਂ ਸੁਨਾਰੀਆ ਜੇਲ੍ਹ ਰੋਹਤਕ ਚੋਂ 21 ਦਿਨਾਂ ਲਈ ਕੱਢ ਕੇ ਲਿਆ ਕੇ ਉਹਨਾਂ ਨੂੰ ਸਿਰਸੇ ਬਿਠਾ ਦਿੱਤਾ ਗਿਆ ਹੈ ਤਾਂ ਕਿ ਉਹ ਕਿਵੇਂ ਇਸ ਪੰਜਾਬ ਦੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਕਿਸ ਪਾਸਿਓਂ ਕੀ ਕਰੇਗਾ, ਵਾਇਲੈਂਸ ਕ੍ਰੀਏਟ ਹੋਏਗੀ, ਜਾਂ ਇਹ ਇੱਕ ਮਸਲ ਵੀ ਸ਼ੋਅ ਕਰ ਦਿੱਤਾ ਉਹਨਾਂ ਨੇ ਕਿ ਭਾਈ ਤੁਸੀਂ ਜਿੰਨਾ ਮਰਜ਼ੀ ਚੀਕਾਂ ਮਾਰੋ। ਸਿੱਖਾਂ ਨੂੰ ਉਹਨਾਂ ਨੇ ਮੈਸੇਜ ਦਿੱਤਾ ਕਿ ਤੁਸੀਂ ਤਾਂ ਜਿਹੜਾ ਜਿਹਨੇ ਗੁਟਕੇ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਿਆਂ ਨੂੰ ਸਜ਼ਾ ਦਿਵਾਵਾਂਗਾ, ਉਹ ਤਾਂ ਹੁਣ ਸਾਡੇ ਖੈਮੇ 'ਚ ਆ ਕੇ ਜਿਹੜਾ ਉਹ ਦੱਸ ਰਿਹਾ ਕਿ ਭਾਈ ਉਹ ਤੁਹਾਡੇ ਉਹ ਗੁਟਕੇ ਦੀ ਕਿੰਨੀ ਕੁ ਉਹਨੂੰ ਜਿਹੜੀ ਹੈ ਉਸਨੇ ਇੰਪੋਰਟੈਂਸ ਨੂੰ ਸਮਝਿਆ। ਪਰ ਉਹਨਾਂ ਨੇ ਕਿਹਾ ਵੀ ਜਿਹਨੇ ਬੇਅਦਬੀ ਜੇ ਤੋਂ ਅਸੀਂ ਕਰਵਾਈ ਹੈ ਉਹ ਸਾਡੀ ਤਾਕਤ ਦੇਖੋ ਕਿ ਉਹਨੂੰ ਅਸੀਂ ਕੱਢਿਆ ਵੀ ਹੈ, ਤੇ ਤੁਹਾਡੇ ਜਿਹੜੇ ਉਮੀਦਵਾਰ ਇਸ ਖਾਸ ਤੌਰ ਤੇ ਮਾਲਵੇ ਰੀਜਨ ਦੇ ਨੇ ਉਹ ਆ ਕੇ ਉਹਦੇ ਅੱਗੇ ਲੰਮੇ ਵੀ ਪੈ ਰਹੇ ਨੇ ਉਹਦੀਆਂ ਵੋਟਾਂ ਲੈਣ ਦੇ ਲਈ। ਸੋ ਇੱਕ ਪਾਸੇ ਤਾਂ ਇਸ ਕਿਸਮ ਦੀ ਜ਼ਲਾਲਤ, ਜੇ ਉਸ 'ਚੋਂ ਕੋਈ ਹੋਰ ਸ਼ਰਾਰਤ ਨਿਕਲ ਆਈ ਤਾਂ ਵੱਖਰੀ ਗੱਲ। ਦੂਸਰੇ ਪਾਸੇ ਉਹੀ ਅਮਰਿੰਦਰ ਜਿਹੜਾ ਬੈਠਾ ਉਹੀ ਕਹਾਣੀ ਦੁਹਰਾ ਰਿਹਾ ਜੋ ਉਸਦੇ ਆਕਾ ਦਿੱਲੀ ਵਾਲੇ ਮੋਦੀ ਔਰ ਅਮਿਤ ਸ਼ਾਹ ਉਹਨੂੰ ਕਹਿੰਦੇ ਨੇ। ਉਹ ਹਰ ਗੱਲ ਦੇ ਵਿੱਚ ਜਿਹੜਾ ਉਸ ਨੂੰ ਕੁਛ ਨਾ ਕੁਛ ਬਣਾ ਦਿੰਦਾ ਹੈ। ਕਾਸਟ ਫੈਕਟਰ ਜਿਸ ਵਸਟ ਫਾਰਮ ਦੇ ਵਿੱਚ ਅਸੀਂ ਜਦੋਂ ਤੱਲਣ ਜਲੰਧਰ ਦੇ ਨੇੜੇ ਇੱਕ ਵਾਰ ਘਟਨਾ ਹੋਈ ਸੀ ਦਲਿਤ ਭਾਈਚਾਰੇ ਔਰ ਜ਼ਿਮੀਂਦਾਰਾਂ ਦੇ ਵਿੱਚ ਟਕਰਾਅ ਦੀ, ਔਰ ਜਿਵੇਂ ਉਹਨੂੰ ਮੀਡੀਆ ਨੇ ਔਰ ਜਿਵੇਂ ਅਸੀਂ ਉਹ ਸਾਰੇ ਨੂੰ ਦੇਖਿਆ ਸੀ, ਮੈਂ ਉਦੋਂ ਵੀ ਇਹ ਗੱਲ ਕਈ ਸਾਲ ਪਹਿਲਾਂ ਦੀ ਹੈ ਕਿ ਭਾਈ ਏਜੰਸੀਆਂ ਨੇ ਜਿਹੜਾ ਕੰਮ ਫੌਜ ਲਾ ਕੇ ਉਹ ਪੰਜਾਬ 'ਚ ਨਹੀਂ ਕਰ ਸਕੇ, ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨਹੀਂ ਕਰ ਸਕੇ, ਉਹਨਾਂ ਨੇ ਇਹ ਟਰਾਇਲ ਬੈਲੂਨ ਸੀ ਔਰ ਉਹਨਾਂ ਨੇ ਦੇਖ ਲਿਆ ਕਿ ਪੰਜਾਬ ਦੇ 12,000 ਪਲੱਸ ਪਿੰਡਾਂ ਦੇ ਵਿੱਚ ਇਹ ਜ਼ਾਤ-ਪਾਤੀ ਕਾਰਡ ਦਲਿਤ ਵਰਸਸ ਜ਼ਮੀਂਦਾਰ ਜਦੋਂ ਮਰਜ਼ੀ ਖੇਡ ਕੇ ਜਦੋਂ ਮਰਜ਼ੀ ਸਿਵਲ ਵਾਰ ਕਰਵਾ ਦਿਓ। ਔਰ ਇਸ ਸਾਰੇ ਨੂੰ ਬੀਜੇਪੀ ਨੇ ਕਿਵੇਂ ਅੱਗੇ ਤੋਰਿਆ, ਉਹਨਾਂ ਨੇ ਐਲਾਨ ਕੀਤਾ ਜੀ ਅਸੀਂ ਚੀਫ ਮਿਨਿਸਟਰ, ਸਾਡੀ ਸਰਕਾਰ ਬਣੀ ਤਾਂ ਅਸੀਂ ਦਲਿਤ ਚੀਫ ਮਿਨਿਸਟਰ ਬਣਾਵਾਂਗੇ। ਕਾਂਗਰਸ ਨੇ ਕਿਹਾ ਲਓ ਜੀ ਅਸੀਂ ਤਾਂ ਬਣਾ ਹੀ ਦਿੱਤਾ। ਹੁਣ ਇੱਕ ਪਾਸੇ ਤੁਸੀਂ ਸਿੱਖੀ ਪਛਾਣ ਦੇਖੋ ਪੰਜਾਬ 'ਚੋਂ ਕਿਵੇਂ ਗਾਇਬ ਕੀਤਾ ਗਿਆ ਉਸ ਨੂੰ। ਹੁਣ ਸੁਨੀਲ ਜਾਖੜ ਜਿਹੜਾ ਆਪਣੇ ਆਪ ਨੂੰ ਇਹ ਕਹਿੰਦਾ ਕਿ ਜੀ ਮੈਂ ਤਾਂ 42 MLA ਮੇਰੀ ਹਮਾਇਤ ਸੀ, ਮੈਨੂੰ ਬਣਾਓ, ਪਰ ਮੈਨੂੰ ਤਾਂ ਧਰਮ ਕਰਕੇ ਜਿਹੜਾ ਬਾਹਰ ਰੱਖਿਆ, ਨਾ ਮੈਂ ਦਲਿਤ ਹਾਂ ਨਾ ਮੈਂ ਸਿੱਖ ਹਾਂ। ਹੁਣ ਇੱਕ ਪਾਸੇ ਉਹ ਵਿਚਾਰਾ ਜਿਵੇਂ ਪੰਜਾਬੀ ਹਿੰਦੂ ਦੀ ਵਿਚਾਰਗੀ ਸ਼ੋਅ ਕਰ ਰਿਹਾ ਕਿ ਜੀ ਦੇਖੋ ਹਿੰਦੂ ਤਾਂ ਬਣ ਹੀ ਨਹੀਂ ਸਕਦਾ। ਦੂਜੇ ਪਾਸੇ ਜਿਹੜੀ ਪੋਪੂਲੇਸ਼ਨ 34% ਦਲਿਤਾਂ ਦੀ ਪਹਿਲਾਂ ਬਹੁਤ ਪ੍ਰਚਾਰੀ ਗਈ, ਹੁਣ ਉਹਨਾਂ ਨੂੰ ਲੱਗ ਰਿਹਾ ਕਿ ਜੀ ਦੇਖੋ ਅਸੀਂ ਤਾਂ ਜਿਹੜੇ ਕਿਸਾਨ ਔਰ ਜਿਨ੍ਹਾਂ ਨੇ ਆ ਕੇ ਝੁਕਾਇਆ ਸੀ ਅਸੀਂ ਉਹਨਾਂ ਨੂੰ ਥੱਲੇ ਸੁੱਟ ਦਿੱਤਾ। ਹੁਣ ਅਸੀਂ ਪਾਵਰ ਜਿਹੜੀ ਹੈ ਦੂਸਰਿਆਂ ਦੇ ਹੱਥ ਦੇ ਦਿੱਤੀ ਹੈ, ਜੋ ਉਹਨਾਂ ਨੇ ਹਰਿਆਣੇ 'ਚ ਕੀਤਾ। ਹੁਣ ਹਰਿਆਣਾ ਜਾਟਾਂ ਨੇ ਬੰਸੀ ਲਾਲ ਦੂਜੇ ਤੀਜੇ, ਭਾਵੇਂ ਉਹ ਇੱਕ ਬਹੁਤ ਡੀਜੈਨਰੇਟ ਕਿਸਮ ਦਾ ਬੰਸੀ ਲਾਲ ਸੀ, ਪਰ ਉਸ ਤੋਂ ਪਹਿਲਾਂ ਜਿਹੜੇ ਚੌਧਰੀਆਂ ਨੇ ਜਾਟਾਂ ਨੇ ਬਣਵਾਇਆ ਹਰਿਆਣਾ, ਤਾਂ ਉਹਦੇ ਪਰ ਕਿਵੇਂ ਜਾਟਾਂ ਨੂੰ ਡਿਸਪੋਜ਼ੈਸ ਕਰਤਾ ਗਿਆ ਹਰਿਆਣੇ ਦੇ ਵਿੱਚ। ਉਹਨਾਂ ਨੇ ਇਹ ਝਾਂਗੀ ਮਨੋਹਰ ਲਾਲ ਖੱਟਰ ਲਿਆ ਕੇ ਬਿਠਾਇਆ ਦੂਜਿਆਂ ਨੂੰ, ਔਰ ਉਹੀ ਕਾਸਟ ਕਾਰਡ, ਔਰ ਇਹੀ ਬਿਲਕੁਲ ਪੰਜਾਬ ਦੇ ਵਿੱਚ ਇਹ ਜਿਹੜੀ ਬੜੀ ਘਟੀਆ ਲੈਵਲ ਦੀ ਸਿਆਸਤ ਕਾਸਟ ਦੀ। ਹਾਲਾਂ ਪੰਜਾਬ ਗੁਰੂਆਂ ਦੀ ਸੁਸਾਇਟੀ ਹੈ ਔਰ ਉਹ ਸਾਰੇ ਦੇ ਵਿੱਚ ਜਿੰਨੀਆਂ ਸਾਂਝਾਂ ਨੇ, ਭਾਈਚਾਰਾ ਹੈ, ਪੇਂਡੂ ਭਾਈਚਾਰੇ ਦੇ ਵਿੱਚ ਵੀ ਸਾਂਝਾਂ ਨੇ, ਪਰ ਤੁਸੀਂ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਦੇਖੋਗੇ ਕਿ ਜਿਹੜਾ ਸੋਸ਼ਲ ਫੈਬਰਿਕ ਹੈ ਪੰਜਾਬ ਦਾ ਉਹ ਬਹੁਤ ਬੁਰੀ ਤਰ੍ਹਾਂ ਟੁੱਟਿਆ ਹੋਵੇਗਾ। ਔਰ ਇਸ ਕਿਸਮ ਦੀ ਜਿਹੜੀ ਹੈ ਉਹ ਫੀਲਿੰਗ ਕਿ ਕੌਣ ਜੇਤੂ ਕੌਣ ਹਾਰ ਗਿਆ ਕੌਣ, ਪਰ ਇਸ ਸਾਰੇ ਦੇ ਉੱਤੇ ਜੇ ਹੁਣ ਤੁਸੀਂ ਟੌਪਿੰਗ ਦੇਖੋ, ਇੱਕ ਪਾਸੇ ਤਾਂ ਮੋਦੀ ਫਿਰੋਜ਼ਪੁਰ 'ਚ ਲੱਖ ਕੁਰਸੀਆਂ ਵਿਛਾਈਆਂ ਹੋਈਆਂ ਨੇ, ਬੰਦਾ 899 ਬੈਠੇ ਨੇ ਉਹਦੇ ਤੇ, ਉੱਥੋਂ ਮੁੜ ਗਿਆ ਪਿੱਛੋਂ ਮੈਂ ਜ਼ਿੰਦਾ ਵਾਪਸ ਆ ਗਿਆ ਹੂੰ, ਸ਼ੁਕਰੀਆ ਪੰਜਾਬ ਕੇ ਚੀਫ ਮਿਨਿਸਟਰ का ਕਰ ਦੇਣਾ। ਹੁਣ ਉਸ ਤੋਂ ਬਾਅਦ ਅਮਰਿੰਦਰ ਨੇ ਤਾਂ ਐਲਾਨ ਕੀਤਾ ਸੀ ਜੀ ਮੋਦੀ ਫਿਰ ਪੰਜਾਬ ਆਣਗੇ, ਪਰ ਉਹਨੂੰ ਲੱਗਾ ਵੀ ਅੱਗੇ 899 ਕੁਰਸੀਆਂ ਸੀ ਹੁਣ 1223 ਹੋ ਜਾਣਗੀਆਂ। ਇਹ ਨਹੀਂ, ਉਹਨੇ ਕਿਹਾ ਜੀ ਵਰਚੁਅਲ। ਕੱਲ੍ਹ ਉਹਨੇ ਮੋਦੀ ਨੇ ਵਰਚੁਅਲ ਐਡਰੈਸ ਕੀਤਾ ਲੁਧਿਆਣਾ ਔਰ ਫਤਿਹਗੜ੍ਹ ਸਾਹਿਬ ਉਹਨਾਂ ਨੂੰ, ਔਰ ਉਹਦੇ 'ਚ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਇਹ ਜਾ ਕੇ ਸਿੱਖਾਂ ਨੂੰ ਕਿੰਨਾ ਉੱਲੂ ਸਮਝਦੇ ਨੇ। ਇੱਕ ਪਾਸੇ ਤਾਂ ਬੀਜੇਪੀ ਆਪਣਾ ਮੈਨੀਫੈਸਟੋ ਜਾਰੀ ਕਰਦੀ ਹੈ ਕਿ ਜੇ ਸਾਡੀ ਸਰਕਾਰ ਤੁਸੀਂ ਬਣਾ ਦਿਓ ਤੇ 5 ਏਕੜ ਤੱਕ ਜਿਨ੍ਹਾਂ ਦੇ ਕੋਲ ਜ਼ਮੀਨ ਹੈ ਉਹਨਾਂ ਦੇ ਸਾਰੇ ਕਰਜ਼ੇ ਮਾਫ। ਸੋ ਮਤਲਬ ਇੱਕ ਪਾਸੇ ਇਹ ਤਾਂ ਮੋਦੀ ਨੂੰ ਪਤਾ ਹੈ ਵੀ ਇਨ ਦਾ ਐਂਡ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਸਿੱਖ ਫੈਕਟਰ ਹੀ ਟਰਨਿੰਗ ਪੁਆਇੰਟ ਹੈ। ਹੁਣ ਮੋਦੀ ਨੇ ਜਿਹੜੀ ਵਰਚੁਅਲ ਕਾਨਫਰੰਸ ਦੇ ਵਿੱਚ ਗੱਲ ਕਹੀ, ਤੁਸੀਂ ਬਾਕੀ ਪਾਰਟੀਆਂ ਦਾ ਹਾਲ ਦੇਖੋ, ਉਹ ਸਿੱਖੀ ਦੀ ਗੱਲ ਕਰਨ ਤੋਂ ਵੀ ਦੌੜਦੇ ਨੇ। ਉਹ ਤਾਂ ਆਪਣੇ ਆਪ ਨੂੰ ਸੈਕੂਲਰ ਕੀ ਹੈ ਉਹ ਕਮੇਡੀਅਨ ਸ਼ਰਾਬੀ
ਜਿਹਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਕੀ ਹੈ ਉਹ ਭਗਵੰਤ ਮਾਨ। ਹਾਂ, ਉਹਨੂੰ ਪੁੱਛਿਆ ਕਿ ਜੇ ਆ ਛੱਡ ਦਿੱਤਾ ਉਹਨੂੰ ਸੌਦਾ ਸਾਧ ਨੂੰ। ਇਹ ਕਾਨੂੰਨ ਦੀ ਗੱਲ ਹੈ ਜੀ, ਕਾਨੂੰਨ ਦੀ ਦੇਖੋ ਨਾ ਜੀ, ਕਾਨੂੰਨ ਉਹ ਜਿਵੇਂ ਉਹ ਰਾਤ ਸ਼ਰਾਬ ਅਜੇ ਵੀ ਅਲਕੋਹਲ ਉਹਦੇ ਬਲੱਡ ਚ ਹੋਣਾ ਜਿਵੇਂ ਉਹ ਬੋਲਦਾ। ਯਾਨੀ ਇਹਨਾਂ ਦੇ ਵਿੱਚ ਇੰਨੀ ਗੈਰਤ ਵੀ ਨਹੀਂ ਹੈ, ਇਸ ਹੱਦ ਤੱਕ ਭੁੱਖੇ ਔਰ ਭੁੱਖੜਾ ਵੱਜਾ ਹੋਇਆ ਇਹਨਾਂ ਨੂੰ ਅਹੁਦੇ ਦੀ ਭੁੱਖ ਦਾ ਵੀ ਤੁਸੀਂ ਭੁੱਲ ਗਏ ਹੋ ਜਿਹੜੇ ਤੁਹਾਡੇ ਨਾਂ ਕਦੇ ਤੁਹਾਡੇ ਮਾਪਿਓ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਮੱਥਾ ਟੇਕ ਕੇ ਉੱਥੇ ਅਰਦਾਸ ਕਰਾ ਕੇ ਪਹਿਲੇ ਲਫ਼ਜ਼ ਤੋਂ ਕੱਢੇ ਹੋਏ ਨੇ। ਤੁਸੀਂ ਸਿੱਖਾਂ ਦੇ ਪੁੱਤਰ ਹੋ, ਧੀਆਂ ਹੋ, ਤੁਸੀਂ ਇੰਨੇ ਬੇਗੈਰਤ ਹੋ ਗਏ। ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕਿ ਇੱਕ ਕ੍ਰਿਮੀਨਲ, ਇੱਕ ਰੇਪਿਸਟ, ਕਿੱਥੇ ਨੇ ਸਾਰੀਆਂ ਉਹ ਵਿਮਨ ਰਾਈਟਸ ਦੀਆਂ ਗੱਲ ਕਰਨ ਵਾਲੀਆਂ ਔਰਤਾਂ ਕਿ ਭਾਈ ਜਿਹਨੇ ਕਿੰਨੀਆਂ ਬੱਚੀਆਂ ਨੂੰ ਜਿਹੜਾ ਉਹ ਇਹ ਸਾਰੇ ਦਾ ਜਿਹੜਾ ਉਹਨਾਂ ਦੇ ਨਾਲ ਧੱਕਾ ਕੀਤਾ ਹੋਇਆ ਕਿ ਭਾਈ ਉਸ ਕ੍ਰਿਮੀਨਲ ਨੂੰ ਤੁਸੀਂ ਜੇਲ੍ਹ ਚੋਂ ਕੱਢ ਰਹੇ ਹੋ। ਇੱਥੇ ਰਾਜੋ ਆਣਾ ਜਿਹਨੂੰ 1 ਘੰਟੇ ਦੇ ਲਈ ਲਿਆਇਆ ਜਾਂਦਾ ਜੀ, ਆਪਣੇ ਪਿਓ ਦੀ ਅੱਗ ਨੂੰ ਚਿਖਾ ਦੇ, ਉਹਨੂੰ ਅਸੀਂ 21 ਦਿਨਾਂ ਲਈ, ਔਰ ਉਹ ਐਨ ਅਜੇ ਉਹਨੂੰ 3 ਸਾਲ ਨਹੀਂ ਜੇਲ੍ਹ 'ਚ ਹੋਏ, ਔਰ ਜਿਵੇਂ ਉਹਨੂੰ ਉਹ ਸਾਰਾ ਤਾਮ ਝਾਮ ਦੇ ਨਾਲ ਜਿਵੇਂ ਉਹ ਰੱਖਿਆ ਹੋਇਆ ਉਹਨਾਂ ਨੇ। ਸੋ ਇਸ ਸਾਰੇ ਦੇ ਚੱਲਦਿਆਂ ਵੀ ਮੋਦੀ ਨੂੰ ਪਤਾ ਹੈ ਕਿ ਇੱਕ ਪਾਸੇ ਉਹਨਾਂ ਨੇ ਉਹ ਆਪਣਾ ਟਿੱਡਾ ਕੱਢਿਆ ਬਾਹਰ, ਉਹਨੂੰ ਵਰਤਣਾ, ਪਰ ਉਹ ਇਹ ਕਹਿ ਰਿਹਾ ਮੋਦੀ, ਬੀਜੇਪੀ ਐਂਡ ਐਨਡੀਏ ਆਲਵੇਜ਼ ਸਟੂਡ ਵਿਦ ਸਿੱਖ ਟ੍ਰੈਡੀਸ਼ਨਸ ਹੈਵ ਦਾ ਵਿਜ਼ਨ ਫਾਰ ਨਵਾਂ ਪੰਜਾਬ। ਮੋਦੀ ਕਹਿੰਦਾ ਸਾਨੂੰ ਬਣਾ ਦਿਓ, ਦੇਖੋ ਅਸੀਂ ਹਮੇਸ਼ਾ ਸਿੱਖ ਰਵਾਇਤਾਂ ਦੇ ਨਾਲ ਖਲੋਤੇ ਹਾਂ। ਔਰ ਉਹ ਉਹਦੀ ਆਪਣੀ ਸਪੀਚ 'ਚ ਉਹ ਕਹਿ ਰਿਹਾ ਕਿ ਜਿਹੜਾ ਅਸੀਂ ਬੀਜੇਪੀ ਐਂਡ ਐਨਡੀਏ ਅਲਾਈਜ਼ ਹੈਵ ਆਲਵੇਜ਼ ਸਟੂਡ ਵਿਦ ਸਿੱਖ ਟ੍ਰੈਡੀਸ਼ਨਸ ਐਂਡ ਕੈਨ ਟੇਕ them ਫਾਰਵਰਡ ਵਿਦ ਦਾ ਰਾਈਟ ਇੰਟੈਂਸ਼ਨ, ਕਿ ਅਸੀਂ ਤਾਂ ਹਮੇਸ਼ਾ ਹੀ ਸਿੱਖੀ ਪਰੰਪਰਾਵਾਂ। ਫਿਰ ਉਹ ਕਹਿ ਰਿਹਾ ਕਿ ਕਾਂਗਰਸ ਉਹ ਪਾਰਟੀ ਹੈ ਜਿਹਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ, ਔਰ ਤੁਹਾਡੇ ਬੀਜੇਪੀ ਦਾ ਮਤਾ ਹੈ ਜਦੋਂ ਜੂਨ 84 ਚ ਹਮਲਾ ਕੀਤਾ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ, ਮਤਾ ਕੀਤਾ ਕਿ ਇਹ ਤੋਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ। ਔਰ ਤੁਹਾਡਾ ਉਹ ਜਿਹਨੂੰ ਭਾਰਤ ਰਤਨ ਤੂੰ ਦਿੱਤਾ ਹੈ ਨਾਨਾ ਜੀ ਦੇਸ਼ਮੁਖ ਕੇ ਕੀ ਉਹਦਾ ਨਾਂ ਹੈ, ਉਹਨੇ ਜਿਹੜਾ ਉਹ ਕਿਹਾ ਸੀ ਸਿੱਖ ਆਰਾਮ ਨਾਲ ਬਹਿ ਜਾਣ, ਦੇ ਡਿਜ਼ਰਵਡ ਇਟ। ਉਹ ਤੁਹਾਡਾ ਆਈਡੀਆਲੋਗ ਹੈ ਜਿਹਨੂੰ ਤੁਸੀਂ ਉਹ ਕਹਿੰਦਾ ਜੀ ਦੇਖੋ ਵੀ ਗॉट ਦਾ ਗਿਲਟੀ ਆਫ ਜੈਨੋਸਾਈਡ ਪਨਿਸ਼ਡ। ਹੁਣ ਜੈਨੋਸਾਈਡ ਕਹਿਣ ਲੱਗ ਗਿਆ ਨਾ, ਕਿਉਂਕਿ ਜੀ ਕਾਂਗਰਸ ਨੇ ਕੀਤਾ ਸੀ ਤਾਂ ਉਹਨਾਂ ਨੂੰ ਪਨਿਸ਼ ਕੀਤਾ। ਕਾਂਗਰਸ ਕੁਡ ਨਾਟ ਕੀਪ ਕਰਤਾਰਪੁਰ ਸਾਹਿਬ ਇਨ ਇੰਡੀਆ ਬਟ ਵੀ ਓਪਨ ਦਾ ਵੇ ਟੂ ਕਰਤਾਰਪੁਰ, ਕਿ ਜੀ 47 ਚ ਕਾਂਗਰਸ ਨੇ ਤਾਂ ਕਰਤਾਰਪੁਰ ਪਾਕਿਸਤਾਨ ਨੂੰ ਦੇ ਦਿੱਤਾ। ਦੇਖੋ ਅਸੀਂ ਜਿਹੜਾ ਕਰਤਾਰਪੁਰ ਖੁਲਾਤਾ। ਇਸ ਸਾਰੇ ਨੂੰ ਦਾ ਤੁਸੀਂ ਅੰਦਾਜ਼ਾ ਲਾਓ ਵੀ ਤੁਹਾਡਾ ਵਾਹ ਕਿਸ ਕਿਸਮ ਦੇ ਦੁਸ਼ਮਣ ਨਾਲ ਹੈ। ਇਹ ਕੱਲਾ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਨਹੀਂ, ਇਹਨਾਂ ਦੇ ਕਿੰਨੀਆਂ ਛੁਰੀਆਂ ਲਕੋਈਆਂ ਹੋਈਆਂ ਨੇ, ਕਿੰਨੀਆਂ ਜ਼ਾਰ ਨੇ, ਔਰ ਮੂੰਹ ਦੇ ਵਿੱਚ ਇਹਨਾਂ ਨੇ ਕਿਵੇਂ ਜਿਵੇਂ 10,000 ਮੱਖੀਆਂ ਦਾ ਜਿਹੜਾ ਸ਼ਹਿਦ ਹੈ ਉਹ ਮੂੰਹ 'ਚ ਰੱਖਿਆ ਹੋਇਆ ਹੈ ਸਿੱਖਾਂ ਨੂੰ ਭਰਮਾਉਣ ਦੇ ਲਈ। ਹੁਣ ਇਹ ਸਿੱਖਾਂ ਨੇ ਦੇਖਣਾ ਕਿ ਇਹਨਾਂ ਹਰਾਮਖੋਰਾਂ ਦੀ, ਇਹਨਾਂ ਬੇਈਮਾਨਾਂ, ਇਹਨਾਂ ਜ਼ਾਲਮਾਂ ਦੀਆਂ ਅਗੇਨ ਇਸ ਚੱਕਰਵਿਊਹ ਦੀ ਲਾਈਨ ਦੇ ਵਿੱਚ ਫਸ ਕੇ ਉਹਨਾਂ ਨੇ ਆਪਣੀਆਂ ਜ਼ਮੀਰਾਂ ਨੂੰ ਉਵੇਂ ਹੀ ਵੇਚਣਾ ਜਿਵੇਂ ਪਹਿਲਾਂ ਵੇਚਦੇ ਨੇ, ਜਾਂ ਬਾਜ਼ਮੀਰ ਬਣ ਕੇ ਉਹਨਾਂ ਨੇ ਕੌਮੀ ਅਣਖ ਔਰ ਗੈਰਤ ਨੂੰ ਜਿਉਂਦੇ ਰੱਖਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 2448।
viewers, welcome back on program. So viewers and well section ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਐਮਨੈਸਟੀ ਇੰਟਰਨੈਸ਼ਨਲ ਅਤੇ ਹੋਰ ਮਨੁੱਖੀ ਹੱਕਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੇ ਐਲਾਨਿਆ ਕਿਹਾ ਹੈ ਕਿ ਇਜ਼ਰਾਈਲ ਵਿੱਚ ਅਪਾਰਥਾਈਡ ਦੀ ਨਫ਼ਰਤ ਭਰੀ ਨੀਤੀ ਨੂੰ ਅਪਣਾਇਆ ਜਾ ਰਿਹਾ ਹੈ, ਜਿਸ ਦੀ ਉਹਨਾਂ ਨੇ ਨਿਖੇਧੀ ਕੀਤੀ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕਦੇ-ਕਦੇ ਜਿਹੜੀਆਂ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਉਹਨਾਂ ਵੱਲੋਂ ਬੋਲਡ ਲਾਈਨ ਵੀ ਨਜ਼ਰ ਆਉਂਦੀ ਹੈ। ਬਿਲਕੁਲ, ਜਿਵੇਂ ਅਸੀਂ ਅਮਰੀਕਾ 'ਚ US ਸਰਫ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਇੰਡੀਆ ਨੂੰ ਕੰਟਰੀ ਆਫ ਕੰਸਰਨ ਐਲਾਨਣ ਦਾ ਉਹ ਬਾਰ-ਬਾਰ ਮੁਤਾਲਬਾ ਕਰ ਰਹੇ ਨੇ। ਔਰ ਜਿਹੜਾ ਜਦੋਂ ਬਹੁਤ ਵਾਰ ਅਸੀਂ ਇਜ਼ਰਾਈਲ ਦੇ ਹਵਾਲੇ ਨਾਲ ਦੇਖਦੇ ਹਾਂ, ਜਿਹੋ ਜਿਹਾ ਅੱਜ ਵਰਤਾਰਾ ਇੰਡੀਆ ਜੋ ਕੁਝ ਵੀ ਉਹ ਆਪਣੀਆਂ ਮਾਈਨੋਰਟੀਜ਼ ਨਾਲ ਕਰ ਰਿਹਾ, they are getting away with it ਕਿਉਂਕਿ ਉਹਦੇ ਡਿਫਰੈਂਟ ਰੀਜ਼ਨ ਨੇ। ਅਮਰੀਕਾ ਦਾ ਉਹ ਸਟ੍ਰੈਟੇਜਿਕ ਪਾਰਟਨਰ ਵੀ ਉੱਥੇ ਬਣਿਆ ਹੋਇਆ ਹੈ ਔਰ ਇਜ਼ਰਾਈਲ ਦੇ ਘਨਾੜੀ ਚੜ੍ਹਿਆ, ਔਰ ਇਜ਼ਰਾਈਲ ਦੀ ਜਿਹੜੀ ਵਿਦਨ ਕਾਂਗਰਸ ਲੌਬੀ ਹੈ ਉਹ ਇੰਡੀਆ ਦੀ ਵੀ ਲੌਬੀ ਬਣ ਜਾਂਦੀ ਹੈ। ਔਰ ਇਜ਼ਰਾਈਲ ਤੋਂ $2 ਬਿਲੀਅਨ ਦੇ ਜੇ ਹਥਿਆਰਾਂ ਦੀ ਡੀਲ ਕੀਤੀ, ਨਾਲ ਪੈਗਾਸਸ ਸਪਾਈਵੇਅਰ ਵੀ ਖਰੀਦਿਆ। ਔਰ ਅਸੀਂ ਦੇਖਦੇ ਹਾਂ ਕਿ PLO ਨੂੰ ਵੀ ਰੋਕਣ ਦੇ ਵਿੱਚ ਇੰਡੀਆ ਨੇ ਮਦਦ ਕੀਤੀ ਕਿ ਉਹ ਉਹਨਾਂ ਦੀ ਇਕਨੋਮਿਕ ਜਿਹੜੀ ਕੌਂਸਲ ਹੈ ਉਹਦੇ 'ਚ ਆਬਜ਼ਰਵਰ ਸਟੇਟਸ ਨਾ ਲੈ ਸਕੇ। ਇਸ ਸਭ ਦੇ ਬਾਵਜੂਦ ਕਿ ਇਜ਼ਰਾਈਲ ਦਾ, ਜਿਸ ਬਾਰੇ ਕਦੇ ਪੈਟ ਬੁਕੈਨਨ ਜਿਹੜਾ ਕੰਜ਼ਰਵੇਟਿਵ ਹੋਸਟ ਸੀ ਕਿਸੇ ਜ਼ਮਾਨੇ 'ਚ ਮੀਡੀਆ CNN 'ਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵੀ ਰਨ ਕੀਤੀ ਉਹਨੇ, ਇੱਕ ਵਾਰੀ ਉਹਨੇ ਕਿਹਾ ਸੀ ਕਿ ਵੀ US ਕਾਂਗਰਸ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ। ਇਹਦੇ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਦਾ ਬਹੁਤ ਜ਼ਿਆਦਾ ਇਨਫਲੂਐਂਸ ਅਮਰੀਕਾ ਹੀ ਨਹੀਂ, ਯੂਰਪ ਦੇ ਵਿੱਚ ਵੀ ਪਾਲਿਸੀ ਕਿੱਧਰ ਨੂੰ ਖੜਨੀ ਹੈ ਜਾਂ ਕਿੱਧਰ ਨੂੰ ਖਿੱਚਣੀ ਹੈ। ਲੇਕਿਨ ਇੱਕ ਵਕਤ ਆ ਜਾਂਦਾ ਹੈ ਜਦੋਂ ਹੌਲੀ ਤੁਸੀਂ ਕਿੰਨੀ ਕੁ ਦੇਰ ਆਪਣੇ ਗੁਨਾਹਾਂ ਤੇ ਪਰਦਾ ਪਾਉਂਦੇ ਹੋ, ਉਹ ਪਰਦਾਪੋਸ਼ੀ ਰਹਿੰਦੀ ਨਹੀਂ ਹੈ ਔਰ ਉਹ ਖੁੱਲ੍ਹਣਾ ਸ਼ੁਰੂ ਹੋ ਜਾਂਦਾ। ਹਾਲਾਂਕਿ ਇਜ਼ਰਾਈਲ ਬਾਰੇ ਬਹੁਤਿਆਂ ਨੂੰ ਤਾਂ ਇਹੀ ਪਤਾ ਹੈ ਕਿ ਭਾਈ ਫਲਸਤੀਨੀਆਂ ਨੂੰ ਕਿਵੇਂ ਡਿਸਪੋਜ਼ੈਸ ਕੀਤਾ ਹੈ, ਕੀ ਕਰਦੇ ਨੇ, ਬਹਾਨਾ ਬਣਾ ਲੈਂਦੇ ਨੇ ਕਿ ਜੀ ਹਮਸ ਨੇ ਅਟੈਕ ਕਰਤਾ, ਫਲਾਣੇ ਨੇ। ਪਰ ਇਜ਼ਰਾਈਲ ਦੇ ਵਿੱਚ ਲਗਭਗ 20% ਦੀ ਆਬਾਦੀ ਅਰਬਾਂ ਦੀ ਹੈ ਜਿਹੜੇ ਫਲਸਤੀਨੀ ਜੇ ਨਹੀਂ ਵੀ ਨੇ, ਤੇ ਉਹਨਾਂ ਨੂੰ ਵੀ ਕਿਵੇਂ ਸੈਕੰਡ ਕਲਾਸ ਸਿਟੀਜ਼ਨ ਵਾਂਗ ਟ੍ਰੀਟ ਕੀਤਾ ਜਾਂਦਾ ਹੈ। ਉਹ ਇਜ਼ਰਾਈਲੀ ਫੌਜ 'ਚ ਨਹੀਂ ਜਾ ਸਕਦੇ, ਬਹੁਤ ਸਾਰੀਆਂ ਉਹਨਾਂ ਦੇ ਉੱਤੇ ਬੰਦਸ਼ਾਂ ਨੇ। ਔਰ ਇੱਕ ਲਫ਼ਜ਼ ਹੁਣ ਕਿਉਂਕਿ ਅਸੀਂ ਤਾਂ ਇੰਡੀਅਨ ਸਿਸਟਮ ਦੇ 'ਚ ਬ੍ਰਾਹਮਣਵਾਦ ਦੇ ਕਾਸਟ ਸਿਸਟਮ ਤੋਂ ਵਾਕਿਫ ਹੈ, ਜਿਸ ਨੂੰ ਵਰਣ ਆਸ਼ਰਮ ਕਹਿੰਦੇ ਨੇ। ਔਰ ਦੁਨੀਆ ਦੇ ਵਿੱਚ ਜਦੋਂ ਅਸੀਂ ਗੁਲਾਮੀ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਕਾਲਿਆਂ ਨਾਲ ਸਲੂਕ ਦੀ ਅਮਰੀਕਾ 'ਚ, ਤੇ ਸਲੇਵਰੀ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਕਿਉਂਕਿ ਉਹ ਲਿਆਂਦੇ ਹੀ ਖਰੀਦ ਕੇ ਸੀ, ਸਲੇਵਸ ਵਾਂਗ ਸੀ। ਫਿਰ ਜਦੋਂ ਕਾਨੂੰਨਾਂ 'ਚ ਉਹਨਾਂ ਨੂੰ ਉਹਨਾਂ ਆਬਾਦੀਆਂ 'ਚ ਨਹੀਂ ਸੀ ਰਹਿ ਸਕਦੇ ਜਿੱਥੇ ਗੋਰੇ ਰਹਿੰਦੇ ਸੀ, ਉਹਨਾਂ ਦੇ ਬੱਚੇ ਉਹਨਾਂ ਸਕੂਲਾਂ 'ਚ ਨਹੀਂ ਸੀ ਜਾ ਸਕਦੇ ਜਿੱਥੇ ਗੋਰੇ ਜਾਂਦੇ ਸੀ, ਉਹਦੇ ਲਈ ਲਫ਼ਜ਼ ਅਮਰੀਕਾ 'ਚ ਸੈਗਰੀਗੇਸ਼ਨ ਆਇਆ। ਅੰਗਰੇਜ਼ੀ ਦਾ ਸ਼ਬਦ ਹੈ ਵੀ ਅੱਡ ਰੱਖਣਾ। ਲੇਕਿਨ ਐਪਾਰਥਾਈਡ ਲਫ਼ਜ਼ ਜ਼ਿਆਦਾ ਜਿਹੜਾ ਸਾਊਥ ਅਫਰੀਕਾ, ਜਿੱਥੇ ਕਿ ਕਾਲਿਆਂ ਦੀ ਵੱਡੀ ਗਿਣਤੀ ਦੇ ਉੱਤੇ ਗੋਰੇ ਚਾਬਕ ਮਾਸਟਰ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਹਾਵੀ ਸੀ, ਉਹਨਾਂ ਨੇ ਇੱਕ ਪੂਰਾ ਸੈਟ ਆਫ ਲਾਜ਼ ਜਿਹੜਾ ਬਣਾਇਆ। ਔਰ ਉਹੀ ਸਾਊਥ ਅਫਰੀਕਾ ਜਿੱਥੇ ਗਾਂਧੀ, ਜਦੋਂ ਗਾਂਧੀ ਨੂੰ ਬੜਾ ਕ੍ਰੈਡਿਟ ਦਿੱਤਾ ਜਾਂਦਾ ਜੀ ਉੱਥੇ ਉਹਨੇ ਚੁੱਕੀ, ਉਹ ਤਾਂ ਉੱਥੇ ਜਾ ਕੇ ਇਹੀ ਉਹਨੇ ਮੰਗ ਸੀ ਉਹਦੀ, ਜਦੋਂ ਉਹਨੇ ਐਜੀਟੇਸ਼ਨ ਕੀਤੀ ਆਪਣੇ ਗੁਜਰਾਤੀਆਂ ਦੇ ਲਈ ਕਿ ਜੀ ਤੁਸੀਂ 2 ਸੈਟ ਆਫ ਲਾਜ਼ ਬਣਾਏ ਹੋਏ ਨੇ, ਇੱਕ ਗੋਰਿਆਂ ਲਈ ਇੱਕ ਕਾਲਿਆਂ ਲਈ, ਸਾਡੇ ਤੇ ਉਹ ਲਾਅ ਲਾਗੂ ਕਰ ਦਿਓ ਜੋ ਕਾਲਿਆਂ ਤੇ ਨੇ, ਅਸੀਂ ਤਾਂ ਕਾਲੇ ਨਹੀਂ ਹੈਗੇ, ਸੋ ਸਾਡੇ ਲਈ ਸੈਪਰੇਟ ਰੱਖੋ। ਸੋ ਉਹ ਤਾਂ ਉਹਨਾਂ ਨੂੰ ਵੀ ਨਿੱਗਰ ਲਿਖਦਾ ਹੈ ਜਾਂ ਉਹਨਾਂ ਨੂੰ ਵੀ ਡਰਟੀ ਰੇਸ ਕਿਹਾ ਗਾਂਧੀ ਨੇ ਆਪਣੀਆਂ ਲਿਖਤਾਂ ਦੇ ਵਿੱਚ, ਔਰ ਇਹ ਨਹੀਂ ਹੈ ਔਰ ਕਿ ਉਹਨੇ ਕਦੇ ਜਿਹੜਾ ਉਸ ਅਪਾਰਥਾਈਡ ਨੂੰ ਤੋੜਨ ਦੀ ਗੱਲ ਕੀਤੀ ਹੋਵੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਜਦੋਂ ਅਫਰੀਕਨ 1960ਵਿਆਂ ਤੋਂ ਬਾਅਦ ਜਦੋਂ ਇੱਥੇ ਸੈਗਰੀਗੇਸ਼ਨ ਟੁੱਟੀ, 30+ ਕਾਂਗਰਸਮੈਨ ਜਿਹੜੇ ਨੇ ਅਫਰੀਕਨ ਅਮਰੀਕਨ ਓਰੀਜਨ ਦੇ ਆਏ, ਉਹਨਾਂ ਨੇ ਕਾਂਗਰਸ 'ਚ ਬਲੈਕ ਕਾਕਸ ਬਣਾਈ। ਅਮਰੀਕਾ ਨੇ ਹਾਰਡ ਲਾਈਨ ਲਈ, ਇਕਨੋਮਿਕਲ ਸੈਂਕਸ਼ਨਸ ਲੱਗਣੀਆਂ ਸ਼ੁਰੂ ਹੋਈਆਂ ਸਾਊਥ ਅਫਰੀਕਾ ਤੇ। ਪਲੇਅਰ ਖਲੋ ਗਏ ਕਿ ਜਿੱਥੇ ਓਲੰਪਿਕ ਦੂਜੇ ਤੀਜੇ ਸਾਊਥ ਅਫਰੀਕਾ ਦੇ ਪਲੇਅਰ ਆਉਂਦੇ ਸੀ ਗੋਰੇ, ਉਹ ਖੇਲਣ ਤੋਂ ਨਾ ਕਰ ਦਿੰਦੇ ਸੀ ਦੂਜੇ ਕਿ ਉੱਥੇ ਅਪਾਰਥਾਈਡ ਹੈ, ਕਿਉਂਕਿ ਕਾਲਿਆਂ ਦੇ ਖਿਲਾਫ ਬਹੁਤ ਸਾਰੇ ਕਾਨੂੰਨ ਬਹੁਤ ਜ਼ੁਲਮ ਕਰਦੇ ਸੀ। ਸੋ ਕਟਿੰਗ ਦਾ ਸਟੋਰੀ ਸ਼ਾਰਟ, ਫਾਈਨਲੀ ਸਾਊਥ ਅਫਰੀਕਾ 'ਚ 27 ਸਾਲ ਨੈਲਸਨ ਮੰਡੇਲਾ ਨੂੰ ਜੇਲ੍ਹ 'ਚ ਰੱਖਿਆ ਕਿਉਂਕਿ ਉਹ ਵੀ ਅਪਾਰਥਾਈਡ ਦੇ ਖਿਲਾਫ। ਫਿਰ ਉਹਦੇ ਨਾਲ ਸਮਝੌਤਾ ਹੋਇਆ, ਸ਼ਾਇਦ ਕਲਾਰਕ ਸੀ ਉਹਨਾਂ ਦਾ, ਟੁੱਟਿਆ ਅਪਾਰਥਾਈਡ ਸਾਊਥ ਅਫਰੀਕਾ 'ਚੋਂ। ਸਾਊਥ ਅਫਰੀਕਾ ਮੇਨ ਦੁਨੀਆ ਦੀ ਮੁੱਖ ਧਾਰਾ 'ਚ ਆਇਆ
ਔਰ ਉਹਨੂੰ 27 ਸਾਲ ਬਾਅਦ ਰਿਲੀਜ਼ ਕੀਤਾ ਗਿਆ ਨੈਲਸਨ ਮੰਡੇਲਾ ਨੂੰ, ਪ੍ਰੈਜ਼ੀਡੈਂਟ ਬਣਿਆ ਜੀ ਔਰ ਉੱਥੇ ਇੱਕ ਸਿਸਟਮ ਜਿਹੜਾ ਵਾਪਸ 1 ਪਰਸਨ 1 ਵੋਟ ਔਰ ਕੋਈ ਗੋਰਿਆਂ ਦੇ ਖਿਲਾਫ ਕੋਈ ਬਦਲਾਖੋਰੀ ਨਹੀਂ ਕੀਤੀ। ਇਹ ਵੀ ਨੈਲਸਨ ਮੰਡੇਲਾ ਦੀ ਇੱਕ ਕਾਮਯਾਬ ਸ਼ਖਸੀਅਤ ਦਾ ਹਿੱਸਾ ਸੀ। ਸੋ ਅਪਾਰਥਾਈਡ ਲਫ਼ਜ਼ ਜਿੱਥੇ ਕਿ ਇੱਕੋ ਮੁਲਕ ਦੇ ਵਿੱਚ ਦੋ ਸੈਟ ਆਫ ਲਾਜ਼ ਹੋਣ, ਵਿਤਕਰਾ ਹੋਏ, ਔਰ ਇਹ ਲਫ਼ਜ਼ ਅਪਾਰਥਾਈਡ ਇਸ ਲਈ ਇਸਤੇਮਾਲ ਹੁੰਦਾ ਹੈ। ਜੀ ਹੁਣ ਇਜ਼ਰਾਈਲ ਦੇ ਵਿੱਚ ਜੋ ਇਜ਼ਰਾਈਲੀ ਸਰਕਾਰ ਦੀਆਂ ਨੀਤੀਆਂ ਨੇ ਫਲਸਤੀਨੀਆਂ ਪ੍ਰਤੀ ਵੀ, ਪਲੱਸ ਜਿਹੜੇ ਉਹਨਾਂ ਦੇ ਲਗਭਗ 20% ਦੇ ਕਰੀਬ ਅਰਬ ਮੂਲ ਦੇ ਪਰ ਇਜ਼ਰਾਈਲੀ ਐਵਰੀ ਇੰਚ ਸਿਟੀਜ਼ਨ ਨੇ, ਉਹਨਾਂ ਨਾਲੋਂ ਕਿਵੇਂ ਵਿਤਕਰਾ ਕਰਦੇ ਨੇ। ਹੁਣ ਐਮਨੈਸਟੀ ਇੰਟਰਨੈਸ਼ਨਲ ਨੇ ਬਾਕੀ ਹਿਊਮਨ ਰਾਈਟਸ ਗਰੁੱਪਸ ਦੇ ਨਾਲ ਮਿਲ ਕੇ ਇਹ ਲਾਈਨ ਲਈ ਹੈ, ਐਮਨੈਸਟੀ ਜੁਆਇਨਸ ਅਦਰ ਰਾਈਟਸ ਗਰੁੱਪਸ ਇਨ ਕੰਡੈਮਿੰਗ ਇਜ਼ਰਾਈਲੀ ਅਪਾਰਥਾਈਡ। ਉਹਨਾਂ ਨੇ ਕਿਹਾ ਕਿ ਜੋ ਇਜ਼ਰਾਈਲ ਦੇ ਵਿੱਚ ਹੋ ਰਿਹਾ ਉਹ ਅਪਾਰਥਾਈਡ ਹੈ, ਉਹਨੂੰ ਉਹਨਾਂ ਨੇ ਕੰਡੈਮ ਕੀਤਾ ਹੈ ਔਰ ਇਹ ਬਹੁਤ ਵੱਡੀ ਖਬਰ ਹੈ। ਔਰ ਇਸ ਹਵਾਲੇ ਨਾਲ ਗੱਲ ਕੱਲੀ ਇਹ ਨਹੀਂ ਹੁੰਦੀ ਕਿ ਜੀ ਤੁਸੀਂ ਬਿਆਨ ਦੇ ਦਿੱਤਾ, ਉਸ ਤੋਂ ਬਾਅਦ ਇਹ ਹੁੰਦਾ ਕਿ ਵੀ ਜਿਹੜੀ ਇੰਟਰਨੈਸ਼ਨਲ ਵਾਰ ਕ੍ਰਾਈਮਸ ਨੇ, ਹੁਣ ਕਿਉਂਕਿ ਆਲਰੇਡੀ 2005 ਦੇ ਵਿੱਚ ਜੋ ਕੁਝ ਉਹਨਾਂ ਨੇ ਕੋਸਟਲ ਟੈਰੀਟਰੀ ਦੇ ਵਿੱਚ ਕੀਤਾ ਸੀ ਗਾਜ਼ਾ 'ਚ, ਜਾਂ ਉਸ ਤੋਂ ਬਾਅਦ 2007 ਦੇ ਵਿੱਚ ਇਹ ਆਲਰੇਡੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈਜ਼ ਓਪਨਡ ਐਨ ਇਨਵੈਸਟੀਗੇਸ਼ਨ into Israeli-Palestinian conflict expected to focus in part on possible war crimes committed during 2014 conflict in Gaza. ਇਜ਼ਰਾਈਲ ਦੇ ਖਿਲਾਫ ਜਿਹੜਾ ICC ਦੇ ਵਿੱਚ ਇੱਕ ਮੁਕੱਦਮਾ ਚੱਲ ਰਿਹਾ ਕਿ 2014 ਚ ਉਹਨੇ ਗਾਜ਼ਾ ਦੇ ਵਿੱਚ ਕਿਵੇਂ ਵਾਰ ਕ੍ਰਾਈਮ ਕੀਤੇ, ਪਰ ਇਹ ਜਿਹੜੀ ਅਪਾਰਥਾਈਡ ਇਹਨੂੰ ਰੈਕਗਨਾਈਜ਼ ਕਰਨ ਦੀ ਲਾਈਨ ਹੈ, ਇਹਦੇ ਤੇ ਇਜ਼ਰਾਈਲ ਨੇ ਬਹੁਤ ਚੀਕਾਂ ਮਾਰੀਆਂ ਨੇ। ਪਰ ਮੈਂ ਪਹਿਲਾਂ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਇਹਨਾਂ ਦੀ ਐਮਨੈਸਟੀ ਔਰ ਦੂਸਰੇ ਦੀ, the report, the New York-based Human Rights Watch in April last year became the first major international rights group to publicly level the controversial allegation which is of apartheid. The report by London-based Amnesty built on these previous calls in asserting that Israeli enforced apartheid exists in occupied Palestinian territories. कि apartheid ਜਿਹੜੇ ਇਹਨਾਂ ਨੇ ਇਹ ਕਬਜ਼ੇ 'ਚ ਨੇ, ਵੈਸਟ ਬੈਂਕ ਗਾਜ਼ਾ ਉੱਥੇ ਵੀ ਹੈ, and within Israel itself where Arab citizens make up more than 20% of the population. ਕੱਲੇ 20 more than 22 ਵੀ ਹੋ ਸਕਦੇ ਨੇ 24 ਕਿ ਉੱਥੇ apartheid ਕਰਦੇ ਨੇ। Amnesty stressed it was not comparing Israel's treatment of Palestinians with conditions in apartheid era South Africa, but said Israel conduct and policies met the criteria for the crime of apartheid under international law. ਕਿ ਜਿਹੜਾ ਇੰਟਰਨੈਸ਼ਨਲ ਲਾਅ ਦੀ ਡੈਫੀਨੇਸ਼ਨ ਹੈ ਅਪਾਰਥਾਈਡ ਦੀ, ਜੋ ਇਜ਼ਰਾਈਲ 20% ਤੋਂ ਜ਼ਿਆਦਾ ਅਰਬਾਂ ਦੇ ਨਾਲ ਕਰ ਰਿਹਾ ਹੈ, ਉਹ ਅਪਾਰਥਾਈਡ ਦੀ ਡੈਫੀਨੇਸ਼ਨ 'ਚ ਆਉਂਦਾ ਹੈ। ਔਰ ਇਹ ਇਸ ਤੋਂ ਪਹਿਲਾਂ ਜ਼ਾਹਰ ਹੈ ਹੁਣ ਇੱਕ ਬਹੁਤ ਸਟਰੋਂਗ ਐਮਨੈਸਟੀ ਕਹਿ ਰਹੇ ਵੀ ਅਪਾਰਥਾਈਡ ਕਰ ਰਹੇ ਹੋ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆਲਰੇਡੀ ਜੋ 2014 'ਚ ਇਹਨਾਂ ਨੇ ਕੀਤਾ ਗਾਜ਼ਾ 'ਚ ਉਹਨੂੰ ਪ੍ਰੂਵ ਕਰ ਰਿਹਾ, ਪਰ ਇਸ ਦੇ ਉੱਤੇ ਇਜ਼ਰਾਈਲ ਨੇ ਬੜਾ ਜ਼ੋਰਦਾਰ ਰਿਐਕਸ਼ਨ ਦਿੱਤਾ ਹੈ। ਔਰ ਉਹਦੇ ਵਿੱਚ ਉਹਨਾਂ ਦੇ ਜਿਹੜਾ ਵੈਦਰ ਦੇ ਇਜ਼ਰਾਈਲ's foreign minister Yair Lapid strongly rejected the claims as divorced from reality and charged that amnesty quotes lies spread by terrorist organizations ਕਿ ਜੀ ਇਹ ਜਿਹੜੀਆਂ ਦਹਿਸ਼ਤਗਰਦ ਜਥੇਬੰਦੀਆਂ ਨੇ ਸਾਡੇ ਖਿਲਾਫ ਪ੍ਰਚਾਰ ਕੀਤਾ ਹੋਇਆ ਹੈ, ਐਮਨੈਸਟੀ ਉਹਦੇ ਮੁਤਾਬਕ ਇਹ ਦੇ ਰਹੀ ਹੈ। ਔਰ ਇਹ ਇਸ ਦੇ ਨਾਲ ਨਾਲ ਉਹਨਾਂ ਨੇ ਨਾਲ ਇਜ਼ਰਾਈਲ ਇਜ਼ ਨਾਟ ਪਰਫੈਕਟ ਬਟ ਇਟ ਇਜ਼ ਅ ਡੈਮੋਕ੍ਰੇਸੀ ਕਮਿਟਡ ਟੂ ਇੰਟਰਨੈਸ਼ਨਲ ਲਾਅ ਐਂਡ ਓਪਨ ਟੂ ਸਕਰੂਟਨੀ, ਮਿਸਟਰ ਲਿਪਿਡ ਸੈਡ। ਉਹਨੇ ਕਿਹਾ ਜੀ ਇਹ ਅਸੀਂ ਬਿਲਕੁਲ ਓਪਨ ਹੈ ਇਹ ਸਾਰਿਆਂ ਨੂੰ। ਔਰ ਉਹਨਾਂ ਨੇ ਕਿਹਾ ਹੁਣ ਇਹ ਤੁਸੀਂ ਇਹ ਵੀ ਇਹਨਾਂ ਦਾ ਪਰਮਾਨੈਂਟ ਇਹ ਹੈ ਕਿ ਜਿਹੜਾ ਇਹ ਕੋਈ ਇਜ਼ਰਾਈਲ ਦੀ ਗਲਤੀ ਨੂੰ ਪੁਆਇੰਟ ਆਊਟ ਕਰੋ ਐਂਟੀ ਸੈਮਿਟਿਕ ਹੈ ਕਿ ਜੀ ਇਹ ਤਾਂ ਯਹੂਦੀਆਂ ਦੇ ਖਿਲਾਫ ਹੈ। ਔਰ ਇਹੀ ਗੱਲ he also charged that amnesty had an anti-Semitic agenda. Amnesty International anti-Semitic hai. I hate to use the argument that if Israel were not a Jewish state, nobody in Amnesty would dare argue against it. But in this case, there is no other possible. ਉਹ ਕਹਿੰਦਾ ਜੀ ਜੇ ਅਸੀਂ ਯਹੂਦੀ ਨਾ ਇਹ ਪਰ ਪੱਕੇ ਤੌਰ ਤੇ ਕਿ ਜੀ ਇਹ ਤਾਂ ਐਂਟਾਈ ਜੂਇਸ਼ ਲਾਈਨ ਲੈ ਰਹੇ ਨੇ। ਔਰ ਇਸ ਦੇ ਨਾਲ ਨਾਲ ਵਰਲਡ ਜੂਇਸ਼ ਕਾਂਗਰਸ ਦਾ ਰੋਨਾਲਡ ਲਾਰਡ ਹੈ, ਉਹਨੇ ਕਿਹਾ Amnesty's report does absolutely nothing to offer a constructive way forward
and has no real interest in promoting the human rights of Palestine। ਇਹ ਵੀ ਹੁਣ ਇਹ ਆਪਣੇ ਆਪ ਨੂੰ ਇਹ ਦੱਸ ਰਿਹਾ ਜੀ ਕਿ ਅਸੀਂ ਇਜ਼ਰਾਈਲੀ ਜੂਡਿਜ਼ਮ ਵਾਂਗ ਫਿਰਕੂ ਨਹੀਂ ਹੈ ਇਹ ਵੀ ਯਹੂਦੀ, ਪਰ ਕਹਿ ਰਹੇ ਜੀ ਐਮਨੈਸਟੀ ਨੇ ਇਹ ਤਾਂ ਦੱਸਿਆ ਹੀ ਨਹੀਂ ਕਿ ਵੀ ਹਿਊਮਨ ਰਾਈਟਸ ਫਲਸਤੀਨੀਆਂ ਦੇ ਕਿਵੇਂ ਵੀ ਪਹਿਲਾਂ ਦੱਸਣਗੇ। ਉਹ ਪਹਿਲਾਂ ਤਾਂ ਤੁਸੀਂ ਅਪਾਰਥਾਈਡ ਦੀ ਕੈਟਾਗਰੀ ਚ ਆਉਂਦੇ ਹੋ, ਬਿਲਕੁਲ ਦੁਨੀਆ ਦੀਆਂ ਤੁਹਾਡੇ ਤੇ ਸੈਂਕਸ਼ਨਸ ਲੱਗਣ, ਜਹਾਜ਼ ਤੁਹਾਡੇ ਨਾ ਜਾਣ, ਤੁਹਾਡੇ ਨਾਲ ਵਪਾਰ ਨਾ ਹੋਏ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੁਹਾਡੀ ਇਨਵੈਸਟੀਗੇਟ ਕਰੇ, ਵਾਰ ਕ੍ਰਾਈਮਸ ਨੇ, ਤੁਹਾਡਾ ਦਿਮਾਗ ਟਿਕਾਣੇ ਆਏ, ਫਲਸਤੀਨੀਆਂ ਦੀ ਜਿਹੜੀ 2 ਸਟੇਟ ਫਾਰਮੂਲਾ ਹੈ ਉਸ ਦੇ ਉੱਤੇ ਤੁਸੀਂ ਸੀਰੀਅਸਲੀ ਕੰਮ ਕਰੋ, ਫਿਰ ਫਲਸਤੀਨੀਆਂ ਦਾ ਕੁਝ ਬਣੇਗਾ। ਔਰ ਇਸ ਸਾਰੇ ਨੂੰ ਜਿਹੜਾ ਬਾਕੀਆਂ ਨੇ ਵੀ ਪੂਰੇ ਤਰੀਕੇ ਨਾਲ ਐਂਟੀ ਸੈਮਿਟਿਕ ਔਰ ਐਂਟੀ ਸੈਮਿਟਿਕ ਇਹੀ ਰੌਲਾ ਪਾਇਆ। ਔਰ ਇਸ ਸਾਰੇ ਦੇ ਚੱਲਦੇ United Nations Security Amnesty called on ICC to consider the crime of apartheid in its current investigation। ਹੁਣ ਐਮਨੈਸਟੀ ਨੇ ਇੱਕ ਜੰਪ ਅੱਗੇ ਮਾਰਿਆ, ਉਹਨਾਂ ਨੇ ਕਿਹਾ ਵੀ ਤੁਸੀਂ 2014 ਵਾਲਾ ਤਾਂ ਪ੍ਰੂਵ ਕਰ ਹੀ ਰਹੇ ਹੋ, ਪਰ ਇਹਦੇ 'ਚ ਇਹ ਵੀ ਇਨਵੈਸਟੀਗੇਟ ਕਰੋ ਕਿ ਇਜ਼ਰਾਈਲ ਕਿਵੇਂ ਜਿਹੜਾ ਉਹ ਅਪਾਰਥਾਈਡ ਕਰ ਰਿਹਾ ਹੈ। ਇਟ ਆਲਸੋ urged the United Nations Security Council to impose targeted sanctions such as asset freezes against Israeli officials most implicated in the crime of apartheid। ਕਿ ਜਿਹੜੇ ਇਸ ਅਪਾਰਥਾਈਡ ਲਈ ਜ਼ਿੰਮੇਵਾਰ ਨੇ ਇਜ਼ਰਾਈਲੀ, ਉਹਨਾਂ ਦੇ ਅਸੈਟ ਫਰੀਜ਼ ਕਰੋ ਜੋ ਬੈਂਕਾਂ ਔਰ ਦੂਸਰਿਆਂ 'ਚ ਪਏ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ the international community needed to face up to the reality of Israeli apartheid and pursue the many avenues to justice which remain shamefully unexplored। ਇਹ ਬਹੁਤ ਵੱਡੀ ਗੱਲ ਹੈ ਕਿ ਐਮਨੈਸਟੀ ਇੰਟਰਨੈਸ਼ਨਲ ਅਪਾਰਥਾਈਡ ਵੀ ਕਹਿ ਰਿਹਾ ਹੈ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ ਵੀ ਕਹਿ ਰਿਹਾ ਹੈ ਕਿ ਵੀ ਇਹਨਾਂ ਨੂੰ ਕਰੋ, UN ਸਿਕਿਉਰਿਟੀ ਕਾਉਂਸਲ ਨੂੰ ਕਹਿ ਰਿਹਾ ਕਿ ਇਹਨਾਂ ਦੇ ਜਿਹੜੇ ਨੇ ਅਸੈਟ ਫਰੀਜ਼ ਕਰੋ, ਔਰ ਇੰਟਰਨੈਸ਼ਨਲ ਕਮਿਟੀ ਨੂੰ ਕਹਿ ਰਿਹਾ ਕਿ ਭਾਈ ਇਸ ਦੇ ਉੱਤੇ ਕਾਰਵਾਈ ਕਰੋ। ਸੋ ਦਿਸ ਇਜ਼ ਰਿਮਾਰਕੇਬਲ। ਇਹ ਹੋਏ ਫਿਰ ਜਿਹੜਾ ਇੰਡੀਆ ਦਾ ਕਾਸਟ ਸਿਸਟਮ ਬੇਸ ਸਾਰੀ ਸੁਸਾਇਟੀ ਹੈ, ਆਲਰੇਡੀ ਦਲਿਤ ਆਰਗੇਨਾਈਜੇਸ਼ਨਸ ਲੌਬੀ ਕਰਦੀਆਂ ਰਹੀਆਂ ਕਿ ਇਹਨਾਂ ਨੂੰ ਅਪਾਰਥਾਈਡ ਮੰਨਿਆ ਜਾਏ। ਉਹ ਤਾਂ ਵਰਸ ਦੈਨ ਅਪਾਰਥਾਈਡ ਹੈ ਕਾਸਟ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।